पंजाब विच चोण नतीजिਆਂ ਤੋਂ ਬਾਅਦ ही एक ਵੱਡੀ घटना वापरी है। हाले सरकार ने नवी सरकार ने सौं नहीं चुकी, पर पंजाब के दुआबा इलाके तो टांडे शहर तो एक वड्डी खबर सामने आ रही है, जिथे 19 के करीब गावां नूं बड़ी बुरी तरह वढ़ के ते सुट्टिया गया आ। ये खबर टांडे तो सामने आ रही है, जिथे 19 के करीब गावां नूं जिन्हां दे सिर वढ़ दिते गए ते होर बुरी तरह वढ़िया गया ते वढ़ के उत्थे सुट्टिया गया आ, जिस करके टांडे दे विच माहौल जिहड़ा आ वो तनावपूर्ण बनया होया आ। इस समय टांडे दे विच मुख मार्ग दे उत्ते हिंदू जथेबंदियां ते होर शहर दीयां स्थानक जथेबंदियां वल्लों सड़क जाम कर दित्ती गई आ ते वड्डा इकट्ठ जिहड़ा आ वो मौके ते हो चुक्या आ। 3 ਜ਼ਿਲ੍ਹਿਆਂ ਦੀ पुलिस जिहड़ी आ वो टांडे पहुंची हुई आ ते स्थिति तनावपूर्ण आ। तो यह वड्डी अपडेट जिहड़ी आ, ये वड्डी खबर आ पंजाब के दुआबा इलाके तो सामने आ रही आ कि गावां नूं बुरी तरह वड्डिया गया है ते वढ़ के टांडे दे विच सुट्टिया गया आ। तो कौन इस सारी घटना के पिछे आ? इस घटना नूं ये घटना एक साजिश के तौर पर की गई आ कि ये घटना पंजाब दे विच, क्योंकि एक वड्डी सियासी तब्दीली पंजाब च हुई आ चोणां दे विच, तां की ये घटना एक सोची समझी साजिश आ? कौन है इस घटना के पिछे हाले तक ये साफ नहीं हो पा रहा, पर असी कोशिश कर रहे हैं कि मौके के उत्ते जिहड़े लोग मौजूद ने उन्हां तो सारी जानकारी जिहड़ी लईए ते अपने दर्शकों नाल सांझी करिए। तां असी संदीप सिंह जिहड़े कि श्रोमणी अकाली दल अमृतसर के जिला प्रधान ने, वो मौके ते ने, उन्हां दे नाल गलबात करदे आं ते जाणदे आं कि की मौके के उत्ते स्थिति आ। हैलो संदीप सिंह जी, वाहिगुरू जी का खालसा वाहिगुरू जी की फतेह जी। हाँ जी, वाहिगुरू जी का खालसा वाहिगुरू जी की फतेह भाई साहब। मैं सुखविंदर सिंह गल कर रहे हैं जी, TV 84 चैनल तो। हाँ जी भाई साहब। ਤੇ ਇਹ ਜਿਹੜਾ ਟਾਂਡੇ ਘਟਨਾ ਵਾਪਰੀ ਆ, ਸਾਡੇ ਕੋਲ ਰਿਪੋਰਟ ਆਈ ਆ ਕਿ ਕੁਝ ਗਾਵਾਂ ਨੇ ਜਿਹੜੀਆਂ ਜਿਨ੍ਹਾਂ ਨੂੰ ਕਿ ਬੜੀ ਬੁਰੀ ਤਰ੍ਹਾਂ ਜਿਹੜਾ ਆ ਉਹ ਵੱਢਿਆ ਗਿਆ ਤੇ ਵੱਢ ਕੇ ਸੁੱਟਿਆ ਗਿਆ ਇੱਥੇ ਟਾਂਡੇ। ਤਾਂ ਸਾਨੂੰ ਪਤਾ ਲੱਗਿਆ ਜੀ ਤੁਸੀਂ ਉੱਥੇ ਮੌਕੇ ਤੇ ਹੋ, ਤੇ ਕੀ ਸਥਿਤੀ ਹੈ ਜੀ ਹੁਣ ਇੱਥੇ, ਕੀ ਘਟਨਾ ਕੀ ਵਾਪਰੀ ਹੈ ਇਹ? ਘਟਨਾ ਭਾਈ ਸਾਹਿਬ ਇੱਥੇ ਮਤਲਬ ਕਾਫੀ ਜ਼ੁਲਮ ਹੋਇਆ ਜੀ, ਮਤਲਬ ਬਹੁਤ ਬੁਰੀ ਤਰ੍ਹਾਂ ਨਾਲ ਜਿਹੜੇ ਗਾਈਆਂ ਹੈਗੀਆਂ ਡਿਸਟਰੋਏ ਕੀਤੀਆਂ ਹੋਈਆਂ ਜੀ। ਓਕੇ, ਇਹ ਕਿੰਨੀਆਂ ਗਾਵਾਂ ਨੇ ਜੀ? ਹਾਂਜੀ, ਗਾਵਾਂ ਇਹ 19 ਗਾਵਾਂ ਦੇ ਸਿਰ ਇੱਥੇ ਜਿਹੜੇ ਹੈਗੇ ਨੇ ਪਏ ਹੋਏ ਆ ਜੀ। ਅੱਛਾ ਜੀ। ਤੇ ਮਤਲਬ ਉਹਨਾਂ ਨੂੰ ਵੱਢਿਆ ਵੀ ਨਹੀਂ ਪੂਰੀ ਤਰ੍ਹਾਂ, ਕਿ ਕਿਸੇ ਨੇ ਬੀਫ ਵੇਚਣ ਵਾਲੇ ਜਿਹੜੇ ਹੁੰਦੇ ਆ, ਮਾਸ ਜਿਹੜੇ ਤਸਕਰੀ ਕਰਦੇ ਆ, ਅੱਛਾ ਜੀ, ਉਹਨਾਂ ਨੇ ਮਤਲਬ ਹਾਂਜੀ ਵੱਢ ਕੀਤੀ ਹੋਈ ਹੈ ਜੀ। ਮਤਲਬ ਸਾਰੇ ਅੰਗ ਜਿਹੜੇ ਖਿਲਰੇ ਹੋਏ ਨੇ ਉੱਥੇ, ਤੇ ਕੋਸ਼ਿਸ਼ ਉਹਨਾਂ ਨੇ ਮਤਲਬ ਜਿੰਨਾ ਹੀ ਜਲਦਬਾਜ਼ੀ ਵਿੱਚ ਉਹ ਲਿਜਾ ਸਕੇ ਮਾਸ ਵਗੈਰਾ ਉਹਦਾ ਜਿਹੜਾ ਹੈਗਾ ਉਹ, ਤੇ ਉਹਨਾਂ ਦੇ ਟੁਕੜੇ ਜਿਹੜੇ ਸਰੀਰ ਦੇ ਹੁੰਦੇ ਆ ਉਹ ਲੈ ਗਏ ਨੇ। ਜ਼ਿਆਦਾਤਰ ਪਿੰਜਰ ਪਿਆ ਹੋਇਆ ਜਾਂ ਜਿਹੜਾ ਮਤਲਬ ਵੈਸੇ ਵੇਸਟ ਮਾਲ ਵਾ ਉਹ ਸੁੱਟਿਆ ਹੋਇਆ, ਤੇ ਹੱਥ ਪੈਰ ਪਏ ਹੋਏ ਨੇ। ਅੱਛਾ, ਇਹ ਲੱਗ ਰਿਹਾ ਕਿ ਜਿਹੜੇ ਮਾਸ ਦੀ ਤਸਕਰੀ ਕਰਦੇ ਲੋਕ ਨੇ ਉਹਨਾਂ ਵੱਲੋਂ ਇਸ ਵਾਰਦਾਤ ਨੂੰ, ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹਾਂਜੀ ਬਿਲਕੁਲ ਜੀ। ਇਹ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਇੱਥੇ ਮੌਕੇ ਤੇ? ਪੁਲਿਸ ਪ੍ਰਸ਼ਾਸਨ ਨਾਲ ਹਜੇ 1-2 ਨਾਲ ਗੱਲ ਕੀਤੀ, 2-3 ਥਾਣੇ ਦੀ ਪੁਲਿਸ ਇੱਥੇ ਆਈ ਹੋਈ ਹੈ, ਤੇ ਹਜੇ ਮੇਨ ਕਿਸੇ ਆਫਿਸਰ ਨਾਲ ਮੇਰੀ ਹਜੇ ਗੱਲ ਨਹੀਂ ਹੋਈ। ਉਹ ਵੈਸੇ ਦੱਸ ਰਹੇ ਨੇ ਜੀ ਗਾਈਆਂ ਇੱਥੇ ਵੱਢ ਕੇ ਸੁੱਟੀਆਂ ਹੋਈਆਂ ਜੀ, ਤੇ ਹਜੇ ਕੋਈ ਮੌਕੇ ਦਾ ਅਫਸਰ ਇੱਥੇ ਮੇਰੇ ਕੋਈ ਮੱਥੇ ਨਹੀਂ ਲੱਗਾ। ਤੇ ਹੋਰ ਇੱਥੇ ਮਾਹੌਲ ਕਿਵੇਂ ਦਾ ਜੀ? ਸ਼ਹਿਰ 'ਚ ਕੋਈ ਤਣਾਅ ਦੀ ਸਥਿਤੀ ਤੇ ਨਹੀਂ? ਤਾਂ ਹਜੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਜੀ। ਅੱਛਾ ਜੀ। ਰੋਡ ਜਾਮ ਕੀਤਾ ਹੋਇਆ ਹੈ, ਜਿਹੜਾ ਫੋਕਲ ਪੁਆਇੰਟ ਹੈਗਾ ਉਹਦੇ ਬਿਲਕੁਲ ਐਨ ਸਾਹਮਣੇ ਰੋਡ ਦੇ ਉੱਪਰ ਜਿਹੜਾ ਉਹ ਜਾਮ ਲਗਾਇਆ ਹੋਇਆ, ਧਰਨਾ ਦੇ ਰਹੇ ਨੇ। ਹਿੰਦੂ ਸੰਗਠਨ ਵੀ ਹੈ, ਕੁਛ ਹੋਰ ਵੀ ਜਥੇਬੰਦੀਆਂ ਨਾਲ ਆ ਕੇ ਬੈਠੀਆਂ ਹੋਈਆਂ। ਤੇ ਹਾਂਜੀ, ਤੇ ਇਹ ਕਿਹੜੀ ਜਗ੍ਹਾ ਤੇ ਵਾਪਰੀ? ਸ਼ਹਿਰ 'ਚ ਘਟਨਾ ਕਿੱਥੇ ਵਾਪਰੀ ਹੈ ਜੀ? ਇਹ ਕਿੱਥੇ ਗਾਵਾਂ ਨੂੰ ਸੁੱਟਿਆ ਗਿਆ? ਸ਼ਹਿਰ ਤੋਂ ਜਿਹੜਾ ਹਾਈਵੇ ਹੈਗਾ ਨਹੀਂ, ਉੱਥੇ ਆਈ ਥਿੰਕ ਵੱਢ ਚੁੱਕ ਵੀ ਉੱਥੇ ਹੋਈ ਆ। ਤਾਂ ਤੇ ਮੌਕੇ ਤੇ ਜਿਸ ਤਰ੍ਹਾਂ ਖੂਨ ਡੁੱਲਿਆ ਹੋਇਆ ਆਲੇ ਦੁਆਲੇ ਸਾਰੀ ਸਾਈਡ ਤੇ ਨਾ, ਵੱਢ ਚੁੱਕ ਵੀ ਇੱਥੇ ਖੇਤਾਂ ਦੇ ਵਿੱਚ ਰੇਲਵੇ ਲਾਈਨ ਹੈ। ਫੋਕਲ ਪੁਆਇੰਟ ਦੇ ਬਿਲਕੁਲ ਸਾਹਮਣੇ ਜਿਹੜਾ ਟਾਂਡੇ ਦਾ ਫੋਕਲ ਪੁਆਇੰਟ ਹੈ, ਉਹਦੇ ਬਿਲਕੁਲ ਸਾਹਮਣੇ ਰੇਲਵੇ ਲਾਈਨ ਹੈ ਜੀ। ਉਹਦੇ ਨਾਲ ਇੱਕ ਖਾਲੀ ਜਗ੍ਹਾ ਪਈ ਹੋਈ ਆ, ਉੱਥੇ ਜਿਹੜੀ ਇਹ ਇਸ ਤਰ੍ਹਾਂ ਕੀਤਾ ਹੋਇਆ ਜੀ ਜ਼ੁਲਮ ਨੂੰ। ਇਹ ਕਿਵੇਂ ਇੱਥੇ ਆਬਾਦੀ ਘੱਟ ਆ ਜੀ ਲੋਕਾਂ ਦਾ, ਆਂਦਕ ਜਾਂਦਕ ਲੋਕਾਂ ਦੀ ਇੱਥੇ ਨਹੀਂ ਰਹਿੰਦੀ? ਨਹੀਂ, ਇੱਥੇ ਜਿਹੜੀ ਰੇਲਵੇ ਲਾਈਨ ਸਾਈਡ ਤੇ ਕੋਈ ਆਬਾਦੀ ਨਹੀਂ ਆ, ਕੋਈ ਘਰ ਨਹੀਂ ਆ, ਖੇਤ ਨੇ, ਖੇਤਾਂ ਦੇ ਆਸ-ਪਾਸ ਜਿਹੜਾ ਸਾਈਡ ਤੇ ਕੀਤਾ ਹੋਇਆ ਜੀ। ਸੋ ਸੰਦੀਪ ਸਿੰਘ ਨੇ ਜਿਵੇਂ ਦੱਸਿਆ ਆ ਕਿ ਜਿਹੜੀ ਮੌਕੇ ਦੇ ਉੱਤੇ ਸਥਿਤੀ ਆ ਕਿ ਕਿਵੇਂ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਨੇ, ਤੇ ਹਜੇ ਤੱਕ ਫਿਲਹਾਲ ਇਹ ਸਪਸ਼ਟ ਨਹੀਂ ਹੋ ਪਾ ਰਿਹਾ ਕਿ ਕੌਣ ਇਸ ਘਟਨਾ ਦੇ ਪਿੱਛੇ ਆ। ਸੰਦੀਪ ਸਿੰਘ ਮੁਤਾਬਕ ਕਿ ਜਿਵੇਂ ਤਸਕਰ ਹੁੰਦੇ ਨੇ, ਜਿਵੇਂ ਤਸਕਰੀ ਕਰਦੇ ਨੇ ਬੀਫ ਦੀ, ਤੇ ਮਾਸ ਦੀ ਤਸਕਰੀ ਕਰਨ ਵਾਲੇ ਜਿਵੇਂ ਮਾਸ ਕੱਢ ਕੇ ਲੈ ਗਏ ਨੇ, ਤੇ ਗਾਵਾਂ ਦੇ ਬੜੇ ਹੋਰ ਹਿੱਸੇ ਜਿਹੜੇ ਆ ਉਹ ਲੈ ਗਏ ਨੇ, ਤੇ ਉੱਥੇ ਜਿਹੜਾ ਪਿੰਜਰ ਆ ਉਹ ਸੁੱਟ ਗਏ ਨੇ। ਤਾਂ ਇਹ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ ਗਿਆ? ਇੱਕ ਸੁੰਨਸਾਨ ਥਾਂ ਸ਼ਹਿਰ ਦੀ ਚੁਣੀ ਗਈ ਆ ਜਿੱਥੇ ਲੋਕਾਂ ਦੀ ਆਵਾਜਾਈ ਨਹੀਂ ਆ, ਰੇਲਵੇ ਸਟੇਸ਼ਨ ਦੇ ਨੇੜੇ ਦੱਸਿਆ ਜਾ ਰਿਹਾ ਹੈ। ਜਿਵੇਂ ਸੰਦੀਪ ਸਿੰਘ ਨੇ ਦੱਸਿਆ, ਤੁਸੀਂ ਸਾਰੀ ਗੱਲ ਸੁਣੀ ਆ। ਤਾਂ ਹੁਣ ਸਨਾਤਨ ਸਭਾ ਦੇ ਆਗੂ ਵੀ ਸਾਡੇ ਨਾਲ ਜੁੜ ਰਹੇ ਨੇ, ਬਹਿਲ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ
ਤੇ ਬਹਿਲ ਸਾਹਿਬ ਦੇ ਨਾਲ ਉਹਨਾਂ ਤੋਂ ਜਾਣਦੇ ਹਾਂ ਕਿ ਕੀ ਇਸ ਘਟਨਾ ਨੂੰ ਉਹ ਕਿਵੇਂ ਸਮਝ ਰਹੇ ਨੇ, ਹਿੰਦੂ ਭਾਈਚਾਰੇ ਦਾ ਇਸ ਘਟਨਾ ਦੇ ਉੱਤੇ ਕੀ ਕਮੈਂਟ ਆ, ਕੀ ਟਿੱਪਣੀਆਂ ਨੇ। ਤਾਂ ਬਹਿਲ ਸਾਹਿਬ ਨੂੰ ਅਸੀਂ ਕੋਲ ਤੇ ਲੈ ਰਹੇ ਹਾਂ, ਬਹਿਲ ਸਾਹਿਬ ਤੋਂ ਜਾਣਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਇਸ ਘਟਨਾ ਬਾਰੇ। ਹੈਲੋ, ਹਾਂਜੀ ਦੀਪਕ ਬਹਿਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ, TV 84 ਤੋਂ ਜਰਨਲਿਸਟ। ਹਾਂਜੀ ਹਾਂਜੀ ਹਾਂਜੀ, ਜਿਹੜੀ ਅੱਜ ਇਹ ਮੰਦਭਾਗੀ ਘਟਨਾ ਵਾਪਰੀ ਹੈ ਜੀ ਇੱਥੇ, ਇਹ ਕੀ ਲੱਗ ਰਿਹਾ ਜੀ ਇਹਦੇ ਪਿੱਛੇ ਤੁਹਾਨੂੰ? ਕੀ ਕੋਈ ਸਾਜ਼ਿਸ਼ ਲੱਗ ਰਹੀ ਆ? ਭਾਈ ਸਾਹਿਬ ਦੇਖੋ, ਮੈਂ ਸ਼੍ਰੀ ਸਨਾਤਨ ਧਰਮ ਸਭਾ ਟਾਂਡਾ ਉੜਮੜ ਦਾ ਪ੍ਰਧਾਨ ਵੀ ਆ। ਠੀਕ ਹੈ ਜੀ। ਅਸੀਂ ਅੱਜ ਇਸ ਵੇਲੇ, ਕਿਉਂਕਿ ਇਹ ਘਟਨਾ ਹੁਣੇ ਵਾਪਰੀ ਆ ਅੱਜ ਤੋਂ ਕੁਝ ਘੰਟੇ ਪਹਿਲਾਂ, ਇਸ ਵੇਲੇ ਕੁਝ ਕਹਿ ਦੇਣਾ ਕਿ ਇਹ ਘਟਨਾ ਕਿਸੇ ਚੀਜ਼ ਨਾਲ ਜੋੜ ਦੇਣਾ ਜਲਦਬਾਜ਼ੀ ਹੋਊਗੀ, ਪਰ ਇਹ ਬਹੁਤ ਨਿੰਦਣਯੋਗ ਘਟਨਾ ਹੈ। ਇਹ ਇੱਕ ਜ਼ੁਲਮ ਆ, ਇਹ ਇੱਕ ਸਮੂਹਿਕ ਗਊ ਦਾ ਹੱਤਿਆਕਾਂਡ ਆ। ਇਹਨੂੰ ਕਿਸੇ ਤਸਕਰਾਂ ਨਾਲ ਜੋੜ ਕੇ ਦੇਖ ਲੈਣਾ ਵੀ ਬੇਵਕੂਫੀ ਹੋਊਗੀ। ਪਰ ਕੀ ਜਗ੍ਹਾ ਨੂੰ, ਟਾਂਡਾ ਨੂੰ ਚੁਣਿਆ ਗਿਆ, ਉਸ ਜਗ੍ਹਾ ਨੂੰ ਚੁਣਿਆ ਗਿਆ, ਉਹਨਾਂ ਖੇਤਾਂ ਨੂੰ ਚੁਣਿਆ ਗਿਆ, ਕਿਹੜੇ ਬੰਦੇ ਇਹਦੇ 'ਚ ਇਨਵੋਲਵ ਸੀਗੇ, ਕਿੱਦਾਂ ਉਹ ਆਰੇ ਮਸ਼ੀਨਾਂ ਲੈ ਕੇ ਆਏ, ਕਿੱਦਾਂ ਇੱਥੇ ਸਲੋਟਿੰਗ ਕੀਤੀ ਗਈ ਉਹਨਾਂ ਦੀ, ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਹੈ। ਪਰ ਫਿਰ ਹਾਰ ਸਾਡੀ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਇੱਕੋ ਰਿਕੁਐਸਟ ਆ ਕਿ ਇਹਦੇ ਖਿਲਾਫ ਪਹਿਲਾਂ FIR ਲੌਜ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਏ ਤੇ ਜਾਂਚ ਦਾ ਵਿਸ਼ਾ ਬਣਾ ਕੇ ਇਸ ਗੱਲ ਨੂੰ, ਜਿਹਦੇ ਨਾਲ ਲੋਕਾਂ ਦੇ ਹਿਰਦੇ ਬਲੁੰਦਰੇ ਹੋਏ ਇਸ ਘਟਨਾ ਨਾਲ, ਕਿਉਂਕਿ ਇਹ ਇਕੱਲੀ ਹਿੰਦੂ ਸਮਾਜ ਦੀ, ਸਿੱਖ ਸਮਾਜ ਦੀ ਜਾਂ ਕਿਸੇ ਹੋਰ ਕਾਸਟ, ਕਲਰ ਐਂਡ ਕਰੀਡ ਦੀ ਨਹੀਂ, ਇਹ ਹੱਤਿਆਕਾਂਡ ਹੋਇਆ। ਇਹ ਸਾਰੇ ਧਰਮਾਂ ਦਾ ਸਾਂਝਾ ਇੱਕ ਹੱਤਿਆਕਾਂਡ ਕੀਤਾ ਗਿਆ, ਗਊ ਮਾਤਾ ਦੇ ਰੂਪ ਦੇ ਵਿੱਚ ਉਹਦਾ ਕਤਲ ਕਰਕੇ, ਤੇ ਜਲਦ ਤੋਂ ਜਲਦ ਅਸੀਂ ਉਹ ਕਰ ਲੈਂਦੇ। ਨਹੀਂ, ਬਿਲਕੁਲ ਜੀ ਬਹਿਲ ਸਾਹਿਬ, ਜਿਹੜੀ ਤੁਸੀਂ ਇਹ ਗੱਲ ਕੀਤੀ ਆ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ, ਤਾਂ ਹੁਣ ਜਿਹੜਾ ਇਹ ਧਰਨਾ ਲਾਇਆ ਗਿਆ, ਸੜਕ ਜਾਮ ਕੀਤੀ ਗਈ ਹੈ, ਕਦੋਂ ਤੱਕ ਤੁਸੀਂ ਇਹ ਧਰਨਾ ਜਾਰੀ ਰੱਖੋਗੇ ਜੀ? ਅਜੇ ਤੱਕ ਸਾਡਾ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਤੈਅ ਹੋਇਆ, ਉਹ ਕਾਮਨ ਮਿਨੀਮਮ ਪ੍ਰੋਗਰਾਮ ਇਹ ਤੈਅ ਹੋਇਆ ਕਿ ਜਦੋਂ ਤੱਕ ਇਸ ਮਸਲੇ ਦੇ ਸੰਬੰਧ ਦੇ ਵਿੱਚ ਕੋਈ ਸਾਰਥਕ ਨਤੀਜੇ ਨਹੀਂ ਆਉਂਦੇ ਆ, ਉਦੋਂ ਤੱਕ ਇਸ ਧਰਨੇ ਨੂੰ ਇੱਦਾਂ ਹੀ ਜਿਹੜਾ ਆ ਜਾਰੀ ਰੱਖਿਆ ਜਾਊਗਾ। ਇਹਦਾ ਇੱਕ ਰੁਖ ਬਦਲਿਆ ਜਾ ਸਕਦਾ ਪੁਲਿਸ ਸਟੇਸ਼ਨ ਦੇ ਸਾਹਮਣੇ ਦਾ, ਜਾਂ ਜੋ ਜਥੇਬੰਦੀਆਂ ਸਾਰੀਆਂ ਅੱਜ ਇਕੱਠੀਆਂ ਹੋਈਆਂ ਉਹਨਾਂ ਨਾਲ ਗੱਲਬਾਤ ਕਰਕੇ ਕੀ ਆਪਾਂ ਇੱਥੇ ਉਡੀਕ ਰਹੇ। ਤੇ ਬਹਿਲ ਸਾਹਿਬ, ਜਿਹੜਾ ਇਹ ਜਿਵੇਂ ਚੋਣਾਂ ਤੋਂ ਬਿਲਕੁਲ ਬਾਅਦ ਹਜੇ ਨਵੀਂ ਸਰਕਾਰ ਨੇ ਸਹੁੰ ਵੀ ਚੁੱਕਣੀ ਆ, ਤੇ ਜਿਸ ਤਰ੍ਹਾਂ ਅਜੇ ਇਹਦੇ ਉੱਪਰ ਕੋਈ ਵੀ ਟਿੱਪਣੀ ਕਰਨੀ, ਕਿਉਂਕਿ ਮੈਂ ਨਹੀਂ ਸਮਝਦਾ, ਮੇਰਾ ਜਾਤੀ ਤੌਰ ਦੇ ਉੱਤੇ ਵੀ ਤਜਰਬਾ ਆ, ਮੈਂ ਇਹ ਨਹੀਂ ਸਮਝਦਾ ਕਿ ਕੋਈ ਵੀ ਇਸ ਗੱਲ ਨੂੰ ਕਿਸੇ ਰਾਜਨੀਤਿਕ ਐਂਗਲ ਦੇ ਨਾਲ ਜੋੜ ਦਿੱਤਾ ਜਾਏ। ਲਾਅ ਐਂਡ ਆਰਡਰ ਦੀ ਘਟਨਾ ਆ, ਇੱਕ ਬਹੁਤ ਮੰਦਭਾਗੀ ਘਟਨਾ ਆ, ਇਹਦਾ ਟਾਈਮ ਦਿੱਤਾ ਜਾਏ, ਇਹ ਟਾਈਮ ਦੇ ਵਿੱਚ ਸਾਹਮਣੇ ਦੋਸ਼ੀ ਆਉਣ ਤਾਂ ਕਿ ਫੇਰ ਹੀ ਕਿਸੇ ਨਾ ਕਿਸੇ ਨੂੰ ਪੁੱਛਿਆ ਜਾ ਸਕੇ। ਬਿਲਕੁਲ ਬਹਿਲ ਸਾਹਿਬ, ਧੰਨਵਾਦ ਜੀ ਤੁਹਾਡਾ। ਅਸੀਂ ਮਤਲਬ ਬੜਾ ਇਹ ਜਿਹੜਾ ਇੱਕ ਘਟਨਾ ਵਾਪਰੀ ਆ, ਬੜੀ ਨਿੰਦਣਯੋਗ ਘਟਨਾ ਆ, ਤੇ ਗੱਲਬਾਤ ਕਰਨ ਲਈ ਧੰਨਵਾਦ ਜੀ। ਪੰਜਾਬ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਹੀ ਇੱਕ ਵੱਡੀ ਘਟਨਾ ਵਾਪਰੀ ਹੈ। ਹਾਲੇ ਸਰਕਾਰ ਨੇ, ਨਵੀਂ ਸਰਕਾਰ ਨੇ ਸਹੁੰ ਨਹੀਂ ਚੁੱਕੀ, ਪਰ ਪੰਜਾਬ ਦੇ ਦੁਆਬਾ ਇਲਾਕੇ ਤੋਂ ਟਾਂਡੇ ਸ਼ਹਿਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ, ਜਿੱਥੇ 19 ਦੇ ਕਰੀਬ ਗਾਵਾਂ ਨੂੰ ਬੜੀ ਬੁਰੀ ਤਰ੍ਹਾਂ ਵੱਢ ਕੇ ਤੇ ਸੁੱਟਿਆ ਗਿਆ ਆ। ਇਹ ਖਬਰ ਟਾਂਡੇ ਤੋਂ ਸਾਹਮਣੇ ਆ ਰਹੀ ਆ, ਜਿੱਥੇ 19 ਦੇ ਕਰੀਬ ਗਾਵਾਂ ਨੂੰ, ਜਿਨ੍ਹਾਂ ਦੇ ਸਿਰ ਵੱਢ ਦਿੱਤੇ ਗਏ ਤੇ ਹੋਰ ਬੁਰੀ ਤਰ੍ਹਾਂ ਵੱਢਿਆ ਗਿਆ ਤੇ ਵੱਢ ਕੇ ਉੱਥੇ ਸੁੱਟਿਆ ਗਿਆ ਆ, ਜਿਸ ਕਰਕੇ ਟਾਂਡੇ ਦੇ ਵਿੱਚ ਮਾਹੌਲ ਜਿਹੜਾ ਆ ਉਹ ਤਣਾਅਪੂਰਨ ਬਣਿਆ ਹੋਇਆ ਆ। ਇਸ ਸਮੇਂ ਟਾਂਡੇ ਦੇ ਵਿੱਚ ਮੁੱਖ ਮਾਰਗ ਦੇ ਉੱਤੇ ਹਿੰਦੂ ਜਥੇਬੰਦੀਆਂ ਤੇ ਹੋਰ ਸ਼ਹਿਰ ਦੀਆਂ ਸਥਾਨਕ ਜਥੇਬੰਦੀਆਂ ਵੱਲੋਂ ਸੜਕ ਜਾਮ ਕਰ ਦਿੱਤੀ ਗਈ ਆ, ਤੇ ਵੱਡਾ ਇਕੱਠ ਜਿਹੜਾ ਆ ਉਹ ਮੌਕੇ ਤੇ ਹੋ ਚੁੱਕਿਆ ਆ। 3 ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਆ ਉਹ ਟਾਂਡੇ ਪਹੁੰਚੀ ਹੋਈ ਆ ਤੇ ਸਥਿਤੀ ਤਣਾਅਪੂਰਨ ਆ। ਤਾਂ ਇਹ ਵੱਡੀ ਅਪਡੇਟ ਜਿਹੜੀ ਆ, ਇਹ ਵੱਡੀ ਖਬਰ ਆ, ਪੰਜਾਬ ਦੇ ਦੁਆਬਾ ਇਲਾਕੇ ਤੋਂ ਸਾਹਮਣੇ ਆ ਰਹੀ ਆ ਕਿ ਗਾਵਾਂ ਨੂੰ ਬੁਰੀ ਤਰ੍ਹਾਂ ਵੱਢਿਆ ਗਿਆ ਹੈ ਤੇ ਵੱਢ ਕੇ ਟਾਂਡੇ ਦੇ ਵਿੱਚ ਸੁੱਟਿਆ ਗਿਆ ਆ। ਤਾਂ ਕੌਣ ਇਹ ਸਾਰੀ ਘਟਨਾ ਦੇ ਪਿੱਛੇ ਆ? ਇਸ ਘਟਨਾ ਨੂੰ ਇਹ ਘਟਨਾ ਇੱਕ ਸਾਜ਼ਿਸ਼ ਦੇ ਤੌਰ ਤੇ ਕੀਤੀ ਗਈ ਆ? ਕੀ ਇਹ ਘਟਨਾ ਪੰਜਾਬ ਦੇ ਵਿੱਚ, ਕਿਉਂਕਿ ਇੱਕ ਵੱਡੀ ਸਿਆਸੀ ਤਬਦੀਲੀ ਪੰਜਾਬ 'ਚ ਹੋਈ ਆ ਚੋਣਾਂ ਦੇ ਵਿੱਚ, ਤਾਂ ਕੀ ਇਹ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਆ? ਕੌਣ ਹੈ ਇਸ ਘਟਨਾ ਦੇ ਪਿੱਛੇ? ਹਾਲੇ ਤੱਕ ਇਹ ਸਾਫ਼ ਨਹੀਂ ਹੋ ਪਾ ਰਿਹਾ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੌਕੇ ਦੇ ਉੱਤੇ ਜਿਹੜੇ ਲੋਕ ਮੌਜੂਦ ਨੇ ਉਹਨਾਂ ਤੋਂ ਸਾਰੀ ਜਾਣਕਾਰੀ ਜਿਹੜੀ ਲਈਏ ਤੇ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੀਏ। ਤਾਂ ਅਸੀਂ ਸੰਦੀਪ ਸਿੰਘ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਨੇ, ਉਹ ਮੌਕੇ ਤੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕੀ ਮੌਕੇ ਦੇ ਉੱਤੇ ਸਥਿਤੀ ਆ।
ਹੈਲੋ ਸੰਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ ਜੀ ਟੀਵੀ 84 ਚੈਨਲ ਤੋਂ। ਹਾਂਜੀ ਭਾਈ ਸਾਹਿਬ। ਤੇ ਇਹ ਜਿਹੜਾ ਟਾਂਡੇ ਘਟਨਾ ਵਾਪਰੀ ਆ, ਸਾਡੇ ਕੋਲ ਰਿਪੋਰਟ ਆਈ ਆ ਕਿ ਕੁਝ ਗਾਵਾਂ ਨੇ ਜਿਹੜੀਆਂ ਜਿਨ੍ਹਾਂ ਨੂੰ ਕਿ ਬੜੀ ਬੁਰੀ ਤਰ੍ਹਾਂ ਜਿਹੜਾ ਆ ਉਹ ਵੱਢਿਆ ਗਿਆ ਤੇ ਵੱਢ ਕੇ ਸੁੱਟਿਆ ਗਿਆ ਇੱਥੇ ਟਾਂਡੇ। ਤਾਂ ਸਾਨੂੰ ਪਤਾ ਹਾਂਜੀ। ਲੱਗਾ ਜੀ ਤੁਸੀਂ ਉੱਥੇ ਮੌਕੇ ਤੇ ਹੋ, ਤੇ ਕੀ ਸਥਿਤੀ ਹੈ ਜੀ ਹੁਣ ਇੱਥੇ, ਕੀ ਘਟਨਾ ਕੀ ਵਾਪਰੀ ਹੈ ਇਹ? ਘਟਨਾ ਭਾਈ ਸਾਹਿਬ ਇੱਥੇ ਮਤਲਬ ਕਾਫੀ ਜ਼ੁਲਮ ਹੋਇਆ ਜੀ, ਮਤਲਬ ਬਹੁਤ ਬੁਰੀ ਤਰ੍ਹਾਂ ਨਾਲ ਜਿਹੜੇ ਗਾਈਆਂ ਹੈਗੀਆਂ ਡਿਸਟਰੋਏ ਕੀਤੀਆਂ ਹੋਈਆਂ ਜੀ। ਓਕੇ ਜੀ, ਇਹ ਕਿੰਨੀਆਂ ਗਾਵਾਂ ਨੇ ਜੀ? ਹਾਂਜੀ, ਗਾਵਾਂ ਇਹ 19 ਗਾਵਾਂ ਦੇ ਸਿਰ ਇੱਥੇ ਜਿਹੜੇ ਹੈਗੇ ਨੇ ਪਏ ਹੋਏ ਆ ਜੀ। ਅੱਛਾ ਜੀ। ਤੇ ਮਤਲਬ ਉਹਨਾਂ ਨੂੰ ਵੱਢਿਆ ਵੀ ਨਹੀਂ ਪੂਰੀ ਤਰ੍ਹਾਂ, ਕਿ ਕਿਸੇ ਨੇ ਬੀਫ ਵੇਚਣ ਵਾਲੇ ਜਿਹੜੇ ਹੁੰਦੇ ਆ, ਮਾਸ ਜਿਹੜੇ ਤਸਕਰੀ ਕਰਦੇ ਆ, ਅੱਛਾ ਜੀ। ਉਹਨਾਂ ਨੇ ਮਤਲਬ ਹਾਂਜੀ ਉਹਨੇ ਵੱਢ ਟੋਕ ਕੀਤੀ ਹੋਈ ਹੈ ਜੀ। ਮਤਲਬ ਸਾਰੇ ਅੰਗ ਜਿਹੜੇ ਖਿਲਰੇ ਹੋਏ ਨੇ ਉੱਥੇ, ਤੇ ਕੋਸ਼ਿਸ਼ ਉਹਨਾਂ ਨੇ ਮਤਲਬ ਜਿੰਨਾ ਹੀ ਜਲਦਬਾਜ਼ੀ ਵਿੱਚ ਉਹ ਲਿਜਾ ਸਕੇ ਮਾਸ ਵਗੈਰਾ ਉਹਦਾ ਜਿਹੜਾ ਹੈਗਾ ਉਹ, ਤੇ ਉਹਨਾਂ ਦੇ ਟੁਕੜੇ ਜਿਹੜੇ ਸਰੀਰ ਦੇ ਹੁੰਦੇ ਆ ਉਹ ਲੈ ਗਏ ਨੇ। ਜ਼ਿਆਦਾਤਰ ਪਿੰਜਰ ਪਿਆ ਹੋਇਆ ਜਾਂ ਜਿਹੜਾ ਮਤਲਬ ਵੈਸੇ ਵੇਸਟ ਮਾਲ ਵਾ ਉਹ ਸੁੱਟਿਆ ਹੋਇਆ, ਤੇ ਹੱਥ ਪੈਰ ਪਏ ਹੋਏ ਨੇ। ਅੱਛਾ, ਇਹ ਲੱਗ ਰਿਹਾ ਕਿ ਜਿਹੜੇ ਮਾਸ ਦੀ ਤਸਕਰੀ ਕਰਦੇ ਲੋਕ ਨੇ ਉਹਨਾਂ ਵੱਲੋਂ ਇਸ ਵਾਰਦਾਤ ਨੂੰ, ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹਾਂਜੀ ਬਿਲਕੁਲ ਜੀ। ਇਹ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਇੱਥੇ ਮੌਕੇ ਤੇ? ਪੁਲਿਸ ਪ੍ਰਸ਼ਾਸਨ ਨਾਲ ਹਜੇ ਇੱਕ ਦੋ ਨਾਲ ਗੱਲ ਕੀਤੀ, 2 ਦਿਨ ਥਾਣੇ ਦੀ ਪੁਲਿਸ ਇੱਥੇ ਆਈ ਹੋਈ ਹੈ, ਤੇ ਹਜੇ ਮੇਨ ਕਿਸੇ ਆਫਿਸਰ ਨਾਲ ਮੇਰੀ ਹਜੇ ਗੱਲ ਨਹੀਂ ਹੋਈ। ਉਹ ਵੈਸੇ ਦੱਸ ਰਹੇ ਨੇ ਜੀ ਗਾਈਆਂ ਇੱਥੇ ਵੱਢ ਕੇ ਸੁੱਟੀਆਂ ਹੋਈਆਂ ਜੀ, ਤੇ ਹਜੇ ਕੋਈ ਮੌਕੇ ਦਾ ਅਫਸਰ ਤੇ ਮੇਰੇ ਕੋਈ ਮੱਥੇ ਨਹੀਂ ਲੱਗਾ। ਤੇ ਹੋਰ ਇੱਥੇ ਮਾਹੌਲ ਕਿਵੇਂ ਦਾ ਜੀ? ਸ਼ਹਿਰ 'ਚ ਕੋਈ ਤਣਾਅ ਦੀ ਸਥਿਤੀ ਤੇ ਨਹੀਂ? ਤਾਂ ਹਜੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਜੀ। ਅੱਛਾ ਜੀ। ਰੋਡ ਜਾਮ ਕੀਤਾ ਹੋਇਆ ਹੈ, ਜਿਹੜਾ ਫੋਕਲ ਪੁਆਇੰਟ ਹੈਗਾ ਉਹਦੇ ਬਿਲਕੁਲ ਐਨ ਸਾਹਮਣੇ ਰੋਡ ਦੇ ਉੱਪਰ ਜਿਹੜਾ ਉਹ ਜਾਮ ਲਗਾਇਆ ਹੋਇਆ, ਧਰਨਾ ਦੇ ਰਹੇ ਨੇ। ਹਿੰਦੂ ਸੰਗਠਨ ਵੀ ਹੈ, ਕੁਛ ਹੋਰ ਵੀ ਜਥੇਬੰਦੀਆਂ ਨਾਲ ਆ ਕੇ ਬੈਠੀਆਂ ਹੋਈਆਂ। ਤੇ ਹਾਂਜੀ, ਤੇ ਇਹ ਕਿਹੜੀ ਜਗ੍ਹਾ ਤੇ ਵਾਪਰੀ? ਸ਼ਹਿਰ 'ਚ ਘਟਨਾ ਕਿੱਥੇ ਵਾਪਰੀ ਹੈ ਜੀ? ਇਹ ਕਿੱਥੇ ਗਾਵਾਂ ਨੂੰ ਸੁੱਟਿਆ ਗਿਆ? ਸ਼ਹਿਰ ਤੋਂ ਜਿਹੜਾ ਹਾਈਵੇ ਹੈਗਾ ਨਹੀਂ, ਉੱਥੇ ਆਈ ਥਿੰਕ ਵੱਢ ਟੁੱਕ ਵੀ ਉੱਥੇ ਹੋਈ ਹੈ ਤਾਂ ਤੇ ਮੌਕੇ ਤੇ, ਜਿਸ ਤਰ੍ਹਾਂ ਖੂਨ ਡੁੱਲਿਆ ਹੋਇਆ ਆਲੇ ਦੁਆਲੇ ਸਾਰੀ ਸਾਈਡ ਤੇ ਨਾ। ਵੱਢ ਟੁੱਕ ਵੀ ਇੱਥੇ ਖੇਤਾਂ ਦੇ ਵਿੱਚ ਰੇਲਵੇ ਲਾਈਨ ਹੈ, ਫੋਕਲ ਪੁਆਇੰਟ ਦੇ ਬਿਲਕੁਲ ਸਾਹਮਣੇ ਜਿਹੜਾ ਟਾਂਡੇ ਦਾ ਫੋਕਲ ਪੁਆਇੰਟ ਹੈ ਉਹਦੇ ਬਿਲਕੁਲ ਸਾਹਮਣੇ ਰੇਲਵੇ ਲਾਈਨ ਹੈ ਜੀ। ਉਹਦੇ ਨਾਲ ਇੱਕ ਖਾਲੀ ਜਗ੍ਹਾ ਪਈ ਹੋਈ ਹੈ, ਉੱਥੇ ਜਿਹੜੀ ਇਹ ਇਸ ਤਰ੍ਹਾਂ ਕੀਤਾ ਹੋਇਆ ਜੀ ਜੋ ਬਣਾਉਣਾ। ਇਹ ਕਿਵੇਂ ਇੱਥੇ ਆਬਾਦੀ ਘੱਟ ਆ ਜੀ ਲੋਕਾਂ ਦਾ, ਆਂਦਕ ਜਾਂਦਕ ਲੋਕਾਂ ਦੀ ਇੱਥੇ ਨਹੀਂ ਰਹਿੰਦੀ? ਨਹੀਂ, ਇੱਥੇ ਜਿਹੜੀ ਰੇਲਵੇ ਲਾਈਨ ਸਾਈਡ ਤੇ ਕੋਈ ਆਬਾਦੀ ਨਹੀਂ ਆ, ਕੋਈ ਘਰ ਨਹੀਂ ਆ, ਖੇਤ ਨੇ, ਖੇਤਾਂ ਦੇ ਆਸ-ਪਾਸ ਜਿਹੜਾ ਸਾਈਡ ਤੇ ਕੀਤਾ ਹੋਇਆ ਜੀ। ਸੋ ਸੰਦੀਪ ਸਿੰਘ ਨੇ ਜਿਵੇਂ ਦੱਸਿਆ ਆ ਕਿ ਜਿਹੜੀ ਮੌਕੇ ਦੇ ਉੱਤੇ ਸਥਿਤੀ ਆ ਕਿ ਕਿਵੇਂ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਨੇ, ਤੇ ਹਜੇ ਤੱਕ ਫਿਲਹਾਲ ਇਹ ਸਪਸ਼ਟ ਨਹੀਂ ਹੋ ਪਾ ਰਿਹਾ ਕਿ ਕੌਣ ਇਸ ਘਟਨਾ ਦੇ ਪਿੱਛੇ ਆ। ਸੰਦੀਪ ਸਿੰਘ ਮੁਤਾਬਕ ਕਿ ਜਿਵੇਂ ਤਸਕਰ ਹੁੰਦੇ ਨੇ, ਜਿਵੇਂ ਤਸਕਰੀ ਕਰਦੇ ਨੇ ਬੀਫ ਦੀ, ਤੇ ਮਾਸ ਦੀ ਤਸਕਰੀ ਕਰਨ ਵਾਲੇ ਜਿਵੇਂ ਮਾਸ ਕੱਢ ਕੇ ਲੈ ਗਏ ਨੇ, ਤੇ ਗਾਵਾਂ ਦੇ ਬੜੇ ਹੋਰ ਹਿੱਸੇ ਜਿਹੜੇ ਆ ਉਹ ਲੈ ਗਏ ਨੇ, ਤੇ ਉੱਥੇ ਜਿਹੜਾ ਪਿੰਜਰ ਆ ਉਹ ਸੁੱਟ ਗਏ ਨੇ। ਤਾਂ ਇਹ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ ਗਿਆ? ਇੱਕ ਸੁੰਨਸਾਨ ਥਾਂ ਸ਼ਹਿਰ ਦੀ ਚੁਣੀ ਗਈ ਆ ਜਿੱਥੇ ਲੋਕਾਂ ਦੀ ਆਵਾਜਾਈ ਨਹੀਂ ਆ, ਰੇਲਵੇ ਸਟੇਸ਼ਨ ਦੇ ਨੇੜੇ ਦੱਸਿਆ ਜਾ ਰਿਹਾ ਹੈ। ਜਿਵੇਂ ਸੰਦੀਪ ਸਿੰਘ ਨੇ ਦੱਸਿਆ, ਤੁਸੀਂ ਸਾਰੀ ਗੱਲ ਸੁਣੀ ਆ। ਤਾਂ ਹੁਣ ਸਨਾਤਨ ਸਭਾ ਦੇ ਆਗੂ ਵੀ ਸਾਡੇ ਨਾਲ ਜੁੜ ਰਹੇ ਨੇ, ਬਹਿਲ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਤੇ ਬਹਿਲ ਸਾਹਿਬ ਦੇ ਨਾਲ ਉਹਨਾਂ ਤੋਂ ਜਾਣਦੇ ਆ ਕਿ ਕੀ ਇਸ ਘਟਨਾ ਨੂੰ ਉਹ ਕਿਵੇਂ ਸਮਝ ਰਹੇ ਨੇ, ਹਿੰਦੂ ਭਾਈਚਾਰੇ ਦਾ ਇਸ ਘਟਨਾ ਦੇ ਉੱਤੇ ਕੀ ਕਮੈਂਟ ਆ, ਕੀ ਟਿੱਪਣੀਆਂ ਨੇ। ਤਾਂ ਬਹਿਲ ਸਾਹਿਬ ਨੂੰ ਅਸੀਂ ਕਾਲ ਤੇ ਲੈ ਰਹੇ ਹਾਂ, ਬਹਿਲ ਸਾਹਿਬ ਤੋਂ ਜਾਣਦੇ ਆ ਕਿ ਉਹਨਾਂ ਦਾ ਕੀ ਕਹਿਣਾ ਇਸ ਘਟਨਾ ਬਾਰੇ। ਹੈਲੋ, ਹਾਂਜੀ ਦੀਪਕ ਬਹਿਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ ਟੀਵੀ 84 ਤੋਂ ਜਰਨਲਿਸਟ। ਹਾਂਜੀ ਹਾਂਜੀ ਹਾਂਜੀ, ਜਿਹੜੀ ਅਜੇ ਮੰਦਭਾਗੀ ਘਟਨਾ ਵਾਪਰੀ ਹੈ ਜੀ ਇੱਥੇ, ਇਹ ਕੀ ਲੱਗ ਰਿਹਾ ਜੀ? ਇਹਦੇ ਪਿੱਛੇ ਤੁਹਾਨੂੰ ਕੀ ਕੋਈ ਸਾਜ਼ਿਸ਼ ਲੱਗ ਰਹੀ ਆ? ਭਾਈ ਸਾਹਿਬ ਦੇਖੋ, ਮੈਂ ਸ਼੍ਰੀ ਸਨਾਤਨ ਧਰਮ ਸਭਾ ਟਾਂਡਾ ਉੜਮੜ ਦਾ ਪ੍ਰਧਾਨ ਵੀ ਹਾਂ। ਠੀਕ ਹੈ ਜੀ। ਅਸੀਂ ਅੱਜ ਇਸ ਵੇਲੇ, ਕਿਉਂਕਿ ਇਹ ਘਟਨਾ ਹੁਣੇ ਵਾਪਰੀ ਆ ਅੱਜ ਤੋਂ ਕੁਝ ਘੰਟੇ ਪਹਿਲਾਂ, ਇਸ ਵੇਲੇ ਕੁਝ ਕਹਿ ਦੇਣਾ ਕਿ ਇਹ ਘਟਨਾ ਕਿਸੇ ਚੀਜ਼ ਨਾਲ ਜੋੜ ਦੇਣਾ ਜਲਦਬਾਜ਼ੀ ਹੋਊਗੀ, ਪਰ ਇਹ ਬਹੁਤ ਨਿੰਦਣਯੋਗ ਘਟਨਾ ਹੈ। ਇਹ ਇੱਕ ਜ਼ੁਲਮ ਆ, ਇਹ ਇੱਕ ਸਮੂਹਿਕ ਗਊ ਦਾ ਹੱਤਿਆਕਾਂਡ ਆ। ਇਹਨੂੰ ਕਿਸੇ ਤਸਕਰਾਂ ਨਾਲ ਜੋੜ ਕੇ ਦੇਖ ਲੈਣਾ ਵੀ ਬੇਵਕੂਫੀ ਹੋਊਗੀ। ਪਰ ਕੀ ਜਗ੍ਹਾ ਨੂੰ, ਟਾਂਡਾ ਨੂੰ ਚੁਣਿਆ ਗਿਆ, ਉਸ ਜਗ੍ਹਾ ਨੂੰ ਚੁਣਿਆ ਗਿਆ, ਉਹਨਾਂ ਖੇਤਾਂ ਨੂੰ ਚੁਣਿਆ ਗਿਆ, ਕਿਹੜੇ ਬੰਦੇ ਇਹਦੇ 'ਚ ਇਨਵੋਲਵ ਸੀਗੇ, ਕਿੱਦਾਂ ਉਹ ਆਰੇ ਮਸ਼ੀਨਾਂ ਲੈ ਕੇ ਆਏ, ਕਿੱਦਾਂ ਇੱਥੇ ਸਲੋਟਿੰਗ ਕੀਤੀ ਗਈ ਉਹਨਾਂ ਦੀ, ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਹੈ। ਪਰ ਫਿਰ ਸਾਡੀ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਇੱਕੋ ਰਿਕੁਐਸਟ ਆ ਕਿ ਇਹਦੇ ਖਿਲਾਫ ਪਹਿਲਾਂ FIR ਲੌਜ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਏ, ਤੇ ਜਾਂਚ ਦਾ ਵਿਸ਼ਾ ਬਣਾ ਕੇ ਇਸ ਗੱਲ ਨੂੰ, ਜਿਹਦੇ ਨਾਲ ਲੋਕਾਂ ਦੇ ਹਿਰਦੇ ਬਲੁੰਦਰੇ ਹੋਏ ਇਸ ਘਟਨਾ ਨਾਲ, ਕਿਉਂਕਿ ਇਹ ਇਕੱਲੀ ਹਿੰਦੂ ਸਮਾਜ ਦੀ, ਸਿੱਖ ਸਮਾਜ ਦੀ ਜਾਂ ਕਿਸੇ ਹੋਰ ਕਾਸਟ, ਕਲਰ ਐਂਡ ਕਰੀਡ ਦੀ ਨਹੀਂ, ਇਹ ਹੱਤਿਆਕਾਂਡ ਹੋਇਆ। ਇਹ ਸਾਰੇ ਧਰਮਾਂ ਦਾ ਸਾਂਝਾ ਇੱਕ ਹੱਤਿਆਕਾਂਡ ਕੀਤਾ ਗਿਆ,
ਗਊ ਮਾਤਾ ਦੇ ਰੂਪ ਦੇ ਵਿੱਚ ਉਹਦਾ ਕਤਲ ਕਰਕੇ ਤੇ ਜਲਦ ਤੋਂ ਜਲਦ ਅਸੀਂ ਉਹ ਕਰ ਲੈਂਦੇ ਹਾਂ। ਨਹੀਂ ਬਿਲਕੁਲ ਜੀ ਬਹਿਲ ਸਾਹਿਬ, ਜਿਹੜੀ ਤੁਸੀਂ ਇਹ ਗੱਲ ਕੀਤੀ ਆ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ, ਤਾਂ ਹੁਣ ਜਿਹੜਾ ਇਹ ਧਰਨਾ ਲਾਇਆ ਗਿਆ, ਸੜਕ ਜਾਮ ਕੀਤੀ ਗਈ ਹੈ, ਕਦੋਂ ਤੱਕ ਤੁਸੀਂ ਇਹ ਧਰਨਾ ਜਾਰੀ ਰੱਖੋਗੇ ਜੀ? ਅਜੇ ਤੱਕ ਸਾਡਾ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਤੈਅ ਹੋਇਆ, ਉਹ ਕਾਮਨ ਮਿਨੀਮਮ ਪ੍ਰੋਗਰਾਮ ਇਹ ਤੈਅ ਹੋਇਆ ਕਿ ਜਦੋਂ ਤੱਕ ਇਸ ਮਸਲੇ ਦੇ ਸੰਬੰਧ ਦੇ ਵਿੱਚ ਕੋਈ ਸਾਰਥਕ ਨਤੀਜੇ ਨਹੀਂ ਆਉਂਦੇ ਆ, ਉਦੋਂ ਤੱਕ ਇਸ ਧਰਨੇ ਨੂੰ ਇੱਦਾਂ ਹੀ ਜਿਹੜਾ ਆ ਜਾਰੀ ਰੱਖਿਆ ਜਾਊਗਾ। ਇਹਦਾ ਇੱਕ ਰੁਖ ਬਦਲਿਆ ਜਾ ਸਕਦਾ ਪੁਲਿਸ ਸਟੇਸ਼ਨ ਦੇ ਸਾਹਮਣੇ ਦਾ, ਜਾਂ ਜੋ ਜਥੇਬੰਦੀਆਂ ਸਾਰੀਆਂ ਅੱਜ ਇਕੱਠੀਆਂ ਹੋਈਆਂ ਉਹਨਾਂ ਨਾਲ ਗੱਲਬਾਤ ਕਰਕੇ ਕੀ ਆਪਾਂ ਇੱਥੇ ਉਡੀਕ ਰਹੇ ਹਾਂ। ਤੇ ਬਹਿਲ ਸਾਹਿਬ, ਜਿਹੜਾ ਜਿਵੇਂ ਚੋਣਾਂ ਤੋਂ ਬਿਲਕੁਲ ਬਾਅਦ ਹਜੇ ਨਵੀਂ ਸਰਕਾਰ ਨੇ ਸਹੁੰ ਵੀ ਚੁੱਕਣੀ ਆ, ਤੇ ਜਿਸ ਤਰ੍ਹਾਂ ਅਜੇ ਇਹਦੇ ਉੱਪਰ ਕੋਈ ਵੀ ਟਿੱਪਣੀ ਕਰਨੀ, ਕਿਉਂਕਿ ਮੈਂ ਨਹੀਂ ਸਮਝਦਾ, ਮੇਰਾ ਜਾਤੀ ਤੌਰ ਦੇ ਉੱਤੇ ਵੀ ਤਜਰਬਾ ਆ, ਮੈਂ ਇਹ ਨਹੀਂ ਸਮਝਦਾ ਕਿ ਕੋਈ ਵੀ ਇਸ ਗੱਲ ਨੂੰ ਕਿਸੇ ਰਾਜਨੀਤਿਕ ਐਂਗਲ ਦੇ ਨਾਲ ਜੋੜ ਦਿੱਤਾ ਜਾਏ। ਲਾਅ ਐਂਡ ਆਰਡਰ ਦੀ ਘਟਨਾ ਆ, ਇੱਕ ਬਹੁਤ ਮੰਦਭਾਗੀ ਘਟਨਾ ਆ, ਇਹਦਾ ਟਾਈਮ ਦਿੱਤਾ ਜਾਏ, ਇਹ ਟਾਈਮ ਦੇ ਵਿੱਚ ਸਾਹਮਣੇ ਦੋਸ਼ੀ ਆਉਣ ਤਾਂ ਕਿ ਫੇਰ ਹੀ ਕਿਸੇ ਨਾ ਕਿਸੇ ਨੂੰ ਕੁਛ ਕਿਹਾ ਜਾ ਸਕੇ। ਬਿਲਕੁਲ ਬਹਿਲ ਸਾਹਿਬ, ਧੰਨਵਾਦ ਜੀ ਤੁਹਾਡਾ। ਅਸੀਂ ਮਤਲਬ ਬੜਾ ਇਹ ਜਿਹੜਾ ਇੱਕ ਘਟਨਾ ਵਾਪਰੀ ਆ, ਬੜੀ ਨਿੰਦਣਯੋਗ ਘਟਨਾ ਆ, ਤੇ ਗੱਲਬਾਤ ਕਰਨ ਲਈ ਧੰਨਵਾਦ ਜੀ। ਪੰਜਾਬ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਹੀ ਇੱਕ ਵੱਡੀ ਘਟਨਾ ਵਾਪਰੀ ਹੈ। ਹਾਲੇ ਨਵੀਂ ਸਰਕਾਰ ਨੇ ਸਹੁੰ ਨਹੀਂ ਚੁੱਕੀ, ਪਰ ਪੰਜਾਬ ਦੇ ਦੁਆਬਾ ਇਲਾਕੇ ਤੋਂ ਟਾਂਡੇ ਸ਼ਹਿਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ, ਜਿੱਥੇ 19 ਦੇ ਕਰੀਬ ਗਾਵਾਂ ਨੂੰ ਬੜੀ ਬੁਰੀ ਤਰ੍ਹਾਂ ਵੱਢ ਕੇ ਤੇ ਸੁੱਟਿਆ ਗਿਆ ਆ। ਇਹ ਖਬਰ ਟਾਂਡੇ ਤੋਂ ਸਾਹਮਣੇ ਆ ਰਹੀ ਆ, ਜਿੱਥੇ 19 ਦੇ ਕਰੀਬ ਗਾਵਾਂ ਨੂੰ ਜਿਨ੍ਹਾਂ ਦੇ ਸਿਰ ਵੱਢ ਦਿੱਤੇ ਗਏ ਤੇ ਹੋਰ ਬੁਰੀ ਤਰ੍ਹਾਂ ਵੱਢਿਆ ਗਿਆ ਤੇ ਵੱਢ ਕੇ ਉੱਥੇ ਸੁੱਟਿਆ ਗਿਆ ਆ, ਜਿਸ ਕਰਕੇ ਟਾਂਡੇ ਦੇ ਵਿੱਚ ਮਾਹੌਲ ਜਿਹੜਾ ਆ ਉਹ ਤਣਾਅਪੂਰਨ ਬਣਿਆ ਹੋਇਆ ਆ। ਇਸ ਸਮੇਂ ਟਾਂਡੇ ਦੇ ਵਿੱਚ ਮੁੱਖ ਮਾਰਗ ਦੇ ਉੱਤੇ ਹਿੰਦੂ ਜਥੇਬੰਦੀਆਂ ਤੇ ਹੋਰ ਸ਼ਹਿਰ ਦੀਆਂ ਸਥਾਨਕ ਜਥੇਬੰਦੀਆਂ ਵੱਲੋਂ ਸੜਕ ਜਾਮ ਕਰ ਦਿੱਤੀ ਗਈ ਆ, ਤੇ ਵੱਡਾ ਇਕੱਠ ਜਿਹੜਾ ਆ ਉਹ ਮੌਕੇ ਤੇ ਹੋ ਚੁੱਕਿਆ ਆ। 3 ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਆ ਉਹ ਟਾਂਡੇ ਪਹੁੰਚੀ ਹੋਈ ਆ ਤੇ ਸਥਿਤੀ ਤਣਾਅਪੂਰਨ ਆ। ਤਾਂ ਇਹ ਵੱਡੀ ਅਪਡੇਟ ਜਿਹੜੀ ਆ, ਇਹ ਵੱਡੀ ਖਬਰ ਆ, ਪੰਜਾਬ ਦੇ ਦੁਆਬਾ ਇਲਾਕੇ ਤੋਂ ਸਾਹਮਣੇ ਆ ਰਹੀ ਆ ਕਿ ਗਾਵਾਂ ਨੂੰ ਬੁਰੀ ਤਰ੍ਹਾਂ ਵੱਢਿਆ ਗਿਆ ਹੈ ਤੇ ਵੱਢ ਕੇ ਟਾਂਡੇ ਦੇ ਵਿੱਚ ਸੁੱਟਿਆ ਗਿਆ ਆ। ਤਾਂ ਕੌਣ ਇਹ ਸਾਰੀ ਘਟਨਾ ਦੇ ਪਿੱਛੇ ਆ? ਇਸ ਘਟਨਾ ਨੂੰ ਇਹ ਘਟਨਾ ਇੱਕ ਸਾਜ਼ਿਸ਼ ਦੇ ਤੌਰ ਤੇ ਕੀਤੀ ਗਈ ਆ? ਕੀ ਇਹ ਘਟਨਾ ਪੰਜਾਬ ਦੇ ਵਿੱਚ, ਕਿਉਂਕਿ ਇੱਕ ਵੱਡੀ ਸਿਆਸੀ ਤਬਦੀਲੀ ਪੰਜਾਬ 'ਚ ਹੋਈ ਆ ਚੋਣਾਂ ਦੇ ਵਿੱਚ, ਤਾਂ ਕੀ ਇਹ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਆ? ਕੌਣ ਹੈ ਇਸ ਘਟਨਾ ਦੇ ਪਿੱਛੇ? ਹਾਲੇ ਤੱਕ ਇਹ ਸਾਫ਼ ਨਹੀਂ ਹੋ ਪਾ ਰਿਹਾ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੌਕੇ ਦੇ ਉੱਤੇ ਜਿਹੜੇ ਲੋਕ ਮੌਜੂਦ ਨੇ ਉਹਨਾਂ ਤੋਂ ਸਾਰੀ ਜਾਣਕਾਰੀ ਜਿਹੜੀ ਲਈਏ ਤੇ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੀਏ। ਤਾਂ ਅਸੀਂ ਸੰਦੀਪ ਸਿੰਘ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਨੇ, ਉਹ ਮੌਕੇ ਤੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕੀ ਮੌਕੇ ਦੇ ਉੱਤੇ ਸਥਿਤੀ ਆ। ਹੈਲੋ ਸੰਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ ਜੀ, TV 84 ਚੈਨਲ ਤੋਂ। ਹਾਂਜੀ ਭਾਈ ਸਾਹਿਬ। ਤੇ ਇਹ ਜਿਹੜਾ ਟਾਂਡੇ ਘਟਨਾ ਵਾਪਰੀ ਆ, ਸਾਡੇ ਕੋਲ ਰਿਪੋਰਟ ਆਈ ਆ ਕਿ ਕੁਝ ਗਾਵਾਂ ਨੇ ਜਿਹੜੀਆਂ, ਜਿਨ੍ਹਾਂ ਨੂੰ ਕਿ ਬੜੀ ਬੁਰੀ ਤਰ੍ਹਾਂ ਜਿਹੜਾ ਆ ਉਹ ਵੱਢਿਆ ਗਿਆ ਤੇ ਵੱਢ ਕੇ ਸੁੱਟਿਆ ਗਿਆ ਇੱਥੇ ਟਾਂਡੇ। ਤਾਂ ਸਾਨੂੰ ਪਤਾ ਲੱਗਿਆ ਜੀ ਤੁਸੀਂ ਉੱਥੇ ਮੌਕੇ ਤੇ ਹੋ, ਤੇ ਕੀ ਸਥਿਤੀ ਹੈ ਜੀ ਹੁਣ ਇੱਥੇ? ਕੀ ਘਟਨਾ ਕੀ ਵਾਪਰੀ ਹੈ ਇਹ? ਘਟਨਾ ਭਾਈ ਸਾਹਿਬ ਇੱਥੇ ਮਤਲਬ ਕਾਫੀ ਜ਼ੁਲਮ ਹੋਇਆ ਜੀ, ਮਤਲਬ ਬਹੁਤ ਬੁਰੀ ਤਰ੍ਹਾਂ ਨਾਲ ਜਿਹੜੇ ਗਾਈਆਂ ਹੈਗੀਆਂ ਡਿਸਟਰੋਏ ਕੀਤੀਆਂ ਹੋਈਆਂ ਜੀ। ਓਕੇ, ਇਹ ਕਿੰਨੀਆਂ ਗਾਵਾਂ ਨੇ ਜੀ? ਹਾਂਜੀ, ਗਾਵਾਂ ਇਹ 19 ਗਾਵਾਂ ਦੇ ਸਿਰ ਇੱਥੇ ਜਿਹੜੇ ਹੈਗੇ ਨੇ ਪਏ ਹੋਏ ਆ ਜੀ। ਅੱਛਾ ਜੀ। ਤੇ ਮਤਲਬ ਉਹਨਾਂ ਨੂੰ ਵੱਢਿਆ ਵੀ ਨਹੀਂ ਪੂਰੀ ਤਰ੍ਹਾਂ, ਕਿ ਕਿਸੇ ਨੇ ਬੀਫ ਵੇਚਣ ਵਾਲੇ ਜਿਹੜੇ ਹੁੰਦੇ ਆ, ਮਾਸ ਜਿਹੜੇ ਤਸਕਰੀ ਕਰਦੇ ਆ, ਅੱਛਾ ਜੀ, ਉਹਨਾਂ ਨੇ ਮਤਲਬ ਹਾਂਜੀ ਵੱਢ ਟੋਕ ਕੀਤੀ ਹੋਈ ਹੈ ਜੀ। ਮਤਲਬ ਸਾਰੇ ਅੰਗ ਜਿਹੜੇ ਖਿਲਰੇ ਹੋਏ ਨੇ ਉੱਥੇ, ਤੇ ਕੋਸ਼ਿਸ਼ ਉਹਨਾਂ ਨੇ ਮਤਲਬ ਜਿੰਨਾ ਹੀ ਜਲਦਬਾਜ਼ੀ ਵਿੱਚ ਉਹ ਲਿਜਾ ਸਕੇ ਮਾਸ ਵਗੈਰਾ ਉਹਦਾ ਜਿਹੜਾ ਹੈਗਾ ਉਹ, ਤੇ ਉਹਨਾਂ ਦੇ ਟੁਕੜੇ ਜਿਹੜੇ ਸਰੀਰ ਦੇ ਹੁੰਦੇ ਆ ਉਹ ਲੈ ਗਏ ਨੇ। ਜ਼ਿਆਦਾਤਰ ਪਿੰਜਰ ਪਿਆ ਹੋਇਆ, ਜਾਂ ਜਿਹੜਾ ਮਤਲਬ ਵੈਸੇ ਵੇਸਟ ਵਾਲਾ ਵਾ ਉਹ ਸੁੱਟਿਆ ਹੋਇਆ, ਤੇ ਹੱਥ ਪੈਰ ਪਏ ਹੋਏ ਨੇ। ਅੱਛਾ, ਇਹ ਲੱਗ ਰਿਹਾ ਕਿ ਜਿਹੜੇ ਮਾਸ ਦੀ ਤਸਕਰੀ ਕਰਦੇ ਲੋਕ ਨੇ ਉਹਨਾਂ ਵੱਲੋਂ ਇਸ ਵਾਰਦਾਤ ਨੂੰ, ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹਾਂਜੀ ਬਿਲਕੁਲ ਜੀ। ਇਹ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਇੱਥੇ ਮੌਕੇ ਤੇ? ਪੁਲਿਸ ਪ੍ਰਸ਼ਾਸਨ ਨਾਲ ਹਜੇ 1-2 ਨਾਲ ਗੱਲ ਕੀਤੀ, 2 ਦਿਨ ਥਾਣੇ ਦੀ ਪੁਲਿਸ ਇੱਥੇ ਆਈ ਹੋਈ ਹੈ, ਤੇ ਹਜੇ ਮੇਨ ਕਿਸੇ ਆਫਿਸਰ ਨਾਲ ਮੇਰੀ ਹਜੇ ਗੱਲ ਨਹੀਂ ਹੋਈ। ਉਹ ਵੈਸੇ ਦੱਸ ਰਹੇ ਨੇ ਜੀ ਗਾਈਆਂ ਇੱਥੇ ਵੱਢ ਕੇ ਸੁੱਟੀਆਂ ਹੋਈਆਂ ਜੀ, ਤੇ ਹਜੇ ਕੋਈ ਮੌਕੇ ਦਾ ਅਫਸਰ ਇੱਥੇ ਮੇਰੇ ਕੋਈ ਮੱਥੇ ਨਹੀਂ ਲੱਗਾ। ਤੇ ਹੋਰ ਇੱਥੇ ਮਾਹੌਲ ਕਿਵੇਂ ਦਾ ਜੀ? ਸ਼ਹਿਰ 'ਚ ਕੋਈ ਤਣਾਅ ਦੀ ਸਥਿਤੀ ਤੇ ਨਹੀਂ? ਤਾਂ ਹਜੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਜੀ। ਅੱਛਾ ਜੀ। ਰੋਡ ਜਾਮ ਕੀਤਾ ਹੋਇਆ ਹੈ, ਜਿਹੜਾ ਫੋਕਲ ਪੁਆਇੰਟ ਹੈਗਾ ਉਹਦੇ ਬਿਲਕੁਲ ਐਨ ਸਾਹਮਣੇ ਰੋਡ ਦੇ ਉੱਪਰ ਜਿਹੜਾ ਉਹ ਜਾਮ ਲਗਾਇਆ ਹੋਇਆ, ਧਰਨਾ ਦੇ ਰਹੇ ਨੇ। ਹਿੰਦੂ ਸੰਗਠਨ ਵੀ ਹੈ, ਕੁਛ ਹੋਰ ਵੀ ਜਥੇਬੰਦੀਆਂ ਨਾਲ ਆ ਕੇ ਬੈਠੀਆਂ ਹੋਈਆਂ,
ਤੇ ਹਾਂਜੀ ਤੇ ਇਹ ਕਿਹੜੀ ਜਗ੍ਹਾ ਤੇ ਵਾਪਰੀ? ਸ਼ਹਿਰ 'ਚ ਘਟਨਾ ਕਿੱਥੇ ਵਾਪਰੀ ਹੈ ਜੀ? ਇਹ ਕਿੱਥੇ ਗਾਵਾਂ ਨੂੰ ਸੁੱਟਿਆ ਗਿਆ? ਸ਼ਹਿਰ ਤੋਂ ਜਿਹੜਾ ਹਾਈਵੇ ਹੈਗਾ ਨਹੀਂ ਉੱਥੇ ਆਈ ਥਿੰਕ ਵੱਢ ਟੁੱਕ ਵੀ ਉੱਥੇ ਹੋਈ ਆ ਤਾਂ ਤੇ ਮੌਕੇ ਤੇ, ਜਿਸ ਤਰ੍ਹਾਂ ਖੂਨ ਡੁੱਲਿਆ ਹੋਇਆ ਆਲੇ ਦੁਆਲੇ ਸਾਰੀ ਸਾਈਡ ਤੇ ਨਾ। ਵੱਢ ਟੁੱਕ ਵੀ ਇੱਥੇ ਖੇਤਾਂ ਦੇ ਵਿੱਚ ਰੇਲਵੇ ਲਾਈਨ ਹੈ, ਫੋਕਲ ਪੁਆਇੰਟ ਦੇ ਬਿਲਕੁਲ ਸਾਹਮਣੇ ਜਿਹੜਾ ਟਾਂਡੇ ਦਾ ਫੋਕਲ ਪੁਆਇੰਟ ਹੈ ਉਹਦੇ ਬਿਲਕੁਲ ਸਾਹਮਣੇ ਰੇਲਵੇ ਲਾਈਨ ਹੈ ਜੀ, ਉਹਦੇ ਨਾਲ ਇੱਕ ਖਾਲੀ ਜਗ੍ਹਾ ਪਈ ਹੋਈ ਆ, ਉੱਥੇ ਜਿਹੜੀ ਇਹ ਇਸ ਤਰ੍ਹਾਂ ਕੀਤਾ ਹੋਇਆ ਜੀ ਜੋ ਬਣਾਉਣਾ। ਇਹ ਕਿਵੇਂ ਇੱਥੇ ਆਬਾਦੀ ਘੱਟ ਆ ਜੀ? ਲੋਕਾਂ ਦਾ ਆਂਦਕ ਜਾਂਦਕ ਲੋਕਾਂ ਦੀ ਇੱਥੇ ਨਹੀਂ ਰਹਿੰਦੀ? ਨਹੀਂ, ਇੱਥੇ ਜਿਹੜੀ ਰੇਲਵੇ ਲਾਈਨ ਸਾਈਡ ਤੇ ਕੋਈ ਆਬਾਦੀ ਨਹੀਂ ਆ, ਕੋਈ ਘਰ ਨਹੀਂ ਆ, ਖੇਤ ਨੇ, ਖੇਤਾਂ ਦੇ ਆਸ-ਪਾਸ ਜਿਹੜਾ ਸਾਈਡ ਤੇ ਕੀਤਾ ਹੋਇਆ ਜੀ। ਸੋ ਸੰਦੀਪ ਸਿੰਘ ਨੇ ਜਿਵੇਂ ਦੱਸਿਆ ਆ ਕਿ ਜਿਹੜੀ ਮੌਕੇ ਦੇ ਉੱਤੇ ਸਥਿਤੀ ਆ ਕਿ ਕਿਵੇਂ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਨੇ ਤੇ ਹਜੇ ਤੱਕ ਫਿਲਹਾਲ ਇਹ ਸਪਸ਼ਟ ਨਹੀਂ ਹੋ ਪਾ ਰਿਹਾ ਕਿ ਕੌਣ ਇਸ ਘਟਨਾ ਦੇ ਪਿੱਛੇ ਆ। ਸੰਦੀਪ ਸਿੰਘ ਮੁਤਾਬਕ ਕਿ ਜਿਵੇਂ ਤਸਕਰ ਹੁੰਦੇ ਨੇ, ਜਿਵੇਂ ਤਸਕਰੀ ਕਰਦੇ ਨੇ ਬੀਫ ਦੀ ਤੇ ਮਾਸ ਦੀ ਤਸਕਰੀ ਕਰਨ ਵਾਲੇ ਜਿਵੇਂ ਮਾਸ ਕੱਢ ਕੇ ਲੈ ਗਏ ਨੇ ਤੇ ਗਾਵਾਂ ਦੇ ਬੜੇ ਹੋਰ ਹਿੱਸੇ ਜਿਹੜੇ ਆ ਉਹ ਲੈ ਗਏ ਨੇ ਤੇ ਉੱਥੇ ਜਿਹੜਾ ਪਿੰਜਰ ਆ ਉਹ ਸੁੱਟ ਗਏ ਨੇ। ਤਾਂ ਇਹ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ ਗਿਆ? ਇੱਕ ਸੁੰਨਸਾਨ ਥਾਂ ਸ਼ਹਿਰ ਦੀ ਚੁਣੀ ਗਈ ਆ ਜਿੱਥੇ ਲੋਕਾਂ ਦੀ ਆਵਾਜਾਈ ਨਹੀਂ ਆ, ਰੇਲਵੇ ਸਟੇਸ਼ਨ ਦੇ ਨੇੜੇ ਦੱਸਿਆ ਜਾ ਰਿਹਾ ਹੈ। ਜਿਵੇਂ ਸੰਦੀਪ ਸਿੰਘ ਨੇ ਦੱਸਿਆ, ਤੁਸੀਂ ਸਾਰੀ ਗੱਲ ਸੁਣੀ ਆ। ਤਾਂ ਹੁਣ ਸਨਾਤਨ ਸਭਾ ਦੇ ਆਗੂ ਵੀ ਸਾਡੇ ਨਾਲ ਜੁੜ ਰਹੇ ਨੇ, ਬਹਿਲ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਬਹਿਲ ਸਾਹਿਬ ਦੇ ਨਾਲ ਉਹਨਾਂ ਤੋਂ ਜਾਣਦੇ ਆ ਕਿ ਕੀ ਇਸ ਘਟਨਾ ਨੂੰ ਉਹ ਕਿਵੇਂ ਸਮਝ ਰਹੇ ਨੇ, ਹਿੰਦੂ ਭਾਈਚਾਰੇ ਦਾ ਇਸ ਘਟਨਾ ਦੇ ਉੱਤੇ ਕੀ ਕਮੈਂਟ ਆ, ਕੀ ਟਿੱਪਣੀਆਂ ਨੇ। ਤਾਂ ਬਹਿਲ ਸਾਹਿਬ ਨੂੰ ਅਸੀਂ ਕਾਲ ਤੇ ਲੈ ਰਹੇ ਹਾਂ, ਬਹਿਲ ਸਾਹਿਬ ਤੋਂ ਜਾਣਦੇ ਆ ਕਿ ਉਹਨਾਂ ਦਾ ਕੀ ਕਹਿਣਾ ਇਸ ਘਟਨਾ ਬਾਰੇ। ਹੈਲੋ, ਹਾਂਜੀ ਦੀਪਕ ਬਹਿਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ, TV 84 ਤੋਂ ਜਰਨਲਿਸਟ। ਹਾਂਜੀ ਹਾਂਜੀ ਹਾਂਜੀ, ਜਿਹੜੀ ਅੱਜ ਇਹ ਮੰਦਭਾਗੀ ਘਟਨਾ ਵਾਪਰੀ ਹੈ ਜੀ ਇੱਥੇ, ਇਹ ਕੀ ਲੱਗ ਰਿਹਾ ਜੀ? ਇਹਦੇ ਪਿੱਛੇ ਤੁਹਾਨੂੰ ਕੀ ਕੋਈ ਸਾਜ਼ਿਸ਼ ਲੱਗ ਰਹੀ ਆ? ਭਾਈ ਸਾਹਿਬ ਦੇਖੋ, ਮੈਂ ਸ਼੍ਰੀ ਸਨਾਤਨ ਧਰਮ ਸਭਾ ਟਾਂਡਾ ਉੜਮੜ ਦਾ ਪ੍ਰਧਾਨ ਵੀ ਹਾਂ। ਠੀਕ ਹੈ ਜੀ। ਅਸੀਂ ਅੱਜ ਇਸ ਵੇਲੇ, ਕਿਉਂਕਿ ਇਹ ਘਟਨਾ ਹੁਣੇ ਵਾਪਰੀ ਆ ਅੱਜ ਤੋਂ ਕੁਝ ਘੰਟੇ ਪਹਿਲਾਂ, ਇਸ ਵੇਲੇ ਕੁਝ ਕਹਿ ਦੇਣਾ ਕਿ ਇਹ ਘਟਨਾ ਕਿਸੇ ਚੀਜ਼ ਨਾਲ ਜੋੜ ਦੇਣਾ ਜਲਦਬਾਜ਼ੀ ਹੋਊਗੀ, ਪਰ ਇਹ ਬਹੁਤ ਨਿੰਦਣਯੋਗ ਘਟਨਾ ਹੈ। ਇਹ ਇੱਕ ਜ਼ੁਲਮ ਆ, ਇਹ ਇੱਕ ਸਮੂਹਿਕ ਗਊ ਦਾ ਹੱਤਿਆਕਾਂਡ ਆ। ਇਹਨੂੰ ਕਿਸੇ ਤਸਕਰਾਂ ਨਾਲ ਜੋੜ ਕੇ ਦੇਖ ਲੈਣਾ ਵੀ ਬੇਵਕੂਫੀ ਹੋਊਗੀ। ਪਰ ਕੀ ਜਗ੍ਹਾ ਨੂੰ, ਟਾਂਡਾ ਨੂੰ ਚੁਣਿਆ ਗਿਆ, ਉਸ ਜਗ੍ਹਾ ਨੂੰ ਚੁਣਿਆ ਗਿਆ, ਉਹਨਾਂ ਖੇਤਾਂ ਨੂੰ ਚੁਣਿਆ ਗਿਆ, ਕਿਹੜੇ ਬੰਦੇ ਇਹਦੇ 'ਚ ਇਨਵੋਲਵ ਸੀਗੇ, ਕਿੱਦਾਂ ਉਹ ਆਰੇ ਮਸ਼ੀਨਾਂ ਲੈ ਕੇ ਆਏ, ਕਿੱਦਾਂ ਇੱਥੇ ਸਲੋਟਿੰਗ ਕੀਤੀ ਗਈ ਉਹਨਾਂ ਦੀ, ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਹੈ। ਪਰ ਫਿਰ ਹਾਰ ਸਾਡੀ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਇੱਕੋ ਰਿਕੁਐਸਟ ਆ ਕਿ ਇਹਦੇ ਖਿਲਾਫ ਪਹਿਲਾਂ FIR ਲੌਜ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਏ ਤੇ ਜਾਂਚ ਦਾ ਵਿਸ਼ਾ ਬਣਾ ਕੇ ਇਸ ਗੱਲ ਨੂੰ, ਜਿਹਦੇ ਨਾਲ ਲੋਕਾਂ ਦੇ ਹਿਰਦੇ ਬਲੁੰਦਰੇ ਹੋਏ ਆ ਇਸ ਘਟਨਾ ਨਾਲ, ਕਿਉਂਕਿ ਇਹ ਇਕੱਲੀ ਹਿੰਦੂ ਸਮਾਜ ਦੀ, ਸਿੱਖ ਸਮਾਜ ਦੀ ਜਾਂ ਕਿਸੇ ਹੋਰ ਕਾਸਟ, ਕਲਰ ਐਂਡ ਕਰੀਡ ਦੀ ਨਹੀਂ, ਇਹ ਹੱਤਿਆਕਾਂਡ ਹੋਇਆ। ਇਹ ਸਾਰੇ ਧਰਮਾਂ ਦਾ ਸਾਂਝਾ ਇੱਕ ਹੱਤਿਆਕਾਂਡ ਕੀਤਾ ਗਿਆ, ਗਊ ਮਾਤਾ ਦੇ ਰੂਪ ਦੇ ਵਿੱਚ ਉਹਦਾ ਕਤਲ ਕਰਕੇ, ਤੇ ਜਲਦ ਤੋਂ ਜਲਦ ਅਸੀਂ ਉਹ ਕਰ ਲੈਂਦੇ ਹਾਂ। ਨਹੀਂ, ਬਿਲਕੁਲ ਜੀ ਬਹਿਲ ਸਾਹਿਬ, ਜਿਹੜੀ ਤੁਸੀਂ ਇਹ ਗੱਲ ਕੀਤੀ ਆ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ, ਤਾਂ ਹੁਣ ਜਿਹੜਾ ਇਹ ਧਰਨਾ ਲਾਇਆ ਗਿਆ, ਸੜਕ ਜਾਮ ਕੀਤੀ ਗਈ ਹੈ, ਕਦੋਂ ਤੱਕ ਤੁਸੀਂ ਇਹ ਧਰਨਾ ਜਾਰੀ ਰੱਖੋਗੇ ਜੀ? ਅਜੇ ਤੱਕ ਸਾਡਾ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਤੈਅ ਹੋਇਆ, ਉਹ ਕਾਮਨ ਮਿਨੀਮਮ ਪ੍ਰੋਗਰਾਮ ਇਹ ਤੈਅ ਹੋਇਆ ਕਿ ਜਦੋਂ ਤੱਕ ਇਸ ਮਸਲੇ ਦੇ ਸੰਬੰਧ ਦੇ ਵਿੱਚ ਕੋਈ ਸਾਰਥਕ ਨਤੀਜੇ ਨਹੀਂ ਆਉਂਦੇ ਆ, ਉਦੋਂ ਤੱਕ ਇਸ ਧਰਨੇ ਨੂੰ ਇੱਦਾਂ ਹੀ ਜਿਹੜਾ ਆ ਜਾਰੀ ਰੱਖਿਆ ਜਾਊਗਾ। ਇਹਦਾ ਇੱਕ ਰੁਖ ਬਦਲਿਆ ਜਾ ਸਕਦਾ ਪੁਲਿਸ ਸਟੇਸ਼ਨ ਦੇ ਸਾਹਮਣੇ ਦਾ, ਜਾਂ ਜੋ ਜਥੇਬੰਦੀਆਂ ਸਾਰੀਆਂ ਅੱਜ ਇਕੱਠੀਆਂ ਹੋਈਆਂ ਉਹਨਾਂ ਨਾਲ ਗੱਲਬਾਤ ਕਰਕੇ ਕੀ ਆਪਾਂ ਇੱਥੇ ਉਡੀਕ ਰਹੇ। ਤੇ ਬਹਿਲ ਸਾਹਿਬ, ਜਿਹੜਾ ਜਿਵੇਂ ਚੋਣਾਂ ਤੋਂ ਬਿਲਕੁਲ ਬਾਅਦ ਹਜੇ ਨਵੀਂ ਸਰਕਾਰ ਨੇ ਸਹੁੰ ਵੀ ਚੁੱਕਣੀ ਆ, ਤੇ ਜਿਸ ਤਰ੍ਹਾਂ ਅਜੇ ਇਹਦੇ ਉੱਪਰ ਕੋਈ ਵੀ ਟਿੱਪਣੀ ਕਰਨੀ, ਕਿਉਂਕਿ ਮੈਂ ਨਹੀਂ ਸਮਝਦਾ, ਮੇਰਾ ਜਾਤੀ ਤੌਰ ਦੇ ਉੱਤੇ ਵੀ ਤਜਰਬਾ ਆ, ਮੈਂ ਇਹ ਨਹੀਂ ਸਮਝਦਾ ਕਿ ਕੋਈ ਵੀ ਇਸ ਗੱਲ ਨੂੰ ਕਿਸੇ ਰਾਜਨੀਤਿਕ ਐਂਗਲ ਦੇ ਨਾਲ ਜੋੜ ਦਿੱਤਾ ਜਾਏ। ਲਾਅ ਐਂਡ ਆਰਡਰ ਦੀ ਘਟਨਾ ਆ, ਇੱਕ ਬਹੁਤ ਮੰਦਭਾਗੀ ਘਟਨਾ ਆ, ਇਹਦਾ ਟਾਈਮ ਦਿੱਤਾ ਜਾਏ, ਇਹ ਟਾਈਮ ਦੇ ਵਿੱਚ ਸਾਹਮਣੇ ਦੋਸ਼ੀ ਆਣ ਤਾਂ ਕਿ ਫੇਰ ਹੀ ਕਿਸੇ ਨਾ ਕਿਸੇ ਨੂੰ ਪੁੱਛਿਆ ਜਾ ਸਕੇ। ਬਿਲਕੁਲ ਬਹਿਲ ਸਾਹਿਬ, ਧੰਨਵਾਦ ਜੀ ਤੁਹਾਡਾ। ਅਸੀਂ ਮਤਲਬ ਬੜਾ ਇਹ ਜਿਹੜਾ ਇੱਕ ਘਟਨਾ ਵਾਪਰੀ ਆ, ਬੜੀ ਨਿੰਦਣਯੋਗ ਘਟਨਾ ਆ, ਤੇ ਗੱਲਬਾਤ ਕਰਨ ਲਈ ਧੰਨਵਾਦ ਜੀ। ਪੰਜਾਬ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਹੀ ਇੱਕ ਵੱਡੀ ਘਟਨਾ ਵਾਪਰੀ ਹੈ। ਹਾਲੇ ਨਵੀਂ ਸਰਕਾਰ ਨੇ ਸਹੁੰ ਨਹੀਂ ਚੁੱਕੀ, ਪਰ ਪੰਜਾਬ ਦੇ ਦੁਆਬਾ ਇਲਾਕੇ ਤੋਂ ਟਾਂਡੇ ਸ਼ਹਿਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ, ਜਿੱਥੇ 19 ਦੇ ਕਰੀਬ ਗਾਵਾਂ ਨੂੰ ਬੜੀ ਬੁਰੀ ਤਰ੍ਹਾਂ ਵੱਢ ਕੇ ਤੇ ਸੁੱਟਿਆ ਗਿਆ ਆ। ਇਹ ਖਬਰ ਟਾਂਡੇ ਤੋਂ ਸਾਹਮਣੇ ਆ ਰਹੀ ਆ, ਜਿੱਥੇ 19 ਦੇ ਕਰੀਬ ਗਾਵਾਂ ਨੂੰ
ਜਿਨ੍ਹਾਂ ਦੇ ਸਿਰ ਵੱਢ ਦਿੱਤੇ ਗਏ ਤੇ ਹੋਰ ਬੁਰੀ ਤਰ੍ਹਾਂ ਵੱਢਿਆ ਗਿਆ ਤੇ ਵੱਢ ਕੇ ਉੱਥੇ ਸੁੱਟਿਆ ਗਿਆ ਆ, ਜਿਸ ਕਰਕੇ ਟਾਂਡੇ ਦੇ ਵਿੱਚ ਮਾਹੌਲ ਜਿਹੜਾ ਆ ਉਹ ਤਣਾਅਪੂਰਨ ਬਣਿਆ ਹੋਇਆ ਆ। ਇਸ ਸਮੇਂ ਟਾਂਡੇ ਦੇ ਵਿੱਚ ਮੁੱਖ ਮਾਰਗ ਦੇ ਉੱਤੇ ਹਿੰਦੂ ਜਥੇਬੰਦੀਆਂ ਤੇ ਹੋਰ ਸ਼ਹਿਰ ਦੀਆਂ ਸਥਾਨਕ ਜਥੇਬੰਦੀਆਂ ਵੱਲੋਂ ਸੜਕ ਜਾਮ ਕਰ ਦਿੱਤੀ ਗਈ ਆ ਤੇ ਵੱਡਾ ਇਕੱਠ ਜਿਹੜਾ ਆ ਉਹ ਮੌਕੇ ਤੇ ਹੋ ਚੁੱਕਿਆ ਆ। 3 ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਆ ਉਹ ਟਾਂਡੇ ਪਹੁੰਚੀ ਹੋਈ ਆ ਤੇ ਸਥਿਤੀ ਤਣਾਅਪੂਰਨ ਆ। ਤਾਂ ਇਹ ਵੱਡੀ ਅਪਡੇਟ ਜਿਹੜੀ ਆ, ਇਹ ਵੱਡੀ ਖਬਰ ਆ ਪੰਜਾਬ ਦੇ ਦੁਆਬਾ ਇਲਾਕੇ ਤੋਂ ਸਾਹਮਣੇ ਆ ਰਹੀ ਆ ਕਿ ਗਾਵਾਂ ਨੂੰ ਬੁਰੀ ਤਰ੍ਹਾਂ ਵੱਢਿਆ ਗਿਆ ਹੈ ਤੇ ਵੱਢ ਕੇ ਟਾਂਡੇ ਦੇ ਵਿੱਚ ਸੁੱਟਿਆ ਗਿਆ ਆ। ਤਾਂ ਕੌਣ ਇਹ ਸਾਰੀ ਘਟਨਾ ਦੇ ਪਿੱਛੇ ਆ? ਇਸ ਘਟਨਾ ਨੂੰ ਇਹ ਘਟਨਾ ਇੱਕ ਸਾਜ਼ਿਸ਼ ਦੇ ਤੌਰ ਤੇ ਕੀਤੀ ਗਈ ਆ? ਕੀ ਇਹ ਘਟਨਾ ਪੰਜਾਬ ਦੇ ਵਿੱਚ, ਕਿਉਂਕਿ ਇੱਕ ਵੱਡੀ ਸਿਆਸੀ ਤਬਦੀਲੀ ਪੰਜਾਬ 'ਚ ਹੋਈ ਆ ਚੋਣਾਂ ਦੇ ਵਿੱਚ, ਤਾਂ ਕੀ ਇਹ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਆ? ਕੌਣ ਇਸ ਘਟਨਾ ਦੇ ਪਿੱਛੇ ਹਾਲੇ ਤੱਕ ਇਹ ਸਾਫ਼ ਨਹੀਂ ਹੋ ਪਾ ਰਿਹਾ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੌਕੇ ਦੇ ਉੱਤੇ ਜਿਹੜੇ ਲੋਕ ਮੌਜੂਦ ਨੇ ਉਹਨਾਂ ਤੋਂ ਸਾਰੀ ਜਾਣਕਾਰੀ ਜਿਹੜੀ ਲਈਏ ਤੇ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੀਏ। ਤਾਂ ਅਸੀਂ ਸੰਦੀਪ ਸਿੰਘ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਨੇ, ਉਹ ਮੌਕੇ ਤੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕੀ ਮੌਕੇ ਦੇ ਉੱਤੇ ਸਥਿਤੀ ਆ। ਹੈਲੋ ਸੰਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ ਜੀ, TV 84 ਚੈਨਲ ਤੋਂ। ਹਾਂਜੀ ਭਾਈ ਸਾਹਿਬ। ਤੇ ਇਹ ਜਿਹੜਾ ਟਾਂਡੇ ਘਟਨਾ ਵਾਪਰੀ ਆ, ਸਾਡੇ ਕੋਲ ਰਿਪੋਰਟ ਆਈ ਆ ਕਿ ਕੁਝ ਗਾਵਾਂ ਨੇ ਜਿਹੜੀਆਂ, ਜਿਨ੍ਹਾਂ ਨੂੰ ਕਿ ਬੜੀ ਬੁਰੀ ਤਰ੍ਹਾਂ ਜਿਹੜਾ ਆ ਉਹ ਵੱਢਿਆ ਗਿਆ ਤੇ ਵੱਢ ਕੇ ਸੁੱਟਿਆ ਗਿਆ ਇੱਥੇ ਟਾਂਡੇ। ਤਾਂ ਸਾਨੂੰ ਪਤਾ ਲੱਗਿਆ ਜੀ ਤੁਸੀਂ ਉੱਥੇ ਮੌਕੇ ਤੇ ਹੋ, ਤੇ ਕੀ ਸਥਿਤੀ ਹੈ ਜੀ ਹੁਣ ਇੱਥੇ? ਕੀ ਘਟਨਾ ਕੀ ਵਾਪਰੀ ਹੈ ਇਹ? ਘਟਨਾ ਭਾਈ ਸਾਹਿਬ ਇੱਥੇ ਮਤਲਬ ਕਾਫੀ ਜ਼ੁਲਮ ਹੋਇਆ ਜੀ, ਮਤਲਬ ਬਹੁਤ ਬੁਰੀ ਤਰ੍ਹਾਂ ਨਾਲ ਜਿਹੜੇ ਗਾਈਆਂ ਹੈਗੀਆਂ ਡਿਸਟਰੋਏ ਕੀਤੀਆਂ ਹੋਈਆਂ ਜੀ। ਓਕੇ ਜੀ, ਇਹ ਕਿੰਨੀਆਂ ਗਾਵਾਂ ਨੇ ਜੀ? ਹਾਂਜੀ, ਗਾਵਾਂ ਇਹ 19 ਗਾਵਾਂ ਦੇ ਸਿਰ ਇੱਥੇ ਜਿਹੜੇ ਹੈਗੇ ਨੇ ਪਏ ਹੋਏ ਆ ਜੀ। ਅੱਛਾ ਜੀ। ਤੇ ਮਤਲਬ ਉਹਨਾਂ ਨੂੰ ਵੱਢਿਆ ਵੀ ਨਹੀਂ ਪੂਰੀ ਤਰ੍ਹਾਂ, ਕਿ ਕਿਸੇ ਨੇ ਬੀਫ ਵੇਚਣ ਵਾਲੇ ਜਿਹੜੇ ਹੁੰਦੇ ਆ, ਮਾਸ ਜਿਹੜੇ ਤਸਕਰੀ ਕਰਦੇ ਆ, ਅੱਛਾ ਜੀ, ਉਹਨਾਂ ਨੇ ਮਤਲਬ ਹਾਂਜੀ ਮਤਲਬ ਵੱਢ ਟੋਕ ਕੀਤੀ ਹੋਈ ਹੈ ਜੀ। ਮਤਲਬ ਸਾਰੇ ਅੰਗ ਜਿਹੜੇ ਖਿਲਰੇ ਹੋਏ ਨੇ ਉੱਥੇ, ਤੇ ਕੋਸ਼ਿਸ਼ ਉਹਨਾਂ ਨੇ ਮਤਲਬ ਜਿੰਨਾ ਹੀ ਜਲਦਬਾਜ਼ੀ ਵਿੱਚ ਉਹ ਲਿਜਾ ਸਕੇ ਮਾਸ ਵਗੈਰਾ ਉਹਦਾ ਜਿਹੜਾ ਹੈਗਾ ਉਹ, ਤੇ ਉਹਨਾਂ ਦੇ ਟੁਕੜੇ ਜਿਹੜੇ ਸਰੀਰ ਦੇ ਹੁੰਦੇ ਆ ਉਹ ਲੈ ਗਏ ਨੇ। ਜ਼ਿਆਦਾਤਰ ਪਿੰਜਰ ਪਿਆ ਹੋਇਆ ਜਾਂ ਜਿਹੜਾ ਮਤਲਬ ਵੈਸੇ ਵੇਸਟ ਮਾਲ ਵਾ ਉਹ ਸੁੱਟਿਆ ਹੋਇਆ, ਤੇ ਹੱਥ ਪੈਰ ਪਏ ਹੋਏ ਨੇ। ਅੱਛਾ, ਇਹ ਲੱਗ ਰਿਹਾ ਕਿ ਜਿਹੜੇ ਮਾਸ ਦੀ ਤਸਕਰੀ ਕਰਦੇ ਲੋਕ ਨੇ ਉਹਨਾਂ ਵੱਲੋਂ ਇਸ ਵਾਰਦਾਤ ਨੂੰ, ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹਾਂਜੀ ਬਿਲਕੁਲ ਜੀ। ਇਹ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਇੱਥੇ ਮੌਕੇ ਤੇ? ਪੁਲਿਸ ਪ੍ਰਸ਼ਾਸਨ ਨਾਲ ਹਜੇ 1-2 ਨਾਲ ਗੱਲ ਕੀਤੀ, 2-3 ਥਾਣੇ ਦੀ ਪੁਲਿਸ ਇੱਥੇ ਆਈ ਹੋਈ ਹੈ, ਤੇ ਹਜੇ ਮੇਨ ਕਿਸੇ ਆਫਿਸਰ ਨਾਲ ਮੇਰੀ ਹਜੇ ਗੱਲ ਨਹੀਂ ਹੋਈ। ਉਹ ਵੈਸੇ ਦੱਸ ਰਹੇ ਨੇ ਜੀ ਗਾਈਆਂ ਇੱਥੇ ਵੱਢ ਕੇ ਸੁੱਟੀਆਂ ਹੋਈਆਂ ਜੀ, ਤੇ ਹਜੇ ਕੋਈ ਮੌਕੇ ਦਾ ਅਫਸਰ ਇੱਥੇ ਮੇਰੇ ਕੋਈ ਮੱਥੇ ਨਹੀਂ ਲੱਗਾ। ਤੇ ਹੋਰ ਇੱਥੇ ਮਾਹੌਲ ਕਿਵੇਂ ਦਾ ਜੀ? ਸ਼ਹਿਰ 'ਚ ਕੋਈ ਤਣਾਅ ਦੀ ਸਥਿਤੀ ਤੇ ਨਹੀਂ? ਤਾਂ ਹਜੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਜੀ। ਅੱਛਾ ਜੀ। ਰੋਡ ਜਾਮ ਕੀਤਾ ਹੋਇਆ ਹੈ, ਜਿਹੜਾ ਫੋਕਲ ਪੁਆਇੰਟ ਹੈਗਾ ਉਹਦੇ ਬਿਲਕੁਲ ਐਨ ਸਾਹਮਣੇ ਰੋਡ ਦੇ ਉੱਪਰ ਜਿਹੜਾ ਉਹ ਜਾਮ ਲਗਾਇਆ ਹੋਇਆ, ਧਰਨਾ ਦੇ ਰਹੇ ਨੇ। ਹਿੰਦੂ ਸੰਗਠਨ ਵੀ ਹੈ, ਕੁਛ ਹੋਰ ਵੀ ਜਥੇਬੰਦੀਆਂ ਨਾਲ ਆ ਕੇ ਬੈਠੀਆਂ ਹੋਈਆਂ। ਤੇ ਹਾਂਜੀ, ਤੇ ਇਹ ਕਿਹੜੀ ਜਗ੍ਹਾ ਤੇ ਵਾਪਰੀ? ਸ਼ਹਿਰ 'ਚ ਘਟਨਾ ਕਿੱਥੇ ਵਾਪਰੀ ਹੈ ਜੀ? ਇਹ ਕਿੱਥੇ ਗਾਵਾਂ ਨੂੰ ਸੁੱਟਿਆ ਗਿਆ? ਸ਼ਹਿਰ ਤੋਂ ਜਿਹੜਾ ਹਾਈਵੇ ਹੈਗਾ ਨਹੀਂ, ਉੱਥੇ ਆਈ ਥਿੰਕ ਵੱਢ ਟੁੱਕ ਵੀ ਉੱਥੇ ਹੋਈ ਆ। ਤਾਂ ਤੇ ਮੌਕੇ ਤੇ ਜਿਸ ਤਰ੍ਹਾਂ ਖੂਨ ਡੁੱਲਿਆ ਹੋਇਆ ਆਲੇ ਦੁਆਲੇ ਸਾਰੀ ਸਾਈਡ ਤੇ ਨਾ, ਵੱਢ ਟੁੱਕ ਵੀ ਇੱਥੇ ਖੇਤਾਂ ਦੇ ਵਿੱਚ ਰੇਲਵੇ ਲਾਈਨ ਹੈ। ਫੋਕਲ ਪੁਆਇੰਟ ਦੇ ਬਿਲਕੁਲ ਸਾਹਮਣੇ ਜਿਹੜਾ ਟਾਂਡੇ ਦਾ ਫੋਕਲ ਪੁਆਇੰਟ ਹੈ, ਉਹਦੇ ਬਿਲਕੁਲ ਸਾਹਮਣੇ ਰੇਲਵੇ ਲਾਈਨ ਹੈ ਜੀ। ਉਹਦੇ ਨਾਲ ਇੱਕ ਖਾਲੀ ਜਗ੍ਹਾ ਪਈ ਹੋਈ ਆ, ਉੱਥੇ ਜਿਹੜੀ ਇਹ ਇਸ ਤਰ੍ਹਾਂ ਕੀਤਾ ਹੋਇਆ ਜੀ ਜ਼ੁਲਮ ਨੂੰ। ਇਹ ਕਿਵੇਂ? ਇੱਥੇ ਆਬਾਦੀ ਘੱਟ ਆ ਜੀ ਲੋਕਾਂ ਦਾ, ਆਂਦਕ ਜਾਂਦਕ ਲੋਕਾਂ ਦੀ ਇੱਥੇ ਨਹੀਂ ਰਹਿੰਦੀ? ਨਹੀਂ, ਇੱਥੇ ਜਿਹੜੀ ਰੇਲਵੇ ਲਾਈਨ ਸਾਈਡ ਤੇ ਕੋਈ ਆਬਾਦੀ ਨਹੀਂ ਆ, ਕੋਈ ਘਰ ਨਹੀਂ ਆ, ਖੇਤ ਨੇ, ਖੇਤਾਂ ਦੇ ਆਸ-ਪਾਸ ਜਿਹੜਾ ਸਾਈਡ ਤੇ ਕੀਤਾ ਹੋਇਆ ਜੀ। ਸੋ ਸੰਦੀਪ ਸਿੰਘ ਨੇ ਜਿਵੇਂ ਦੱਸਿਆ ਆ ਕਿ ਜਿਹੜੀ ਮੌਕੇ ਦੇ ਉੱਤੇ ਸਥਿਤੀ ਆ ਕਿ ਕਿਵੇਂ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਨੇ, ਤੇ ਹਜੇ ਤੱਕ ਫਿਲਹਾਲ ਇਹ ਸਪਸ਼ਟ ਨਹੀਂ ਹੋ ਪਾ ਰਿਹਾ ਕਿ ਕੌਣ ਇਸ ਘਟਨਾ ਦੇ ਪਿੱਛੇ ਆ। ਸੰਦੀਪ ਸਿੰਘ ਮੁਤਾਬਕ ਕਿ ਜਿਵੇਂ ਤਸਕਰ ਹੁੰਦੇ ਨੇ, ਜਿਵੇਂ ਤਸਕਰੀ ਕਰਦੇ ਨੇ ਬੀਫ ਦੀ ਤੇ ਮਾਸ ਦੀ ਤਸਕਰੀ ਕਰਨ ਵਾਲੇ, ਜਿਵੇਂ ਮਾਸ ਕੱਢ ਕੇ ਲੈ ਗਏ ਨੇ ਤੇ ਗਾਵਾਂ ਦੇ ਬੜੇ ਹੋਰ ਹਿੱਸੇ ਜਿਹੜੇ ਆ ਉਹ ਲੈ ਗਏ ਨੇ ਤੇ ਉੱਥੇ ਜਿਹੜਾ ਪਿੰਜਰ ਆ ਉਹ ਸੁੱਟ ਗਏ ਨੇ। ਤਾਂ ਇਹ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ ਗਿਆ? ਇੱਕ ਸੁੰਨਸਾਨ ਥਾਂ ਸ਼ਹਿਰ ਦੀ ਚੁਣੀ ਗਈ ਆ ਜਿੱਥੇ ਲੋਕਾਂ ਦੀ ਆਵਾਜਾਈ ਨਹੀਂ ਆ, ਰੇਲਵੇ ਸਟੇਸ਼ਨ ਦੇ ਨੇੜੇ ਦੱਸਿਆ ਜਾ ਰਿਹਾ ਹੈ। ਜਿਵੇਂ ਸੰਦੀਪ ਸਿੰਘ ਨੇ ਦੱਸਿਆ, ਤੁਸੀਂ ਸਾਰੀ ਗੱਲ ਸੁਣੀ ਆ। ਤਾਂ ਹੁਣ ਸਨਾਤਨ ਸਭਾ ਦੇ ਆਗੂ ਵੀ ਸਾਡੇ ਨਾਲ ਜੁੜ ਰਹੇ ਨੇ, ਬਹਿਲ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਬਹਿਲ ਸਾਹਿਬ ਦੇ ਨਾਲ ਉਹਨਾਂ ਤੋਂ ਜਾਣਦੇ ਆ ਕਿ ਕੀ ਇਸ ਘਟਨਾ ਨੂੰ ਉਹ ਕਿਵੇਂ ਸਮਝ ਰਹੇ ਨੇ, ਹਿੰਦੂ ਭਾਈਚਾਰੇ ਦਾ ਇਸ ਘਟਨਾ ਦੇ ਉੱਤੇ ਕੀ ਕਮੈਂਟ ਆ, ਕੀ ਟਿੱਪਣੀਆਂ ਨੇ। ਤਾਂ ਬਹਿਲ ਸਾਹਿਬ ਨੂੰ ਅਸੀਂ ਕਾਲ ਤੇ ਲੈ ਰਹੇ ਹਾਂ, ਬਹਿਲ ਸਾਹਿਬ ਤੋਂ ਜਾਣਦੇ ਆ ਕਿ ਉਹਨਾਂ ਦਾ ਕੀ ਕਹਿਣਾ ਇਸ ਘਟਨਾ ਬਾਰੇ। ਹੈਲੋ, ਹਾਂਜੀ ਦੀਪਕ ਬਹਿਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ, TV 84 ਤੋਂ ਜਰਨਲਿਸਟ। ਹਾਂਜੀ ਹਾਂਜੀ ਹਾਂਜੀ, ਜਿਹੜੀ ਅੱਜ ਇਹ ਮੰਦਭਾਗੀ ਘਟਨਾ ਵਾਪਰੀ ਹੈ ਜੀ ਇੱਥੇ, ਇਹ
ਕੀ ਲੱਗ ਰਿਹਾ ਜੀ ਇਹਦੇ ਪਿੱਛੇ ਤੁਹਾਨੂੰ? ਕੀ ਕੋਈ ਸਾਜ਼ਿਸ਼ ਲੱਗ ਰਹੀ ਆ? ਭਾਈ ਸਾਹਿਬ ਦੇਖੋ, ਮੈਂ ਸ਼੍ਰੀ ਸਨਾਤਨ ਧਰਮ ਸਭਾ ਟਾਂਡਾ ਉੜਮੜ ਦਾ ਪ੍ਰਧਾਨ ਵੀ ਹਾਂ। ਠੀਕ ਹੈ ਜੀ। ਅਸੀਂ ਅੱਜ ਇਸ ਵੇਲੇ, ਕਿਉਂਕਿ ਇਹ ਘਟਨਾ ਹੁਣੇ ਵਾਪਰੀ ਆ ਅੱਜ ਤੋਂ ਕੁਝ ਘੰਟੇ ਪਹਿਲਾਂ, ਇਸ ਵੇਲੇ ਕੁਝ ਕਹਿ ਦੇਣਾ ਕਿ ਇਹ ਘਟਨਾ ਕਿਸੇ ਚੀਜ਼ ਨਾਲ ਜੋੜ ਦੇਣਾ ਜਲਦਬਾਜ਼ੀ ਹੋਊਗੀ, ਪਰ ਇਹ ਬਹੁਤ ਨਿੰਦਣਯੋਗ ਘਟਨਾ ਹੈ। ਇਹ ਇੱਕ ਜ਼ੁਲਮ ਆ, ਇਹ ਇੱਕ ਸਮੂਹਿਕ ਗਊ ਦਾ ਹੱਤਿਆਕਾਂਡ ਆ। ਇਹਨੂੰ ਕਿਸੇ ਤਸਕਰਾਂ ਨਾਲ ਜੋੜ ਕੇ ਦੇਖ ਲੈਣਾ ਵੀ ਬੇਵਕੂਫੀ ਹੋਊਗੀ। ਪਰ ਕੀ ਜਗ੍ਹਾ ਨੂੰ, ਟਾਂਡਾ ਨੂੰ ਚੁਣਿਆ ਗਿਆ, ਉਸ ਜਗ੍ਹਾ ਨੂੰ ਚੁਣਿਆ ਗਿਆ, ਉਹਨਾਂ ਖੇਤਾਂ ਨੂੰ ਚੁਣਿਆ ਗਿਆ, ਕਿਹੜੇ ਬੰਦੇ ਇਹਦੇ 'ਚ ਇਨਵੋਲਵ ਸੀਗੇ, ਕਿੱਦਾਂ ਉਹ ਆਰੇ ਮਸ਼ੀਨਾਂ ਲੈ ਕੇ ਆਏ, ਕਿੱਦਾਂ ਇੱਥੇ ਸਲੋਟਿੰਗ ਕੀਤੀ ਗਈ ਉਹਨਾਂ ਦੀ, ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਹੈ। ਪਰ ਫਿਰ ਹਾਰ ਸਾਡੀ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਇੱਕੋ ਰਿਕੁਐਸਟ ਆ ਕਿ ਇਹਦੇ ਖਿਲਾਫ ਪਹਿਲਾਂ FIR ਲੌਜ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਏ ਤੇ ਜਾਂਚ ਦਾ ਵਿਸ਼ਾ ਬਣਾ ਕੇ ਇਸ ਗੱਲ ਨੂੰ, ਜਿਹਦੇ ਨਾਲ ਲੋਕਾਂ ਦੇ ਹਿਰਦੇ ਬਲੁੰਦਰੇ ਹੈ ਇਸ ਘਟਨਾ ਨਾਲ, ਕਿਉਂਕਿ ਇਹ ਇਕੱਲੀ ਹਿੰਦੂ ਸਮਾਜ ਦੀ, ਸਿੱਖ ਸਮਾਜ ਦੀ ਜਾਂ ਕਿਸੇ ਹੋਰ ਕਾਸਟ, ਕਲਰ ਐਂਡ ਕਰੀਡ ਦੀ ਨਹੀਂ, ਇਹ ਹੱਤਿਆਕਾਂਡ ਹੋਇਆ। ਇਹ ਸਾਰੇ ਧਰਮਾਂ ਦਾ ਸਾਂਝਾ ਇੱਕ ਹੱਤਿਆਕਾਂਡ ਕੀਤਾ ਗਿਆ, ਗਊ ਮਾਤਾ ਦੇ ਰੂਪ ਦੇ ਵਿੱਚ ਉਹਦਾ ਕਤਲ ਕਰਕੇ, ਤੇ ਜਲਦ ਤੋਂ ਜਲਦ ਅਸੀਂ ਉਹ ਕਰ ਲੈਂਦੇ ਹਾਂ। ਨਹੀਂ, ਬਿਲਕੁਲ ਜੀ। ਬਹਿਲ ਸਾਹਿਬ, ਜਿਹੜੀ ਤੁਸੀਂ ਇਹ ਗੱਲ ਕੀਤੀ ਆ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ, ਤਾਂ ਹੁਣ ਜਿਹੜਾ ਇਹ ਧਰਨਾ ਲਾਇਆ ਗਿਆ, ਸੜਕ ਜਾਮ ਕੀਤੀ ਗਈ ਹੈ, ਕਦੋਂ ਤੱਕ ਤੁਸੀਂ ਇਹ ਧਰਨਾ ਜਾਰੀ ਰੱਖੋਗੇ ਜੀ? ਅਜੇ ਤੱਕ ਸਾਡਾ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਤੈਅ ਹੋਇਆ, ਉਹ ਕਾਮਨ ਮਿਨੀਮਮ ਪ੍ਰੋਗਰਾਮ ਇਹ ਤੈਅ ਹੋਇਆ ਕਿ ਜਦੋਂ ਤੱਕ ਇਸ ਮਸਲੇ ਦੇ ਸੰਬੰਧ ਦੇ ਵਿੱਚ ਕੋਈ ਸਾਰਥਕ ਨਤੀਜੇ ਨਹੀਂ ਆਉਂਦੇ ਆ, ਉਦੋਂ ਤੱਕ ਇਸ ਧਰਨੇ ਨੂੰ ਇੱਦਾਂ ਹੀ ਜਿਹੜਾ ਆ ਜਾਰੀ ਰੱਖਿਆ ਜਾਊਗਾ। ਇਹਦਾ ਇੱਕ ਰੁਖ ਬਦਲਿਆ ਜਾ ਸਕਦਾ ਪੁਲਿਸ ਸਟੇਸ਼ਨ ਦੇ ਸਾਹਮਣੇ ਦਾ, ਜਾਂ ਜੋ ਜਥੇਬੰਦੀਆਂ ਸਾਰੀਆਂ ਅੱਜ ਇਕੱਠੀਆਂ ਹੋਈਆਂ ਉਹਨਾਂ ਨਾਲ ਗੱਲਬਾਤ ਕਰਕੇ ਕੀ ਆਪਾਂ ਇੱਥੇ ਉਡੀਕ ਰਹੇ ਹਾਂ। ਤੇ ਬਹਿਲ ਸਾਹਿਬ, ਜਿਹੜਾ ਇਹ ਚੋਣਾਂ ਤੋਂ ਬਿਲਕੁਲ ਬਾਅਦ ਹਜੇ ਨਵੀਂ ਸਰਕਾਰ ਨੇ ਸਹੁੰ ਵੀ ਚੁੱਕਣੀ ਆ, ਤੇ ਜਿਸ ਤਰ੍ਹਾਂ ਅਜੇ ਇਹਦੇ ਉੱਪਰ ਕੋਈ ਵੀ ਟਿੱਪਣੀ ਕਰਨੀ, ਕਿਉਂਕਿ ਮੈਂ ਨਹੀਂ ਸਮਝਦਾ, ਮੇਰਾ ਜਾਤੀ ਤੌਰ ਦੇ ਉੱਤੇ ਵੀ ਤਜਰਬਾ ਆ, ਮੈਂ ਇਹ ਨਹੀਂ ਸਮਝਦਾ ਕਿ ਕੋਈ ਵੀ ਇਸ ਗੱਲ ਨੂੰ ਕਿਸੇ ਰਾਜਨੀਤਿਕ ਐਂਗਲ ਦੇ ਨਾਲ ਜੋੜ ਦਿੱਤਾ ਜਾਏ। ਲਾਅ ਐਂਡ ਆਰਡਰ ਦੀ ਘਟਨਾ ਆ, ਇੱਕ ਬਹੁਤ ਮੰਦਭਾਗੀ ਘਟਨਾ ਆ, ਇਹਦਾ ਟਾਈਮ ਦਿੱਤਾ ਜਾਏ, ਇਹ ਟਾਈਮ ਦੇ ਵਿੱਚ ਸਾਹਮਣੇ ਦੋਸ਼ੀ ਆਣ ਤਾਂ ਕਿ ਫੇਰ ਹੀ ਕਿਸੇ ਨਾ ਕਿਸੇ ਨੂੰ ਪੁੱਛਿਆ ਜਾ ਸਕੇ। ਬਿਲਕੁਲ ਬਹਿਲ ਸਾਹਿਬ, ਧੰਨਵਾਦ ਜੀ ਤੁਹਾਡਾ। ਅਸੀਂ ਬੜਾ ਇਹ ਜਿਹੜਾ ਇੱਕ ਘਟਨਾ ਵਾਪਰੀ ਆ, ਬੜੀ ਨਿੰਦਣਯੋਗ ਘਟਨਾ ਆ, ਤੇ ਗੱਲਬਾਤ ਕਰਨ ਲਈ ਧੰਨਵਾਦ ਜੀ। ਪੰਜਾਬ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਹੀ ਇੱਕ ਵੱਡੀ ਘਟਨਾ ਵਾਪਰੀ ਹੈ। ਹਾਲੇ ਨਵੀਂ ਸਰਕਾਰ ਨੇ ਸਹੁੰ ਨਹੀਂ ਚੁੱਕੀ, ਪਰ ਪੰਜਾਬ ਦੇ ਦੁਆਬਾ ਇਲਾਕੇ ਤੋਂ ਟਾਂਡੇ ਸ਼ਹਿਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ, ਜਿੱਥੇ 19 ਦੇ ਕਰੀਬ ਗਾਵਾਂ ਨੂੰ ਬੜੀ ਬੁਰੀ ਤਰ੍ਹਾਂ ਵੱਢ ਕੇ ਤੇ ਸੁੱਟਿਆ ਗਿਆ ਆ। ਇਹ ਖਬਰ ਟਾਂਡੇ ਤੋਂ ਸਾਹਮਣੇ ਆ ਰਹੀ ਆ, ਜਿੱਥੇ 19 ਦੇ ਕਰੀਬ ਗਾਵਾਂ ਨੂੰ ਜਿਨ੍ਹਾਂ ਦੇ ਸਿਰ ਵੱਢ ਦਿੱਤੇ ਗਏ ਤੇ ਹੋਰ ਬੁਰੀ ਤਰ੍ਹਾਂ ਵੱਢਿਆ ਗਿਆ ਤੇ ਵੱਢ ਕੇ ਉੱਥੇ ਸੁੱਟਿਆ ਗਿਆ ਆ, ਜਿਸ ਕਰਕੇ ਟਾਂਡੇ ਦੇ ਵਿੱਚ ਮਾਹੌਲ ਜਿਹੜਾ ਆ ਉਹ ਤਣਾਅਪੂਰਨ ਬਣਿਆ ਹੋਇਆ ਆ। ਇਸ ਸਮੇਂ ਟਾਂਡੇ ਦੇ ਵਿੱਚ ਮੁੱਖ ਮਾਰਗ ਦੇ ਉੱਤੇ ਹਿੰਦੂ ਜਥੇਬੰਦੀਆਂ ਤੇ ਹੋਰ ਸ਼ਹਿਰ ਦੀਆਂ ਸਥਾਨਕ ਜਥੇਬੰਦੀਆਂ ਵੱਲੋਂ ਸੜਕ ਜਾਮ ਕਰ ਦਿੱਤੀ ਗਈ ਆ ਤੇ ਵੱਡਾ ਇਕੱਠ ਜਿਹੜਾ ਆ ਉਹ ਮੌਕੇ ਤੇ ਹੋ ਚੁੱਕਿਆ ਆ। 3 ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਆ ਉਹ ਟਾਂਡੇ ਪਹੁੰਚੀ ਹੋਈ ਆ ਤੇ ਸਥਿਤੀ ਤਣਾਅਪੂਰਨ ਆ। ਤਾਂ ਇਹ ਵੱਡੀ ਅਪਡੇਟ ਜਿਹੜੀ ਆ, ਇਹ ਵੱਡੀ ਖਬਰ ਆ ਪੰਜਾਬ ਦੇ ਦੁਆਬਾ ਇਲਾਕੇ ਤੋਂ ਸਾਹਮਣੇ ਆ ਰਹੀ ਆ ਕਿ ਗਾਵਾਂ ਨੂੰ ਬੁਰੀ ਤਰ੍ਹਾਂ ਵੱਢਿਆ ਗਿਆ ਹੈ ਤੇ ਵੱਢ ਕੇ ਟਾਂਡੇ ਦੇ ਵਿੱਚ ਸੁੱਟਿਆ ਗਿਆ ਆ। ਤਾਂ ਕੌਣ ਇਹ ਸਾਰੀ ਘਟਨਾ ਦੇ ਪਿੱਛੇ ਆ? ਇਸ ਘਟਨਾ ਨੂੰ ਇਹ ਘਟਨਾ ਇੱਕ ਸਾਜ਼ਿਸ਼ ਦੇ ਤੌਰ ਤੇ ਕੀਤੀ ਗਈ ਆ? ਕੀ ਇਹ ਘਟਨਾ ਪੰਜਾਬ ਦੇ ਵਿੱਚ, ਕਿਉਂਕਿ ਇੱਕ ਵੱਡੀ ਸਿਆਸੀ ਤਬਦੀਲੀ ਪੰਜਾਬ 'ਚ ਹੋਈ ਆ ਚੋਣਾਂ ਦੇ ਵਿੱਚ, ਤਾਂ ਕੀ ਇਹ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਆ? ਕੌਣ ਹੈ ਇਸ ਘਟਨਾ ਦੇ ਪਿੱਛੇ? ਹਾਲੇ ਤੱਕ ਇਹ ਸਾਫ਼ ਨਹੀਂ ਹੋ ਪਾ ਰਿਹਾ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੌਕੇ ਦੇ ਉੱਤੇ ਜਿਹੜੇ ਲੋਕ ਮੌਜੂਦ ਨੇ ਉਹਨਾਂ ਤੋਂ ਸਾਰੀ ਜਾਣਕਾਰੀ ਜਿਹੜੀ ਲਈਏ ਤੇ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੀਏ। ਤਾਂ ਅਸੀਂ ਸੰਦੀਪ ਸਿੰਘ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਨੇ, ਉਹ ਮੌਕੇ ਤੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕੀ ਮੌਕੇ ਦੇ ਉੱਤੇ ਸਥਿਤੀ ਆ। ਹੈਲੋ ਸੰਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ ਜੀ, TV 84 ਚੈਨਲ ਤੋਂ। ਹਾਂਜੀ ਭਾਈ ਸਾਹਿਬ। ਤੇ ਇਹ ਜਿਹੜਾ ਟਾਂਡੇ ਘਟਨਾ ਵਾਪਰੀ ਆ, ਸਾਡੇ ਕੋਲ ਰਿਪੋਰਟ ਆਈ ਆ ਕਿ ਕੁਝ ਗਾਵਾਂ ਨੇ ਜਿਹੜੀਆਂ, ਜਿਨ੍ਹਾਂ ਨੂੰ ਕਿ ਬੜੀ ਬੁਰੀ ਤਰ੍ਹਾਂ ਜਿਹੜਾ ਆ ਉਹ ਵੱਢਿਆ ਗਿਆ ਤੇ ਵੱਢ ਕੇ ਸੁੱਟਿਆ ਗਿਆ ਇੱਥੇ ਟਾਂਡੇ। ਤਾਂ ਸਾਨੂੰ ਪਤਾ ਲੱਗਿਆ ਜੀ ਤੁਸੀਂ ਉੱਥੇ ਮੌਕੇ ਤੇ ਹੋ, ਤੇ ਕੀ ਸਥਿਤੀ ਹੈ ਜੀ ਹੁਣ ਇੱਥੇ? ਕੀ ਘਟਨਾ ਕੀ ਵਾਪਰੀ ਹੈ ਇਹ?
ਘਟਨਾ ਭਾਈ ਸਾਹਿਬ ਇੱਥੇ ਮਤਲਬ ਕਾਫੀ ਜ਼ੁਲਮ ਹੋਇਆ ਜੀ, ਮਤਲਬ ਬਹੁਤ ਬੁਰੀ ਤਰ੍ਹਾਂ ਨਾਲ ਜਿਹੜੇ ਗਾਈਆਂ ਹੈਗੀਆਂ ਡਿਸਟਰੋਏ ਕੀਤੀਆਂ ਹੋਈਆਂ ਜੀ। ਓਕੇ ਜੀ, ਇਹ ਕਿੰਨੀਆਂ ਗਾਵਾਂ ਨੇ ਜੀ? ਹਾਂਜੀ ਗਾਵਾਂ ਇਹ 19 ਗਾਵਾਂ ਦੇ ਸਿਰ ਇੱਥੇ ਜਿਹੜੇ ਹੈਗੇ ਨੇ ਪਏ ਹੋਏ ਆ ਜੀ। ਅੱਛਾ ਜੀ। ਤੇ ਮਤਲਬ ਉਹਨਾਂ ਨੂੰ ਵੱਢਿਆ ਵੀ ਨਹੀਂ ਪੂਰੀ ਤਰ੍ਹਾਂ ਕਿ ਕਿਸੇ ਨੇ ਬੀਫ ਵੇਚਣ ਵਾਲੇ ਜਿਹੜੇ ਹੁੰਦੇ ਆ, ਮਾਸ ਦੇ ਤਸਕਰੀ ਕਰਦੇ ਆ, ਅੱਛਾ ਜੀ। ਉਹਨਾਂ ਨੇ ਮਤਲਬ ਹਾਂਜੀ ਉਹਨੇ ਵੱਢ ਟੋਕ ਕੀਤੀ ਹੋਈ ਹੈ ਜੀ। ਮਤਲਬ ਸਾਰੇ ਅੰਗ ਜਿਹੜੇ ਖਿਲਰੇ ਹੋਏ ਨੇ ਉੱਥੇ, ਤੇ ਕੋਸ਼ਿਸ਼ ਉਹਨਾਂ ਨੇ ਮਤਲਬ ਜਿੰਨਾ ਹੀ ਜਲਦਬਾਜ਼ੀ ਵਿੱਚ ਉਹ ਲਿਜਾ ਸਕੇ ਮਾਸ ਵਗੈਰਾ ਉਹਦਾ ਜਿਹੜਾ ਹੈਗਾ ਉਹ, ਤੇ ਉਹਨਾਂ ਦੇ ਟੁਕੜੇ ਜਿਹੜੇ ਸਰੀਰ ਦੇ ਹੁੰਦੇ ਆ ਉਹ ਲੈ ਗਏ ਨੇ। ਜ਼ਿਆਦਾਤਰ ਪਿੰਜਰ ਪਿਆ ਹੋਇਆ ਜਾਂ ਜਿਹੜਾ ਮਤਲਬ ਵੈਸੇ ਵੇਸਟ ਮਾਲ ਵਾ ਉਹ ਸੁੱਟਿਆ ਹੋਇਆ, ਤੇ ਹੱਥ ਪੈਰ ਪਏ ਹੋਏ ਨੇ। ਅੱਛਾ, ਇਹ ਲੱਗ ਰਿਹਾ ਕਿ ਜਿਹੜੇ ਮਾਸ ਦੀ ਤਸਕਰੀ ਕਰਦੇ ਲੋਕ ਨੇ ਉਹਨਾਂ ਵੱਲੋਂ ਇਸ ਵਾਰਦਾਤ ਨੂੰ, ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹਾਂਜੀ ਬਿਲਕੁਲ ਜੀ। ਇਹ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਇੱਥੇ ਮੌਕੇ ਤੇ? ਪੁਲਿਸ ਪ੍ਰਸ਼ਾਸਨ ਨਾਲ ਹਜੇ ਇੱਕ ਦੋ ਨਾਲ ਗੱਲ ਕੀਤੀ, 2 ਦਿਨ ਥਾਣੇ ਦੀ ਪੁਲਿਸ ਇੱਥੇ ਆਈ ਹੋਈ ਹੈ, ਤੇ ਹਜੇ ਮੇਨ ਕਿਸੇ ਆਫਿਸਰ ਨਾਲ ਮੇਰੀ ਹਜੇ ਗੱਲ ਨਹੀਂ ਹੋਈ। ਉਹ ਵੈਸੇ ਦੱਸ ਰਹੇ ਨੇ ਜੀ ਗਾਈਆਂ ਇੱਥੇ ਵੱਢ ਕੇ ਸੁੱਟੀਆਂ ਹੋਈਆਂ ਜੀ, ਤੇ ਹਜੇ ਕੋਈ ਮੌਕੇ ਦਾ ਅਫਸਰ ਤੇ ਮੇਰੇ ਕੋਈ ਮੱਥੇ ਨਹੀਂ ਲੱਗਾ। ਤੇ ਹੋਰ ਇੱਥੇ ਮਾਹੌਲ ਕਿਵੇਂ ਦਾ ਜੀ? ਸ਼ਹਿਰ 'ਚ ਕੋਈ ਤਣਾਅ ਦੀ ਸਥਿਤੀ ਤੇ ਨਹੀਂ? ਤਾਂ ਹਜੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਜੀ। ਅੱਛਾ ਜੀ। ਰੋਡ ਜਾਮ ਕੀਤਾ ਹੋਇਆ ਹੈ, ਜਿਹੜਾ ਫੋਕਲ ਪੁਆਇੰਟ ਹੈਗਾ ਉਹਦੇ ਬਿਲਕੁਲ ਐਨ ਸਾਹਮਣੇ ਰੋਡ ਦੇ ਉੱਪਰ ਜਿਹੜਾ ਉਹ ਜਾਮ ਲਗਾਇਆ ਹੋਇਆ, ਧਰਨਾ ਦੇ ਰਹੇ ਨੇ। ਹਿੰਦੂ ਸੰਗਠਨ ਵੀ ਹੈ, ਕੁਛ ਹੋਰ ਵੀ ਜਥੇਬੰਦੀਆਂ ਨਾਲ ਆ ਕੇ ਬੈਠੀਆਂ ਹੋਈਆਂ। ਤੇ ਹਾਂਜੀ ਤੇ ਇਹ ਕਿਹੜੀ ਜਗ੍ਹਾ ਤੇ ਵਾਪਰੀ? ਸ਼ਹਿਰ 'ਚ ਘਟਨਾ ਕਿੱਥੇ ਵਾਪਰੀ ਹੈ ਜੀ? ਇਹ ਕਿੱਥੇ ਗਾਵਾਂ ਨੂੰ ਸੁੱਟਿਆ ਗਿਆ? ਸ਼ਹਿਰ ਤੋਂ ਜਿਹੜਾ ਹਾਈਵੇ ਹੈਗਾ ਨਹੀਂ ਉੱਥੇ ਆਈ ਥਿੰਕ ਵੱਢ ਟੁੱਕ ਵੀ ਉੱਥੇ ਹੋਈ ਹੈ, ਤਾਂ ਤੇ ਮੌਕੇ ਤੇ ਜਿਸ ਤਰ੍ਹਾਂ ਖੂਨ ਡੁੱਲਿਆ ਹੋਇਆ ਆਲੇ ਦੁਆਲੇ ਸਾਰੀ ਸਾਈਡ ਤੇ ਨਾ, ਵੱਢ ਟੁੱਕ ਵੀ ਇੱਥੇ ਖੇਤਾਂ ਦੇ ਵਿੱਚ ਰੇਲਵੇ ਲਾਈਨ ਹੈ। ਫੋਕਲ ਪੁਆਇੰਟ ਦੇ ਬਿਲਕੁਲ ਸਾਹਮਣੇ ਜਿਹੜਾ ਟਾਂਡੇ ਦਾ ਫੋਕਲ ਪੁਆਇੰਟ ਹੈ, ਉਹਦੇ ਬਿਲਕੁਲ ਸਾਹਮਣੇ ਰੇਲਵੇ ਲਾਈਨ ਹੈ ਜੀ। ਉਹਦੇ ਨਾਲ ਇੱਕ ਖਾਲੀ ਜਗ੍ਹਾ ਪਈ ਹੋਈ ਹੈ, ਉੱਥੇ ਜਿਹੜੀ ਇਹ ਇਸ ਤਰ੍ਹਾਂ ਕੀਤਾ ਹੋਇਆ ਜੀ ਜੋ ਬਣਾਉਣਾ। ਇਹ ਕਿਵੇਂ ਇੱਥੇ ਆਬਾਦੀ ਘੱਟ ਆ ਜੀ ਲੋਕਾਂ ਦਾ? ਆਂਦਕ ਜਾਂਦਕ ਲੋਕਾਂ ਦੀ ਇੱਥੇ ਨਹੀਂ ਰਹਿੰਦੀ? ਨਹੀਂ, ਇੱਥੇ ਜਿਹੜੀ ਰੇਲਵੇ ਲਾਈਨ ਸਾਈਡ ਤੇ ਕੋਈ ਆਬਾਦੀ ਨਹੀਂ ਆ, ਕੋਈ ਘਰ ਨਹੀਂ ਆ, ਖੇਤ ਨੇ, ਖੇਤਾਂ ਦੇ ਆਸ-ਪਾਸ ਜਿਹੜਾ ਸਾਈਡ ਤੇ ਕੀਤਾ ਹੋਇਆ ਜੀ। ਸੋ ਸੰਦੀਪ ਸਿੰਘ ਨੇ ਜਿਵੇਂ ਦੱਸਿਆ ਆ ਕਿ ਜਿਹੜੀ ਮੌਕੇ ਦੇ ਉੱਤੇ ਸਥਿਤੀ ਆ ਕਿ ਕਿਵੇਂ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਨੇ, ਤੇ ਹਜੇ ਤੱਕ ਫਿਲਹਾਲ ਇਹ ਸਪਸ਼ਟ ਨਹੀਂ ਹੋ ਪਾ ਰਿਹਾ ਕਿ ਕੌਣ ਇਸ ਘਟਨਾ ਦੇ ਪਿੱਛੇ ਆ। ਸੰਦੀਪ ਸਿੰਘ ਮੁਤਾਬਕ ਕਿ ਜਿਵੇਂ ਤਸਕਰ ਹੁੰਦੇ ਨੇ, ਜਿਵੇਂ ਤਸਕਰੀ ਕਰਦੇ ਨੇ ਬੀਫ ਦੀ, ਤੇ ਮਾਸ ਦੀ ਤਸਕਰੀ ਕਰਨ ਵਾਲੇ ਜਿਵੇਂ ਮਾਸ ਕੱਢ ਕੇ ਲੈ ਗਏ ਨੇ, ਤੇ ਗਾਵਾਂ ਦੇ ਬੜੇ ਹੋਰ ਹਿੱਸੇ ਜਿਹੜੇ ਆ ਉਹ ਲੈ ਗਏ ਨੇ, ਤੇ ਉੱਥੇ ਜਿਹੜਾ ਪਿੰਜਰ ਆ ਉਹ ਸੁੱਟ ਗਏ ਨੇ। ਤਾਂ ਇਹ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ ਗਿਆ? ਇੱਕ ਸੁੰਨਸਾਨ ਥਾਂ ਸ਼ਹਿਰ ਦੀ ਚੁਣੀ ਗਈ ਆ ਜਿੱਥੇ ਲੋਕਾਂ ਦੀ ਆਵਾਜਾਈ ਨਹੀਂ ਆ, ਰੇਲਵੇ ਸਟੇਸ਼ਨ ਦੇ ਨੇੜੇ ਦੱਸਿਆ ਜਾ ਰਿਹਾ ਹੈ। ਜਿਵੇਂ ਸੰਦੀਪ ਸਿੰਘ ਨੇ ਦੱਸਿਆ, ਤੁਸੀਂ ਸਾਰੀ ਗੱਲ ਸੁਣੀ ਆ। ਤਾਂ ਹੁਣ ਸਨਾਤਨ ਸਭਾ ਦੇ ਆਗੂ ਵੀ ਸਾਡੇ ਨਾਲ ਜੁੜ ਰਹੇ ਨੇ, ਬਹਿਲ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਤੇ ਬਹਿਲ ਸਾਹਿਬ ਦੇ ਨਾਲ ਉਹਨਾਂ ਤੋਂ ਜਾਣਦੇ ਆ ਕਿ ਕੀ ਇਸ ਘਟਨਾ ਨੂੰ ਉਹ ਕਿਵੇਂ ਸਮਝ ਰਹੇ ਨੇ, ਹਿੰਦੂ ਭਾਈਚਾਰੇ ਦਾ ਇਸ ਘਟਨਾ ਦੇ ਉੱਤੇ ਕੀ ਕਮੈਂਟ ਆ, ਕੀ ਟਿੱਪਣੀਆਂ ਨੇ। ਤਾਂ ਬਹਿਲ ਸਾਹਿਬ ਨੂੰ ਅਸੀਂ ਕਾਲ ਤੇ ਲੈ ਰਹੇ ਹਾਂ, ਬਹਿਲ ਸਾਹਿਬ ਤੋਂ ਜਾਣਦੇ ਆ ਕਿ ਉਹਨਾਂ ਦਾ ਕੀ ਕਹਿਣਾ ਇਸ ਘਟਨਾ ਬਾਰੇ। ਹੈਲੋ, ਹਾਂਜੀ ਦੀਪਕ ਬਹਿਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ, TV 84 ਤੋਂ ਜਰਨਲਿਸਟ। ਹਾਂਜੀ ਹਾਂਜੀ ਹਾਂਜੀ, ਜਿਹੜੀ ਅਜੇ ਮੰਦਭਾਗੀ ਘਟਨਾ ਵਾਪਰੀ ਹੈ ਜੀ ਇੱਥੇ, ਇਹ ਕੀ ਲੱਗ ਰਿਹਾ ਜੀ? ਇਹਦੇ ਪਿੱਛੇ ਤੁਹਾਨੂੰ ਕੀ ਕੋਈ ਸਾਜ਼ਿਸ਼ ਲੱਗ ਰਹੀ ਆ? ਭਾਈ ਸਾਹਿਬ ਦੇਖੋ, ਮੈਂ ਸ਼੍ਰੀ ਸਨਾਤਨ ਧਰਮ ਸਭਾ ਟਾਂਡਾ ਉੜਮੜ ਦਾ ਪ੍ਰਧਾਨ ਵੀ ਹਾਂ। ਠੀਕ ਹੈ ਜੀ। ਅਸੀਂ ਅੱਜ ਇਸ ਵੇਲੇ, ਕਿਉਂਕਿ ਇਹ ਘਟਨਾ ਹੁਣੇ ਵਾਪਰੀ ਆ ਅੱਜ ਤੋਂ ਕੁਝ ਘੰਟੇ ਪਹਿਲਾਂ, ਇਸ ਵੇਲੇ ਕੁਝ ਕਹਿ ਦੇਣਾ ਕਿ ਇਹ ਘਟਨਾ ਕਿਸੇ ਚੀਜ਼ ਨਾਲ ਜੋੜ ਦੇਣਾ ਜਲਦਬਾਜ਼ੀ ਹੋਊਗੀ, ਪਰ ਇਹ ਬਹੁਤ ਨਿੰਦਣਯੋਗ ਘਟਨਾ ਹੈ। ਇਹ ਇੱਕ ਜ਼ੁਲਮ ਆ, ਇਹ ਇੱਕ ਸਮੂਹਿਕ ਗਊ ਦਾ ਹੱਤਿਆਕਾਂਡ ਆ। ਇਹਨੂੰ ਕਿਸੇ ਤਸਕਰਾਂ ਨਾਲ ਜੋੜ ਕੇ ਦੇਖ ਲੈਣਾ ਵੀ ਬੇਵਕੂਫੀ ਹੋਊਗੀ। ਪਰ ਕੀ ਜਗ੍ਹਾ ਨੂੰ, ਟਾਂਡਾ ਨੂੰ ਚੁਣਿਆ ਗਿਆ, ਉਸ ਜਗ੍ਹਾ ਨੂੰ ਚੁਣਿਆ ਗਿਆ, ਉਹਨਾਂ ਖੇਤਾਂ ਨੂੰ ਚੁਣਿਆ ਗਿਆ, ਕਿਹੜੇ ਬੰਦੇ ਇਹਦੇ 'ਚ ਇਨਵੋਲਵ ਸੀਗੇ, ਕਿੱਦਾਂ ਉਹ ਆਰੇ ਮਸ਼ੀਨਾਂ ਲੈ ਕੇ ਆਏ, ਕਿੱਦਾਂ ਇੱਥੇ ਸਲੋਟਿੰਗ ਕੀਤੀ ਗਈ ਉਹਨਾਂ ਦੀ, ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਹੈ। ਪਰ ਫਿਰ ਸਾਡੀ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਇੱਕੋ ਰਿਕੁਐਸਟ ਆ ਕਿ ਇਹਦੇ ਖਿਲਾਫ ਪਹਿਲਾਂ FIR ਲੌਜ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਏ, ਤੇ ਜਾਂਚ ਦਾ ਵਿਸ਼ਾ ਬਣਾ ਕੇ ਇਸ ਗੱਲ ਨੂੰ, ਜਿਹਦੇ ਨਾਲ ਲੋਕਾਂ ਦੇ ਹਿਰਦੇ ਬਲੁੰਦਰੇ ਹੋਏ ਆ ਇਸ ਘਟਨਾ ਨਾਲ, ਕਿਉਂਕਿ ਇਹ ਇਕੱਲੀ ਹਿੰਦੂ ਸਮਾਜ ਦੀ, ਸਿੱਖ ਸਮਾਜ ਦੀ ਜਾਂ ਕਿਸੇ ਹੋਰ ਕਾਸਟ, ਕਲਰ ਐਂਡ ਕਰੀਡ ਦੀ ਨਹੀਂ, ਇਹ ਹੱਤਿਆਕਾਂਡ ਹੋਇਆ। ਇਹ ਸਾਰੇ ਧਰਮਾਂ ਦਾ ਸਾਂਝਾ ਇੱਕ ਹੱਤਿਆਕਾਂਡ ਕੀਤਾ ਗਿਆ, ਗਊ ਮਾਤਾ ਦੇ ਰੂਪ ਦੇ ਵਿੱਚ ਉਹਦਾ ਕਤਲ ਕਰਕੇ, ਤੇ ਜਲਦ ਤੋਂ ਜਲਦ ਅਸੀਂ ਉਹ ਕਰ ਲੈਂਦੇ ਹਾਂ। ਨਹੀਂ, ਬਿਲਕੁਲ ਜੀ ਬਹਿਲ ਸਾਹਿਬ, ਜਿਹੜੀ ਤੁਸੀਂ ਇਹ ਗੱਲ ਕੀਤੀ ਆ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ, ਤਾਂ ਹੁਣ ਜਿਹੜਾ ਇਹ ਧਰਨਾ ਲਾਇਆ ਗਿਆ, ਸੜਕ ਜਾਮ ਕੀਤੀ ਗਈ ਹੈ, ਕਦੋਂ ਤੱਕ ਤੁਸੀਂ ਇਹ ਧਰਨਾ ਜਾਰੀ ਰੱਖੋਗੇ ਜੀ? ਅਜੇ ਤੱਕ ਸਾਡਾ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਤੈਅ ਹੋਇਆ, ਉਹ ਕਾਮਨ ਮਿਨੀਮਮ ਪ੍ਰੋਗਰਾਮ ਇਹ ਤੈਅ ਹੋਇਆ ਕਿ ਜਦੋਂ ਤੱਕ ਇਸ ਮਸਲੇ ਦੇ ਸੰਬੰਧ ਦੇ ਵਿੱਚ ਕੋਈ ਸਾਰਥਕ ਨਤੀਜੇ ਨਹੀਂ ਆਉਂਦੇ ਆ,
ਉਦੋਂ ਤੱਕ ਇਸ ਧਰਨੇ ਨੂੰ ਇਦਾਂ ਹੀ ਜਿਹੜਾ ਆ ਜਾਰੀ ਰੱਖਿਆ ਜਾਊਗਾ। ਇਹਦਾ ਇੱਕ ਰੁਖ ਬਦਲਿਆ ਜਾ ਸਕਦਾ ਪੁਲਿਸ ਸਟੇਸ਼ਨ ਦੇ ਸਾਹਮਣੇ ਦਾ, ਜਾਂ ਜੋ ਜਥੇਬੰਦੀਆਂ ਸਾਰੀਆਂ ਅੱਜ ਇਕੱਠੀਆਂ ਹੋਈਆਂ ਉਹਨਾਂ ਨਾਲ ਗੱਲਬਾਤ ਕਰਕੇ ਕੀ ਬਹਿਰਹਾਲ ਆਪਾਂ ਇੱਥੇ ਉਡੀਕ ਰਹੇ ਹਾਂ। ਤੇ ਬੈਲ ਸਾਹਿਬ, ਜਿਹੜਾ ਇਹ ਜਿਵੇਂ ਚੋਣਾਂ ਤੋਂ ਬਿਲਕੁਲ ਬਾਅਦ ਹਜੇ ਨਵੀਂ ਸਰਕਾਰ ਨੇ ਸਹੁੰ ਵੀ ਚੁੱਕਣੀ ਆ, ਤੇ ਜਿਸ ਤਰ੍ਹਾਂ ਅਜੇ ਇਹਦੇ ਉੱਪਰ ਕੋਈ ਵੀ ਟਿੱਪਣੀ ਕਰਨੀ, ਕਿਉਂਕਿ ਮੈਂ ਨਹੀਂ ਸਮਝਦਾ, ਮੇਰਾ ਜਾਤੀ ਤੌਰ ਦੇ ਉੱਤੇ ਵੀ ਤਜਰਬਾ ਆ, ਮੈਂ ਇਹ ਨਹੀਂ ਸਮਝਦਾ ਕਿ ਕੋਈ ਵੀ ਇਸ ਗੱਲ ਨੂੰ ਕਿਸੇ ਰਾਜਨੀਤਿਕ ਐਂਗਲ ਦੇ ਨਾਲ ਜੋੜ ਦਿੱਤਾ ਜਾਏ। ਲਾਅ ਐਂਡ ਆਰਡਰ ਦੀ ਘਟਨਾ ਆ, ਇੱਕ ਬਹੁਤ ਮੰਦਭਾਗੀ ਘਟਨਾ ਆ, ਇਹਦਾ ਟਾਈਮ ਦਿੱਤਾ ਜਾਏ। ਇਹ ਟਾਈਮ ਦੇ ਵਿੱਚ ਸਾਹਮਣੇ ਦੋਸ਼ੀ ਆਣ ਤਾਂ ਕਿ ਫੇਰ ਹੀ ਕਿਸੇ ਨਾ ਕਿਸੇ ਨੂੰ ਪੁੱਛਿਆ ਜਾ ਸਕੇ। ਬਿਲਕੁਲ ਬੈਲ ਸਾਹਿਬ, ਧੰਨਵਾਦ ਜੀ ਤੁਹਾਡਾ। ਅਸੀਂ ਮਤਲਬ ਬੜਾ ਇਹ ਜਿਹੜਾ ਇੱਕ ਘਟਨਾ ਵਾਪਰੀ ਆ, ਬੜੀ ਨਿੰਦਣਯੋਗ ਘਟਨਾ ਆ, ਤੇ ਗੱਲਬਾਤ ਕਰਨ ਲਈ ਧੰਨਵਾਦ ਜੀ। ਪੰਜਾਬ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਹੀ ਇੱਕ ਵੱਡੀ ਘਟਨਾ ਵਾਪਰੀ ਹੈ। ਹਾਲੇ ਨਵੀਂ ਸਰਕਾਰ ਨੇ ਸਹੁੰ ਨਹੀਂ ਚੁੱਕੀ, ਪਰ ਪੰਜਾਬ ਦੇ ਦੁਆਬਾ ਇਲਾਕੇ ਤੋਂ ਟਾਂਡੇ ਸ਼ਹਿਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ, ਜਿੱਥੇ 19 ਦੇ ਕਰੀਬ ਗਾਵਾਂ ਨੂੰ ਬੜੀ ਬੁਰੀ ਤਰ੍ਹਾਂ ਵੱਢ ਕੇ ਤੇ ਸੁੱਟਿਆ ਗਿਆ ਆ। ਇਹ ਖਬਰ ਟਾਂਡੇ ਤੋਂ ਸਾਹਮਣੇ ਆ ਰਹੀ ਆ, ਜਿੱਥੇ 19 ਦੇ ਕਰੀਬ ਗਾਵਾਂ ਨੂੰ ਜਿਨ੍ਹਾਂ ਦੇ ਸਿਰ ਵੱਢ ਦਿੱਤੇ ਗਏ ਤੇ ਹੋਰ ਬੁਰੀ ਤਰ੍ਹਾਂ ਵੱਢਿਆ ਗਿਆ ਤੇ ਵੱਢ ਕੇ ਉੱਥੇ ਸੁੱਟਿਆ ਗਿਆ ਆ, ਜਿਸ ਕਰਕੇ ਟਾਂਡੇ ਦੇ ਵਿੱਚ ਮਾਹੌਲ ਜਿਹੜਾ ਆ ਉਹ ਤਣਾਅਪੂਰਨ ਬਣਿਆ ਹੋਇਆ ਆ। ਇਸ ਸਮੇਂ ਟਾਂਡੇ ਦੇ ਵਿੱਚ ਮੁੱਖ ਮਾਰਗ ਦੇ ਉੱਤੇ ਹਿੰਦੂ ਜਥੇਬੰਦੀਆਂ ਤੇ ਹੋਰ ਸ਼ਹਿਰ ਦੀਆਂ ਸਥਾਨਕ ਜਥੇਬੰਦੀਆਂ ਵੱਲੋਂ ਸੜਕ ਜਾਮ ਕਰ ਦਿੱਤੀ ਗਈ ਆ, ਤੇ ਵੱਡਾ ਇਕੱਠ ਜਿਹੜਾ ਆ ਉਹ ਮੌਕੇ ਤੇ ਹੋ ਚੁੱਕਿਆ ਆ। 3 ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਆ ਉਹ ਟਾਂਡੇ ਪਹੁੰਚੀ ਹੋਈ ਆ ਤੇ ਸਥਿਤੀ ਤਣਾਅਪੂਰਨ ਆ। ਤਾਂ ਇਹ ਵੱਡੀ ਅਪਡੇਟ ਜਿਹੜੀ ਆ, ਇਹ ਵੱਡੀ ਖਬਰ ਆ, ਪੰਜਾਬ ਦੇ ਦੁਆਬਾ ਇਲਾਕੇ ਤੋਂ ਸਾਹਮਣੇ ਆ ਰਹੀ ਆ ਕਿ ਗਾਵਾਂ ਨੂੰ ਬੁਰੀ ਤਰ੍ਹਾਂ ਵੱਢਿਆ ਗਿਆ ਹੈ ਤੇ ਵੱਢ ਕੇ ਟਾਂਡੇ ਦੇ ਵਿੱਚ ਸੁੱਟਿਆ ਗਿਆ ਆ। ਤਾਂ ਕੌਣ ਇਹ ਸਾਰੀ ਘਟਨਾ ਦੇ ਪਿੱਛੇ ਆ? ਇਸ ਘਟਨਾ ਨੂੰ ਇਹ ਘਟਨਾ ਇੱਕ ਸਾਜ਼ਿਸ਼ ਦੇ ਤੌਰ ਤੇ ਕੀਤੀ ਗਈ ਆ? ਕੀ ਇਹ ਘਟਨਾ ਪੰਜਾਬ ਦੇ ਵਿੱਚ, ਕਿਉਂਕਿ ਇੱਕ ਵੱਡੀ ਸਿਆਸੀ ਤਬਦੀਲੀ ਪੰਜਾਬ 'ਚ ਹੋਈ ਆ ਚੋਣਾਂ ਦੇ ਵਿੱਚ, ਤਾਂ ਕੀ ਇਹ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਆ? ਕੌਣ ਹੈ ਇਸ ਘਟਨਾ ਦੇ ਪਿੱਛੇ? ਹਾਲੇ ਤੱਕ ਇਹ ਸਾਫ਼ ਨਹੀਂ ਹੋ ਪਾ ਰਿਹਾ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੌਕੇ ਦੇ ਉੱਤੇ ਜਿਹੜੇ ਲੋਕ ਮੌਜੂਦ ਨੇ ਉਹਨਾਂ ਤੋਂ ਸਾਰੀ ਜਾਣਕਾਰੀ ਜਿਹੜੀ ਲਈਏ ਤੇ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੀਏ। ਤਾਂ ਅਸੀਂ ਸੰਦੀਪ ਸਿੰਘ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਨੇ, ਉਹ ਮੌਕੇ ਤੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕੀ ਮੌਕੇ ਦੇ ਉੱਤੇ ਸਥਿਤੀ ਆ। ਹੈਲੋ ਸੰਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ ਜੀ, TV 84 ਚੈਨਲ ਤੋਂ। ਹਾਂਜੀ ਭਾਈ ਸਾਹਿਬ। ਤੇ ਇਹ ਜਿਹੜਾ ਟਾਂਡੇ ਘਟਨਾ ਵਾਪਰੀ ਆ, ਸਾਡੇ ਕੋਲ ਰਿਪੋਰਟ ਆਈ ਆ ਕਿ ਕੁਝ ਗਾਵਾਂ ਨੇ ਜਿਹੜੀਆਂ, ਜਿਨ੍ਹਾਂ ਨੂੰ ਕਿ ਬੜੀ ਬੁਰੀ ਤਰ੍ਹਾਂ ਜਿਹੜਾ ਆ ਉਹ ਵੱਢਿਆ ਗਿਆ ਤੇ ਵੱਢ ਕੇ ਸੁੱਟਿਆ ਗਿਆ ਇੱਥੇ ਟਾਂਡੇ। ਤਾਂ ਸਾਨੂੰ ਪਤਾ ਲੱਗਿਆ ਜੀ ਤੁਸੀਂ ਉੱਥੇ ਮੌਕੇ ਤੇ ਹੋ, ਤੇ ਕੀ ਸਥਿਤੀ ਹੈ ਜੀ ਹੁਣ ਇੱਥੇ? ਕੀ ਘਟਨਾ ਕੀ ਵਾਪਰੀ ਹੈ ਇਹ? ਘਟਨਾ ਭਾਈ ਸਾਹਿਬ ਇੱਥੇ ਮਤਲਬ ਕਾਫੀ ਜ਼ੁਲਮ ਹੋਇਆ ਜੀ, ਮਤਲਬ ਬਹੁਤ ਬੁਰੀ ਤਰ੍ਹਾਂ ਨਾਲ ਜਿਹੜੇ ਗਾਈਆਂ ਹੈਗੀਆਂ ਡਿਸਟਰੋਏ ਕੀਤੀਆਂ ਹੋਈਆਂ ਜੀ। ਓਕੇ, ਇਹ ਕਿੰਨੀਆਂ ਗਾਵਾਂ ਨੇ ਜੀ? ਹਾਂਜੀ, ਗਾਵਾਂ ਇਹ 19 ਗਾਵਾਂ ਦੇ ਸਿਰ ਇੱਥੇ ਜਿਹੜੇ ਹੈਗੇ ਨੇ ਪਏ ਹੋਏ ਆ ਜੀ। ਅੱਛਾ ਜੀ। ਤੇ ਮਤਲਬ ਉਹਨਾਂ ਨੂੰ ਵੱਢਿਆ ਵੀ ਨਹੀਂ ਪੂਰੀ ਤਰ੍ਹਾਂ, ਕਿ ਕਿਸੇ ਨੇ ਬੀਫ ਵੇਚਣ ਵਾਲੇ ਜਿਹੜੇ ਹੁੰਦੇ ਆ, ਮਾਸ ਜਿਹੜੇ ਤਸਕਰੀ ਕਰਦੇ ਆ, ਅੱਛਾ ਜੀ, ਉਹਨਾਂ ਨੇ ਮਤਲਬ ਹਾਂਜੀ ਵੱਢ ਟੋਕ ਕੀਤੀ ਹੋਈ ਹੈ ਜੀ। ਮਤਲਬ ਸਾਰੇ ਅੰਗ ਜਿਹੜੇ ਖਿਲਰੇ ਹੋਏ ਨੇ ਉੱਥੇ, ਤੇ ਕੋਸ਼ਿਸ਼ ਉਹਨਾਂ ਨੇ ਮਤਲਬ ਜਿੰਨਾ ਹੀ ਜਲਦਬਾਜ਼ੀ ਵਿੱਚ ਉਹ ਲਿਜਾ ਸਕੇ ਮਾਸ ਵਗੈਰਾ ਉਹਦਾ ਜਿਹੜਾ ਹੈਗਾ ਉਹ, ਤੇ ਉਹਨਾਂ ਦੇ ਟੁਕੜੇ ਜਿਹੜੇ ਸਰੀਰ ਦੇ ਹੁੰਦੇ ਆ ਉਹ ਲੈ ਗਏ ਨੇ। ਜ਼ਿਆਦਾਤਰ ਪਿੰਜਰ ਪਿਆ ਹੋਇਆ, ਜਾਂ ਜਿਹੜਾ ਮਤਲਬ ਵੈਸੇ ਵੇਸਟ ਮਾਲ ਉਹ ਸੁੱਟਿਆ ਹੋਇਆ, ਤੇ ਹੱਥ ਪੈਰ ਪਏ ਹੋਏ ਨੇ। ਅੱਛਾ, ਇਹ ਲੱਗ ਰਿਹਾ ਕਿ ਜਿਹੜੇ ਮਾਸ ਦੀ ਤਸਕਰੀ ਕਰਦੇ ਲੋਕ ਨੇ ਉਹਨਾਂ ਵੱਲੋਂ ਇਸ ਵਾਰਦਾਤ ਨੂੰ, ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹਾਂਜੀ ਬਿਲਕੁਲ ਜੀ। ਇਹ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਇੱਥੇ ਮੌਕੇ ਤੇ? ਪੁਲਿਸ ਪ੍ਰਸ਼ਾਸਨ ਨਾਲ ਹਜੇ 1-2 ਨਾਲ ਗੱਲ ਕੀਤੀ, 2 ਦਿਨ ਥਾਣੇ ਦੀ ਪੁਲਿਸ ਇੱਥੇ ਆਈ ਹੋਈ ਹੈ, ਤੇ ਹਜੇ ਮੇਨ ਕਿਸੇ ਆਫਿਸਰ ਨਾਲ ਮੇਰੀ ਹਜੇ ਗੱਲ ਨਹੀਂ ਹੋਈ। ਉਹ ਵੈਸੇ ਦੱਸ ਰਹੇ ਨੇ ਜੀ ਗਾਈਆਂ ਇੱਥੇ ਵੱਢ ਕੇ ਸੁੱਟੀਆਂ ਹੋਈਆਂ ਜੀ, ਤੇ ਹਜੇ ਕੋਈ ਮੌਕੇ ਦਾ ਅਫਸਰ ਇੱਥੇ ਮੇਰੇ ਕੋਈ ਮੱਥੇ ਨਹੀਂ ਲੱਗਾ। ਤੇ ਹੋਰ ਇੱਥੇ ਮਾਹੌਲ ਕਿਵੇਂ ਦਾ ਜੀ? ਸ਼ਹਿਰ 'ਚ ਕੋਈ ਤਣਾਅ ਦੀ ਸਥਿਤੀ ਤੇ ਨਹੀਂ? ਤਾਂ ਹਜੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਜੀ। ਅੱਛਾ ਜੀ। ਰੋਡ ਜਾਮ ਕੀਤਾ ਹੋਇਆ ਹੈ, ਜਿਹੜਾ ਫੋਕਲ ਪੁਆਇੰਟ ਹੈਗਾ ਉਹਦੇ ਬਿਲਕੁਲ ਐਨ ਸਾਹਮਣੇ ਰੋਡ ਦੇ ਉੱਪਰ ਜਿਹੜਾ ਉਹ ਜਾਮ ਲਗਾਇਆ ਹੋਇਆ, ਧਰਨਾ ਦੇ ਰਹੇ ਨੇ। ਹਿੰਦੂ ਸੰਗਠਨ ਵੀ ਹੈ, ਕੁਛ ਹੋਰ ਵੀ ਜਥੇਬੰਦੀਆਂ ਨਾਲ ਆ ਕੇ ਬੈਠੀਆਂ ਹੋਈਆਂ। ਤੇ ਹਾਂਜੀ, ਤੇ ਇਹ ਕਿਹੜੀ ਜਗ੍ਹਾ ਤੇ ਵਾਪਰੀ? ਸ਼ਹਿਰ 'ਚ ਘਟਨਾ ਕਿੱਥੇ ਵਾਪਰੀ ਹੈ ਜੀ? ਇਹ ਕਿੱਥੇ ਗਾਵਾਂ ਨੂੰ ਸੁੱਟਿਆ ਗਿਆ? ਸ਼ਹਿਰ ਤੋਂ ਜਿਹੜਾ ਹਾਈਵੇ ਹੈਗਾ ਨਹੀਂ, ਉੱਥੇ ਆਈ ਥਿੰਕ ਵੱਢ ਟੁੱਕ ਵੀ ਉੱਥੇ ਹੋਈ ਹੈ। ਤਾਂ ਤੇ ਮੌਕੇ ਤੇ ਜਿਸ ਤਰ੍ਹਾਂ ਖੂਨ ਡੁੱਲਿਆ ਹੋਇਆ ਆਲੇ ਦੁਆਲੇ ਸਾਰੀ ਸਾਈਡ ਤੇ ਨਾ, ਵੱਢ ਟੁੱਕ ਵੀ ਇੱਥੇ ਖੇਤਾਂ ਦੇ ਵਿੱਚ ਰੇਲੇ ਹੈ। ਫੋਕਲ ਪੁਆਇੰਟ ਦੇ ਬਿਲਕੁਲ ਸਾਹਮਣੇ ਜਿਹੜਾ ਟਾਂਡੇ ਦਾ ਫੋਕਲ ਪੁਆਇੰਟ ਹੈ,
ਉਹਦੇ ਜੀ। ਬਿਲਕੁਲ ਸਾਹਮਣੇ ਰੇਲਵੇ ਲਾਈਨ ਹੈ ਜੀ, ਉਹਦੇ ਨਾਲ ਇੱਕ ਖਾਲੀ ਜਗ੍ਹਾ ਪਈ ਹੋਈ ਆ, ਉੱਥੇ ਜਿਹੜੀ ਇਹ ਇਸ ਤਰ੍ਹਾਂ ਕੀਤਾ ਹੋਇਆ ਜੀ, ਜੋ ਬਣਾਉਣ ਦਿੱਤਾ ਹੋਇਆ। ਇਹ ਕਿਵੇਂ ਇੱਥੇ ਆਬਾਦੀ ਘੱਟ ਆ ਜੀ, ਲੋਕਾਂ ਦਾ ਆਮਦ ਜਾਂਦਕ ਲੋਕਾਂ ਦੀ ਇੱਥੇ ਨਹੀਂ ਰਹਿੰਦੀ? ਨਹੀਂ, ਇੱਥੇ ਜਿਹੜੀ ਰੇਲਵੇ ਲਾਈਨ ਸਾਈਡ ਤੇ ਕੋਈ ਆਬਾਦੀ ਨਹੀਂ ਆ, ਕੋਈ ਘਰ ਨਹੀਂ ਆ, ਖੇਤ ਨੇ, ਖੇਤਾਂ ਦੇ ਆਸ-ਪਾਸ ਜਿਹੜਾ ਸਾਈਡ ਤੇ ਕੀਤਾ ਹੋਇਆ ਜੀ ਇਹ। ਸੋ ਸੰਦੀਪ ਸਿੰਘ ਨੇ ਜਿਵੇਂ ਦੱਸਿਆ ਆ ਕਿ ਜਿਹੜੀ ਮੌਕੇ ਦੇ ਉੱਤੇ ਸਥਿਤੀ ਆ ਕਿ ਕਿਵੇਂ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਨੇ ਤੇ ਹਜੇ ਤੱਕ ਫਿਲਹਾਲ ਇਹ ਸਪਸ਼ਟ ਨਹੀਂ ਹੋ ਪਾ ਰਿਹਾ ਕਿ ਕੌਣ ਇਸ ਘਟਨਾ ਦੇ ਪਿੱਛੇ ਆ। ਸੰਦੀਪ ਸਿੰਘ ਮੁਤਾਬਕ ਕਿ ਜਿਵੇਂ ਤਸਕਰ ਹੁੰਦੇ ਨੇ, ਜਿਵੇਂ ਤਸਕਰੀ ਕਰਦੇ ਨੇ ਬੀਫ ਦੀ ਤੇ ਮਾਸ ਦੀ ਤਸਕਰੀ ਕਰਨ ਵਾਲੇ ਜਿਵੇਂ ਮਾਸ ਕੱਢ ਕੇ ਲੈ ਗਏ ਨੇ ਤੇ ਗਾਵਾਂ ਦੇ ਬੜੇ ਹੋਰ ਹਿੱਸੇ ਜਿਹੜੇ ਆ ਉਹ ਲੈ ਗਏ ਨੇ ਤੇ ਉੱਥੇ ਜਿਹੜਾ ਪਿੰਜਰ ਆ ਉਹ ਸੁੱਟ ਗਏ ਨੇ। ਤਾਂ ਇਹ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ ਗਿਆ? ਇੱਕ ਸੁੰਨਸਾਨ ਥਾਂ ਸ਼ਹਿਰ ਦੀ ਚੁਣੀ ਗਈ ਆ ਜਿੱਥੇ ਲੋਕਾਂ ਦੀ ਆਵਾਜਾਈ ਨਹੀਂ ਆ, ਰੇਲਵੇ ਸਟੇਸ਼ਨ ਦੇ ਨੇੜੇ ਦੱਸਿਆ ਜਾ ਰਿਹਾ ਹੈ। ਜਿਵੇਂ ਸੰਦੀਪ ਸਿੰਘ ਨੇ ਦੱਸਿਆ, ਤੁਸੀਂ ਸਾਰੀ ਗੱਲ ਸੁਣੀ ਆ। ਤਾਂ ਹੁਣ ਸਨਾਤਨ ਸਭਾ ਦੇ ਆਗੂ ਵੀ ਸਾਡੇ ਨਾਲ ਜੁੜ ਰਹੇ ਨੇ, ਬਹਿਲ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਬਹਿਲ ਸਾਹਿਬ ਦੇ ਨਾਲ ਉਹਨਾਂ ਤੋਂ ਜਾਣਦੇ ਆ ਕਿ ਕੀ ਇਸ ਘਟਨਾ ਨੂੰ ਉਹ ਕਿਵੇਂ ਸਮਝ ਰਹੇ ਨੇ, ਹਿੰਦੂ ਭਾਈਚਾਰੇ ਦਾ ਇਸ ਘਟਨਾ ਦੇ ਉੱਤੇ ਕੀ ਕਮੈਂਟ ਆ, ਕੀ ਟਿੱਪਣੀਆਂ ਨੇ। ਤਾਂ ਬਹਿਲ ਸਾਹਿਬ ਨੂੰ ਅਸੀਂ ਕਾਲ ਤੇ ਲੈ ਰਹੇ ਹਾਂ, ਬਹਿਲ ਸਾਹਿਬ ਤੋਂ ਜਾਣਦੇ ਆ ਕਿ ਉਹਨਾਂ ਦਾ ਕੀ ਕਹਿਣਾ ਇਸ ਘਟਨਾ ਬਾਰੇ। ਹੈਲੋ, ਹਾਂਜੀ ਦੀਪਕ ਬਹਿਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ, TV 84 ਤੋਂ ਜਰਨਲਿਸਟ। ਹਾਂਜੀ ਹਾਂਜੀ ਹਾਂਜੀ, ਜਿਹੜੀ ਅਜੇ ਮੰਦਭਾਗੀ ਘਟਨਾ ਵਾਪਰੀ ਹੈ ਜੀ ਇੱਥੇ, ਇਹ ਕੀ ਲੱਗ ਰਿਹਾ ਜੀ ਇਹਦੇ ਪਿੱਛੇ ਤੁਹਾਨੂੰ? ਕੀ ਕੋਈ ਸਾਜ਼ਿਸ਼ ਲੱਗ ਰਹੀ ਆ? ਭਾਈ ਸਾਹਿਬ ਦੇਖੋ, ਮੈਂ ਸ਼੍ਰੀ ਸਨਾਤਨ ਧਰਮ ਸਭਾ ਟਾਂਡਾ ਉੜਮੜ ਦਾ ਪ੍ਰਧਾਨ ਵੀ ਆ। ਠੀਕ ਹੈ ਜੀ। ਅਸੀਂ ਅੱਜ ਇਸ ਵੇਲੇ, ਕਿਉਂਕਿ ਇਹ ਘਟਨਾ ਹੁਣੇ ਵਾਪਰੀ ਆ ਅੱਜ ਤੋਂ ਕੁਝ ਘੰਟੇ ਪਹਿਲਾਂ, ਇਸ ਵੇਲੇ ਕੁਝ ਕਹਿ ਦੇਣਾ ਕਿ ਇਹ ਘਟਨਾ ਕਿਸੇ ਚੀਜ਼ ਨਾਲ ਜੋੜ ਦੇਣਾ ਜਲਦਬਾਜ਼ੀ ਹੋਊਗੀ, ਪਰ ਇਹ ਬਹੁਤ ਨਿੰਦਣਯੋਗ ਘਟਨਾ ਹੈ। ਇਹ ਇੱਕ ਜ਼ੁਲਮ ਆ, ਇਹ ਇੱਕ ਸਮੂਹਿਕ ਗਊ ਦਾ ਹੱਤਿਆਕਾਂਡ ਆ। ਇਹਨੂੰ ਕਿਸੇ ਤਸਕਰਾਂ ਨਾਲ ਜੋੜ ਕੇ ਦੇਖ ਲੈਣਾ ਵੀ ਬੇਵਕੂਫੀ ਹੋਊਗੀ। ਪਰ ਕੀ ਜਗ੍ਹਾ ਨੂੰ, ਟਾਂਡਾ ਨੂੰ ਚੁਣਿਆ ਗਿਆ, ਉਸ ਜਗ੍ਹਾ ਨੂੰ ਚੁਣਿਆ ਗਿਆ, ਉਹਨਾਂ ਖੇਤਾਂ ਨੂੰ ਚੁਣਿਆ ਗਿਆ, ਕਿਹੜੇ ਬੰਦੇ ਇਹਦੇ 'ਚ ਇਨਵੋਲਵ ਸੀਗੇ, ਕਿੱਦਾਂ ਉਹ ਆਰੇ ਮਸ਼ੀਨਾਂ ਲੈ ਕੇ ਆਏ, ਕਿੱਦਾਂ ਇੱਥੇ ਸਲੋਟਿੰਗ ਕੀਤੀ ਗਈ ਉਹਨਾਂ ਦੀ, ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਹੈ। ਪਰ ਫਿਰ ਹਾਰ ਸਾਡੀ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਇੱਕੋ ਰਿਕੁਐਸਟ ਆ ਕਿ ਇਹਦੇ ਖਿਲਾਫ ਪਹਿਲਾਂ FIR ਲੌਜ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਏ ਤੇ ਜਾਂਚ ਦਾ ਵਿਸ਼ਾ ਬਣਾ ਕੇ ਇਸ ਗੱਲ ਨੂੰ, ਜਿਹਦੇ ਨਾਲ ਲੋਕਾਂ ਦੇ ਹਿਰਦੇ ਬਲੂੰਦਰੇ ਹੋਏ ਆ ਇਸ ਘਟਨਾ ਨਾਲ, ਕਿਉਂਕਿ ਇਹ ਇਕੱਲੀ ਹਿੰਦੂ ਸਮਾਜ ਦੀ, ਸਿੱਖ ਸਮਾਜ ਦੀ ਜਾਂ ਕਿਸੇ ਹੋਰ ਕਾਸਟ, ਕਲਰ ਐਂਡ ਕਰੀਡ ਦੀ ਨਹੀਂ, ਇਹ ਹੱਤਿਆਕਾਂਡ ਹੋਇਆ। ਇਹ ਸਾਰੇ ਧਰਮਾਂ ਦਾ ਸਾਂਝਾ ਇੱਕ ਹੱਤਿਆਕਾਂਡ ਕੀਤਾ ਗਿਆ, ਗਊ ਮਾਤਾ ਦੇ ਰੂਪ ਦੇ ਵਿੱਚ ਉਹਦਾ ਕਤਲ ਕਰਕੇ, ਤੇ ਜਲਦ ਤੋਂ ਜਲਦ ਅਸੀਂ ਉਹ ਕਰ ਲੈਂਦੇ ਹਾਂ। ਨਹੀਂ, ਬਿਲਕੁਲ ਜੀ ਬਹਿਲ ਸਾਹਿਬ, ਜਿਹੜੀ ਤੁਸੀਂ ਇਹ ਗੱਲ ਕੀਤੀ ਆ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ, ਤਾਂ ਹੁਣ ਜਿਹੜਾ ਇਹ ਧਰਨਾ ਲਾਇਆ ਗਿਆ, ਸੜਕ ਜਾਮ ਕੀਤੀ ਗਈ ਹੈ, ਕਦੋਂ ਤੱਕ ਤੁਸੀਂ ਇਹ ਧਰਨਾ ਜਾਰੀ ਰੱਖੋਗੇ ਜੀ? ਅਜੇ ਤੱਕ ਸਾਡਾ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਤੈਅ ਹੋਇਆ, ਉਹ ਕਾਮਨ ਮਿਨੀਮਮ ਪ੍ਰੋਗਰਾਮ ਇਹ ਤੈਅ ਹੋਇਆ ਕਿ ਜਦੋਂ ਤੱਕ ਇਸ ਮਸਲੇ ਦੇ ਸੰਬੰਧ ਦੇ ਵਿੱਚ ਕੋਈ ਸਾਰਥਕ ਨਤੀਜੇ ਨਹੀਂ ਆਉਂਦੇ ਆ, ਉਦੋਂ ਤੱਕ ਇਸ ਧਰਨੇ ਨੂੰ ਇੱਦਾਂ ਹੀ ਜਿਹੜਾ ਆ ਜਾਰੀ ਰੱਖਿਆ ਜਾਊਗਾ। ਇਹਦਾ ਇੱਕ ਰੁਖ ਬਦਲਿਆ ਜਾ ਸਕਦਾ ਪੁਲਿਸ ਸਟੇਸ਼ਨ ਦੇ ਸਾਹਮਣੇ ਦਾ, ਜਾਂ ਜੋ ਜਥੇਬੰਦੀਆਂ ਸਾਰੀਆਂ ਅੱਜ ਇਕੱਠੀਆਂ ਹੋਈਆਂ ਉਹਨਾਂ ਨਾਲ ਗੱਲਬਾਤ ਕਰਕੇ ਕੀ ਆਪਾਂ ਇੱਥੇ ਉਡੀਕ ਰਹੇ। ਤੇ ਬਹਿਲ ਸਾਹਿਬ, ਜਿਹੜਾ ਜਿਵੇਂ ਚੋਣਾਂ ਤੋਂ ਬਿਲਕੁਲ ਬਾਅਦ ਹਜੇ ਨਵੀਂ ਸਰਕਾਰ ਨੇ ਸਹੁੰ ਵੀ ਚੁੱਕਣੀ ਆ, ਤੇ ਜਿਸ ਤਰ੍ਹਾਂ ਅਜੇ ਇਹਦੇ ਉੱਪਰ ਕੋਈ ਵੀ ਟਿੱਪਣੀ ਕਰਨੀ, ਕਿਉਂਕਿ ਮੈਂ ਨਹੀਂ ਸਮਝਦਾ, ਮੇਰਾ ਜਾਤੀ ਤੌਰ ਦੇ ਉੱਤੇ ਵੀ ਤਜਰਬਾ ਆ, ਮੈਂ ਇਹ ਨਹੀਂ ਸਮਝਦਾ ਕਿ ਕੋਈ ਵੀ ਇਸ ਗੱਲ ਨੂੰ ਕਿਸੇ ਰਾਜਨੀਤਿਕ ਐਂਗਲ ਦੇ ਨਾਲ ਜੋੜ ਦਿੱਤਾ ਜਾਏ। ਲਾਅ ਐਂਡ ਆਰਡਰ ਦੀ ਘਟਨਾ ਆ, ਇੱਕ ਬਹੁਤ ਮੰਦਭਾਗੀ ਘਟਨਾ ਆ, ਇਹਦਾ ਟਾਈਮ ਦਿੱਤਾ ਜਾਏ, ਇਹ ਟਾਈਮ ਦੇ ਵਿੱਚ ਸਾਹਮਣੇ ਦੋਸ਼ੀ ਆਣ ਤਾਂ ਕਿ ਫੇਰ ਹੀ ਕਿਸੇ ਨਾ ਕਿਸੇ ਨੂੰ ਪੁੱਛਿਆ ਜਾ ਸਕੇ। ਬਿਲਕੁਲ ਬਹਿਲ ਸਾਹਿਬ, ਧੰਨਵਾਦ ਜੀ ਤੁਹਾਡਾ। ਅਸੀਂ ਮਤਲਬ ਬੜਾ ਇਹ ਜਿਹੜਾ ਇੱਕ ਘਟਨਾ ਵਾਪਰੀ ਆ, ਬੜੀ ਨਿੰਦਣਯੋਗ ਘਟਨਾ ਆ, ਤੇ ਗੱਲਬਾਤ ਕਰਨ ਲਈ ਧੰਨਵਾਦ ਜੀ। ਪੰਜਾਬ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਹੀ ਇੱਕ ਵੱਡੀ ਘਟਨਾ ਵਾਪਰੀ ਹੈ। ਹਾਲੇ ਨਵੀਂ ਸਰਕਾਰ ਨੇ ਸਹੁੰ ਨਹੀਂ ਚੁੱਕੀ, ਪਰ ਪੰਜਾਬ ਦੇ ਦੁਆਬਾ ਇਲਾਕੇ ਤੋਂ ਟਾਂਡੇ ਸ਼ਹਿਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ, ਜਿੱਥੇ 19 ਦੇ ਕਰੀਬ ਗਾਵਾਂ ਨੂੰ ਬੜੀ ਬੁਰੀ ਤਰ੍ਹਾਂ ਵੱਢ ਕੇ ਤੇ ਸੁੱਟਿਆ ਗਿਆ ਆ। ਇਹ ਖਬਰ ਟਾਂਡੇ ਤੋਂ ਸਾਹਮਣੇ ਆ ਰਹੀ ਆ, ਜਿੱਥੇ 19 ਦੇ ਕਰੀਬ ਗਾਵਾਂ ਨੂੰ ਜਿਨ੍ਹਾਂ ਦੇ ਸਿਰ ਵੱਢ ਦਿੱਤੇ ਗਏ ਤੇ ਹੋਰ ਬੁਰੀ ਤਰ੍ਹਾਂ ਵੱਢਿਆ ਗਿਆ ਤੇ ਵੱਢ ਕੇ ਉੱਥੇ ਸੁੱਟਿਆ ਗਿਆ ਆ, ਜਿਸ ਕਰਕੇ ਟਾਂਡੇ ਦੇ ਵਿੱਚ ਮਾਹੌਲ ਜਿਹੜਾ ਆ ਉਹ ਤਣਾਅਪੂਰਨ ਬਣਿਆ ਹੋਇਆ ਆ। ਇਸ ਸਮੇਂ ਟਾਂਡੇ ਦੇ ਵਿੱਚ ਮੁੱਖ ਮਾਰਗ ਦੇ ਉੱਤੇ ਹਿੰਦੂ ਜਥੇਬੰਦੀਆਂ ਤੇ ਹੋਰ ਸ਼ਹਿਰ ਦੀਆਂ ਸਥਾਨਕ ਜਥੇਬੰਦੀਆਂ ਵੱਲੋਂ ਸੜਕ ਜਾਮ ਕਰ ਦਿੱਤੀ ਗਈ ਆ
ਤੇ ਵੱਡਾ ਇਕੱਠ ਜਿਹੜਾ ਆ ਉਹ ਮੌਕੇ ਤੇ ਹੋ ਚੁੱਕਿਆ ਆ। 3 ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਆ ਉਹ ਟਾਂਡੇ ਪਹੁੰਚੀ ਹੋਈ ਆ ਤੇ ਸਥਿਤੀ ਤਣਾਅਪੂਰਨ ਆ। ਤਾਂ ਇਹ ਵੱਡੀ ਅਪਡੇਟ ਜਿਹੜੀ ਆ, ਇਹ ਵੱਡੀ ਖਬਰ ਆ ਪੰਜਾਬ ਦੇ ਦੁਆਬਾ ਇਲਾਕੇ ਤੋਂ ਸਾਹਮਣੇ ਆ ਰਹੀ ਆ ਕਿ ਗਾਵਾਂ ਨੂੰ ਬੁਰੀ ਤਰ੍ਹਾਂ ਵੱਢਿਆ ਗਿਆ ਹੈ ਤੇ ਵੱਢ ਕੇ ਟਾਂਡੇ ਦੇ ਵਿੱਚ ਸੁੱਟਿਆ ਗਿਆ ਆ। ਤਾਂ ਕੌਣ ਇਹ ਸਾਰੀ ਘਟਨਾ ਦੇ ਪਿੱਛੇ ਆ? ਇਸ ਘਟਨਾ ਨੂੰ ਇਹ ਘਟਨਾ ਇੱਕ ਸਾਜ਼ਿਸ਼ ਦੇ ਤੌਰ ਤੇ ਕੀਤੀ ਗਈ ਆ? ਕੀ ਇਹ ਘਟਨਾ ਪੰਜਾਬ ਦੇ ਵਿੱਚ, ਕਿਉਂਕਿ ਇੱਕ ਵੱਡੀ ਸਿਆਸੀ ਤਬਦੀਲੀ ਪੰਜਾਬ 'ਚ ਹੋਈ ਆ ਚੋਣਾਂ ਦੇ ਵਿੱਚ, ਤਾਂ ਕੀ ਇਹ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਆ? ਕੌਣ ਹੈ ਇਸ ਘਟਨਾ ਦੇ ਪਿੱਛੇ? ਹਾਲੇ ਤੱਕ ਇਹ ਸਾਫ਼ ਨਹੀਂ ਹੋ ਪਾ ਰਿਹਾ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੌਕੇ ਦੇ ਉੱਤੇ ਜਿਹੜੇ ਲੋਕ ਮੌਜੂਦ ਨੇ ਉਹਨਾਂ ਤੋਂ ਸਾਰੀ ਜਾਣਕਾਰੀ ਜਿਹੜੀ ਲਈਏ ਤੇ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੀਏ। ਤਾਂ ਅਸੀਂ ਸੰਦੀਪ ਸਿੰਘ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਨੇ, ਉਹ ਮੌਕੇ ਤੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕੀ ਮੌਕੇ ਦੇ ਉੱਤੇ ਸਥਿਤੀ ਆ। ਹੈਲੋ ਸੰਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ ਜੀ TV 84 ਚੈਨਲ ਤੋਂ। ਹਾਂਜੀ ਭਾਈ ਸਾਹਿਬ। ਤੇ ਇਹ ਜਿਹੜਾ ਟਾਂਡੇ ਘਟਨਾ ਵਾਪਰੀ ਆ, ਸਾਡੇ ਕੋਲ ਰਿਪੋਰਟ ਆਈ ਆ ਕਿ ਕੁਝ ਗਾਵਾਂ ਨੇ ਜਿਹੜੀਆਂ, ਜਿਨ੍ਹਾਂ ਨੂੰ ਕਿ ਬੜੀ ਬੁਰੀ ਤਰ੍ਹਾਂ ਜਿਹੜਾ ਆ ਉਹ ਵੱਢਿਆ ਗਿਆ ਤੇ ਵੱਢ ਕੇ ਸੁੱਟਿਆ ਗਿਆ ਇੱਥੇ ਟਾਂਡੇ। ਤਾਂ ਸਾਨੂੰ ਪਤਾ ਲੱਗਿਆ ਸੀ ਤੁਸੀਂ ਉੱਥੇ ਮੌਕੇ ਤੇ ਹੋ, ਤੇ ਕੀ ਸਥਿਤੀ ਹੈ ਜੀ ਹੁਣ ਇੱਥੇ? ਕੀ ਘਟਨਾ ਕੀ ਵਾਪਰੀ ਹੈ ਇਹ? ਘਟਨਾ ਭਾਈ ਸਾਹਿਬ ਇੱਥੇ ਮਤਲਬ ਕਾਫੀ ਜ਼ੁਲਮ ਹੋਇਆ ਜੀ, ਮਤਲਬ ਬਹੁਤ ਬੁਰੀ ਤਰ੍ਹਾਂ ਨਾਲ ਜਿਹੜੇ ਗਾਈਆਂ ਹੈਗੀਆਂ ਡਿਸਟਰੋਏ ਕੀਤੀਆਂ ਹੋਈਆਂ ਜੀ। ਓਕੇ, ਇਹ ਕਿੰਨੀਆਂ ਗਾਵਾਂ ਨੇ ਜੀ? ਹਾਂਜੀ, ਗਾਵਾਂ ਇਹ 19 ਗਾਵਾਂ ਦੇ ਸਿਰ ਇੱਥੇ ਜਿਹੜੇ ਹੈਗੇ ਨੇ ਪਏ ਹੋਏ ਆ ਜੀ। ਅੱਛਾ ਜੀ। ਤੇ ਮਤਲਬ ਉਹਨਾਂ ਨੂੰ ਵੱਢਿਆ ਵੀ ਨਹੀਂ ਪੂਰੀ ਤਰ੍ਹਾਂ, ਕਿ ਕਿਸੇ ਨੇ ਬੀਫ ਵੇਚਣ ਵਾਲੇ ਜਿਹੜੇ ਹੁੰਦੇ ਆ, ਮਾਸ ਜਿਹੜੇ ਤਸਕਰੀ ਕਰਦੇ ਆ, ਅੱਛਾ ਜੀ, ਉਹਨਾਂ ਨੇ ਮਤਲਬ ਹਾਂਜੀ ਮਤਲਬ ਵੱਢ ਟੋਕ ਕੀਤੀ ਹੋਈ ਹੈ ਜੀ। ਮਤਲਬ ਸਾਰੇ ਅੰਗ ਜਿਹੜੇ ਖਿਲਰੇ ਹੋਏ ਨੇ ਉੱਥੇ, ਤੇ ਕੋਸ਼ਿਸ਼ ਉਹਨਾਂ ਨੇ ਮਤਲਬ ਜਿੰਨਾ ਹੀ ਜਲਦਬਾਜ਼ੀ ਵਿੱਚ ਉਹ ਲਿਜਾ ਸਕੇ ਮਾਸ ਵਗੈਰਾ ਉਹਦਾ ਜਿਹੜਾ ਹੈਗਾ ਉਹ, ਤੇ ਉਹਨਾਂ ਦੇ ਟੁਕੜੇ ਜਿਹੜੇ ਸਰੀਰ ਦੇ ਹੁੰਦੇ ਆ ਉਹ ਲੈ ਗਏ ਨੇ। ਜ਼ਿਆਦਾਤਰ ਪਿੰਜਰ ਪਿਆ ਹੋਇਆ ਜਾਂ ਜਿਹੜਾ ਮਤਲਬ ਵੈਸੇ ਵੇਸਟ ਮਾਲ ਵਾ ਉਹ ਸੁੱਟਿਆ ਹੋਇਆ, ਤੇ ਹੱਥ ਪੈਰ ਪਏ ਹੋਏ ਨੇ। ਅੱਛਾ, ਇਹ ਲੱਗ ਰਿਹਾ ਕਿ ਜਿਹੜੇ ਮਾਸ ਦੀ ਤਸਕਰੀ ਕਰਦੇ ਲੋਕ ਨੇ ਉਹਨਾਂ ਵੱਲੋਂ ਇਸ ਵਾਰਦਾਤ ਨੂੰ, ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹਾਂਜੀ ਬਿਲਕੁਲ ਜੀ। ਇਹ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਇੱਥੇ ਮੌਕੇ ਤੇ? ਪੁਲਿਸ ਪ੍ਰਸ਼ਾਸਨ ਨਾਲ ਹਜੇ 1-2 ਨਾਲ ਗੱਲ ਕੀਤੀ, 2-3 ਥਾਣੇ ਦੀ ਪੁਲਿਸ ਇੱਥੇ ਆਈ ਹੋਈ ਹੈ, ਤੇ ਹਜੇ ਮੇਨ ਕਿਸੇ ਆਫਿਸਰ ਨਾਲ ਮੇਰੀ ਹਜੇ ਗੱਲ ਨਹੀਂ ਹੋਈ। ਉਹ ਵੈਸੇ ਦੱਸ ਰਹੇ ਨੇ ਜੀ ਗਾਈਆਂ ਇੱਥੇ ਵੱਢ ਕੇ ਸੁੱਟੀਆਂ ਹੋਈਆਂ ਜੀ, ਤੇ ਹਜੇ ਕੋਈ ਮੌਕੇ ਦਾ ਅਫਸਰ ਇੱਥੇ ਮੇਰੇ ਕੋਈ ਮੱਥੇ ਨਹੀਂ ਲੱਗਾ। ਤੇ ਹੋਰ ਇੱਥੇ ਮਾਹੌਲ ਕਿਵੇਂ ਦਾ ਜੀ? ਸ਼ਹਿਰ 'ਚ ਕੋਈ ਤਣਾਅ ਦੀ ਸਥਿਤੀ ਤੇ ਨਹੀਂ? ਤਾਂ ਹਜੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਜੀ। ਅੱਛਾ ਜੀ। ਰੋਡ ਜਾਮ ਕੀਤਾ ਹੋਇਆ ਹੈ, ਜਿਹੜਾ ਫੋਕਲ ਪੁਆਇੰਟ ਹੈਗਾ ਉਹਦੇ ਬਿਲਕੁਲ ਐਨ ਸਾਹਮਣੇ ਰੋਡ ਦੇ ਉੱਪਰ ਜਿਹੜਾ ਉਹ ਜਾਮ ਲਗਾਇਆ ਹੋਇਆ, ਧਰਨਾ ਦੇ ਰਹੇ ਨੇ। ਹਿੰਦੂ ਸੰਗਠਨ ਵੀ ਹੈ, ਕੁਛ ਹੋਰ ਵੀ ਜਥੇਬੰਦੀਆਂ ਨਾਲ ਆ ਕੇ ਬੈਠੀਆਂ ਹੋਈਆਂ। ਤੇ ਹਾਂਜੀ, ਤੇ ਇਹ ਕਿਹੜੀ ਜਗ੍ਹਾ ਤੇ ਵਾਪਰੀ? ਸ਼ਹਿਰ 'ਚ ਘਟਨਾ ਕਿੱਥੇ ਵਾਪਰੀ ਹੈ ਜੀ? ਇਹ ਕਿੱਥੇ ਗਾਵਾਂ ਨੂੰ ਸੁੱਟਿਆ ਗਿਆ? ਸ਼ਹਿਰ ਤੋਂ ਜਿਹੜਾ ਹਾਈਵੇ ਹੈਗਾ ਨਹੀਂ, ਉੱਥੇ ਆਈ ਥਿੰਕ ਵੱਢ ਟੁੱਕ ਵੀ ਉੱਥੇ ਹੋਈ ਆ। ਤਾਂ ਤੇ ਮੌਕੇ ਤੇ ਜਿਸ ਤਰ੍ਹਾਂ ਖੂਨ ਡੁੱਲਿਆ ਹੋਇਆ ਆਲੇ ਦੁਆਲੇ ਸਾਰੀ ਸਾਈਡ ਤੇ ਨਾ, ਵੱਢ ਟੁੱਕ ਵੀ ਇੱਥੇ ਖੇਤਾਂ ਦੇ ਵਿੱਚ ਰੇਲਵੇ ਲਾਈਨ ਹੈ। ਫੋਕਲ ਪੁਆਇੰਟ ਦੇ ਬਿਲਕੁਲ ਸਾਹਮਣੇ ਜਿਹੜਾ ਟਾਂਡੇ ਦਾ ਫੋਕਲ ਪੁਆਇੰਟ ਹੈ, ਉਹਦੇ ਬਿਲਕੁਲ ਸਾਹਮਣੇ ਰੇਲਵੇ ਲਾਈਨ ਹੈ ਜੀ। ਉਹਦੇ ਨਾਲ ਇੱਕ ਖਾਲੀ ਜਗ੍ਹਾ ਪਈ ਹੋਈ ਆ, ਉੱਥੇ ਜਿਹੜੀ ਇਹ ਇਸ ਤਰ੍ਹਾਂ ਕੀਤਾ ਹੋਇਆ ਜੀ ਜ਼ੁਲਮ ਨੂੰ। ਇਹ ਕਿਵੇਂ? ਇੱਥੇ ਆਬਾਦੀ ਘੱਟ ਆ ਜੀ, ਲੋਕਾਂ ਦਾ ਆਂਦਕ ਜਾਂਦਕ ਲੋਕਾਂ ਦੀ ਇੱਥੇ ਨਹੀਂ ਰਹਿੰਦੀ? ਇੱਥੇ ਜਿਹੜੀ ਰੇਲਵੇ ਲਾਈਨ ਸਾਈਡ ਤੇ ਕੋਈ ਆਬਾਦੀ ਨਹੀਂ ਆ, ਕੋਈ ਘਰ ਨਹੀਂ ਆ, ਖੇਤ ਨੇ, ਖੇਤਾਂ ਦੇ ਆਸ-ਪਾਸ ਜਿਹੜਾ ਸਾਈਡ ਤੇ ਕੀਤਾ ਹੋਇਆ ਜੀ। ਸੋ ਸੰਦੀਪ ਸਿੰਘ ਨੇ ਜਿਵੇਂ ਦੱਸਿਆ ਆ ਕਿ ਜਿਹੜੀ ਮੌਕੇ ਦੇ ਉੱਤੇ ਸਥਿਤੀ ਆ ਕਿ ਕਿਵੇਂ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਨੇ, ਤੇ ਹਜੇ ਤੱਕ ਫਿਲਹਾਲ ਇਹ ਸਪਸ਼ਟ ਨਹੀਂ ਹੋ ਪਾ ਰਿਹਾ ਕਿ ਕੌਣ ਇਸ ਘਟਨਾ ਦੇ ਪਿੱਛੇ ਆ। ਸੰਦੀਪ ਸਿੰਘ ਮੁਤਾਬਕ ਕਿ ਜਿਵੇਂ ਤਸਕਰ ਹੁੰਦੇ ਨੇ, ਜਿਵੇਂ ਤਸਕਰੀ ਕਰਦੇ ਨੇ ਬੀਫ ਦੀ ਤੇ ਮਾਸ ਦੀ ਤਸਕਰੀ ਕਰਨ ਵਾਲੇ, ਜਿਵੇਂ ਮਾਸ ਕੱਢ ਕੇ ਲੈ ਗਏ ਨੇ ਤੇ ਗਾਵਾਂ ਦੇ ਬੜੇ ਹੋਰ ਹਿੱਸੇ ਜਿਹੜੇ ਆ ਉਹ ਲੈ ਗਏ ਨੇ ਤੇ ਉੱਥੇ ਜਿਹੜਾ ਪਿੰਜਰ ਆ ਉਹ ਸੁੱਟ ਗਏ ਨੇ। ਤਾਂ ਇਹ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ ਗਿਆ? ਇੱਕ ਸੁੰਨਸਾਨ ਥਾਂ ਸ਼ਹਿਰ ਦੀ ਚੁਣੀ ਗਈ ਆ ਜਿੱਥੇ ਲੋਕਾਂ ਦੀ ਆਵਾਜਾਈ ਨਹੀਂ ਆ, ਰੇਲਵੇ ਸਟੇਸ਼ਨ ਦੇ ਨੇੜੇ ਦੱਸਿਆ ਜਾ ਰਿਹਾ ਹੈ। ਜਿਵੇਂ ਸੰਦੀਪ ਸਿੰਘ ਨੇ ਦੱਸਿਆ, ਤੁਸੀਂ ਸਾਰੀ ਗੱਲ ਸੁਣੀ ਆ। ਤਾਂ ਹੁਣ ਸਨਾਤਨ ਸਭਾ ਦੇ ਆਗੂ ਵੀ ਸਾਡੇ ਨਾਲ ਜੁੜ ਰਹੇ ਨੇ, ਬਹਿਲ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਬਹਿਲ ਸਾਹਿਬ ਦੇ ਨਾਲ ਉਹਨਾਂ ਤੋਂ ਜਾਣਦੇ ਆ ਕਿ ਕੀ ਇਸ ਘਟਨਾ ਨੂੰ ਉਹ ਕਿਵੇਂ ਸਮਝ ਰਹੇ ਨੇ, ਹਿੰਦੂ ਭਾਈਚਾਰੇ ਦਾ ਇਸ ਘਟਨਾ ਦੇ ਉੱਤੇ ਕੀ ਕਮੈਂਟ ਆ, ਕੀ ਟਿੱਪਣੀਆਂ ਨੇ। ਤਾਂ ਬਹਿਲ ਸਾਹਿਬ ਨੂੰ ਅਸੀਂ ਕਾਲ ਤੇ ਲੈ ਰਹੇ ਹਾਂ, ਬਹਿਲ ਸਾਹਿਬ ਤੋਂ ਜਾਣਦੇ ਆ ਕਿ ਉਹਨਾਂ ਦਾ ਕੀ ਕਹਿਣਾ ਇਸ ਘਟਨਾ ਬਾਰੇ। ਹੈਲੋ, ਹਾਂਜੀ ਦੀਪਕ ਬਹਿਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ, TV 84 ਤੋਂ ਜਰਨਲਿਸਟ। ਹਾਂਜੀ ਹਾਂਜੀ ਹਾਂਜੀ, ਜਿਹੜੀ ਅਜੇ ਮੰਦਭਾਗੀ ਘਟਨਾ ਵਾਪਰੀ ਹੈ ਜੀ ਇੱਥੇ, ਇਹ ਕੀ ਲੱਗ ਰਿਹਾ ਜੀ ਇਹਦੇ ਪਿੱਛੇ ਤੁਹਾਨੂੰ? ਕੀ ਕੋਈ ਸਾਜ਼ਿਸ਼ ਲੱਗ ਰਹੀ ਆ? ਭਾਈ ਸਾਹਿਬ ਦੇਖੋ, ਮੈਂ ਸ਼੍ਰੀ ਸਨਾਤਨ ਧਰਮ ਸਭਾ ਟਾਂਡਾ ਉੜਮੜ ਦਾ ਪ੍ਰਧਾਨ ਵੀ ਹਾਂ। ਠੀਕ ਹੈ ਜੀ। ਅਸੀਂ ਅੱਜ ਇਸ ਵੇਲੇ, ਕਿਉਂਕਿ ਇਹ ਘਟਨਾ ਹੁਣੇ ਵਾਪਰੀ ਆ ਅੱਜ ਤੋਂ ਕੁਝ ਘੰਟੇ ਪਹਿਲਾਂ, ਇਸ ਵੇਲੇ ਕੁਝ ਕਹਿ ਦੇਣਾ ਕਿ ਇਹ ਘਟਨਾ
ਕਿਸੇ ਚੀਜ਼ ਨਾਲ ਜੋੜ ਦੇਣਾ ਜਲਦਬਾਜ਼ੀ ਹੋਊਗੀ, ਪਰ ਇਹ ਬਹੁਤ ਨਿੰਦਣਯੋਗ ਘਟਨਾ ਹੈ। ਇਹ ਇੱਕ ਜ਼ੁਲਮ ਆ, ਇਹ ਇੱਕ ਸਮੂਹਿਕ ਗਊ ਦਾ ਹੱਤਿਆਕਾਂਡ ਆ। ਇਹਨੂੰ ਕਿਸੇ ਤਸਕਰਾਂ ਨਾਲ ਜੋੜ ਕੇ ਦੇਖ ਲੈਣਾ ਵੀ ਬੇਵਕੂਫੀ ਹੋਊਗੀ। ਪਰ ਕੀ ਜਗ੍ਹਾ ਨੂੰ, ਟਾਂਡਾ ਨੂੰ ਚੁਣਿਆ ਗਿਆ, ਉਸ ਜਗ੍ਹਾ ਨੂੰ ਚੁਣਿਆ ਗਿਆ, ਉਹਨਾਂ ਖੇਤਾਂ ਨੂੰ ਚੁਣਿਆ ਗਿਆ, ਕਿਹੜੇ ਬੰਦੇ ਇਹਦੇ 'ਚ ਇਨਵੋਲਵ ਸੀਗੇ, ਕਿੱਦਾਂ ਉਹ ਆਰੇ ਮਸ਼ੀਨਾਂ ਲੈ ਕੇ ਆਏ, ਕਿੱਦਾਂ ਇੱਥੇ ਸਲੋਟਿੰਗ ਕੀਤੀ ਗਈ ਉਹਨਾਂ ਦੀ, ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਹੈ। ਪਰ ਫਿਰ ਹਾਰ ਸਾਡੀ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਇੱਕੋ ਰਿਕੁਐਸਟ ਆ ਕਿ ਇਹਦੇ ਖਿਲਾਫ ਪਹਿਲਾਂ FIR ਲੌਜ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਏ ਤੇ ਜਾਂਚ ਦਾ ਵਿਸ਼ਾ ਬਣਾ ਕੇ ਇਸ ਗੱਲ ਨੂੰ, ਜਿਹਦੇ ਨਾਲ ਲੋਕਾਂ ਦੇ ਹਿਰਦੇ ਬਲੁੰਦਰੇ ਹੋਏ ਇਸ ਘਟਨਾ ਨਾਲ, ਕਿਉਂਕਿ ਇਹ ਇਕੱਲੀ ਹਿੰਦੂ ਸਮਾਜ ਦੀ, ਸਿੱਖ ਸਮਾਜ ਦੀ ਜਾਂ ਕਿਸੇ ਹੋਰ ਕਾਸਟ, ਕਲਰ ਐਂਡ ਕਰੀਡ ਦੀ ਨਹੀਂ, ਇਹ ਹੱਤਿਆਕਾਂਡ ਹੋਇਆ। ਇਹ ਸਾਰੇ ਧਰਮਾਂ ਦਾ ਸਾਂਝਾ ਇੱਕ ਹੱਤਿਆਕਾਂਡ ਕੀਤਾ ਗਿਆ ਗਊ ਮਾਤਾ ਦੇ ਰੂਪ ਦੇ ਵਿੱਚ ਉਹਦਾ ਕਤਲ ਕਰਕੇ, ਤੇ ਜਲਦ ਤੋਂ ਜਲਦ ਅਸੀਂ ਉਹ ਕਰ ਲੈਂਦੇ ਹਾਂ। ਨਹੀਂ ਬਿਲਕੁਲ ਜੀ ਬਹਿਲ ਸਾਹਿਬ, ਜਿਹੜੀ ਤੁਸੀਂ ਇਹ ਗੱਲ ਕੀਤੀ ਆ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ, ਤਾਂ ਹੁਣ ਜਿਹੜਾ ਇਹ ਧਰਨਾ ਲਾਇਆ ਗਿਆ, ਸੜਕ ਜਾਮ ਕੀਤੀ ਗਈ ਹੈ, ਕਦੋਂ ਤੱਕ ਤੁਸੀਂ ਇਹ ਧਰਨਾ ਜਾਰੀ ਰੱਖੋਗੇ ਜੀ? ਅਜੇ ਤੱਕ ਸਾਡਾ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਤੈਅ ਹੋਇਆ, ਉਹ ਕਾਮਨ ਮਿਨੀਮਮ ਪ੍ਰੋਗਰਾਮ ਇਹ ਤੈਅ ਹੋਇਆ ਕਿ ਜਦੋਂ ਤੱਕ ਇਸ ਮਸਲੇ ਦੇ ਸੰਬੰਧ ਦੇ ਵਿੱਚ ਕੋਈ ਸਾਰਥਕ ਨਤੀਜੇ ਨਹੀਂ ਆਉਂਦੇ ਆ, ਉਦੋਂ ਤੱਕ ਇਸ ਧਰਨੇ ਨੂੰ ਇੱਦਾਂ ਹੀ ਜਿਹੜਾ ਆ ਜਾਰੀ ਰੱਖਿਆ ਜਾਊਗਾ। ਇਹਦਾ ਇੱਕ ਰੁਖ ਬਦਲਿਆ ਜਾ ਸਕਦਾ ਪੁਲਿਸ ਸਟੇਸ਼ਨ ਦੇ ਸਾਹਮਣੇ ਦਾ, ਜਾਂ ਜੋ ਜਥੇਬੰਦੀਆਂ ਸਾਰੀਆਂ ਅੱਜ ਇਕੱਠੀਆਂ ਹੋਈਆਂ ਉਹਨਾਂ ਨਾਲ ਗੱਲਬਾਤ ਕਰਕੇ ਕੀ ਆਪਾਂ ਇੱਥੇ ਉਡੀਕ ਰਹੇ। ਤੇ ਬਹਿਲ ਸਾਹਿਬ, ਜਿਹੜਾ ਇਹ ਚੋਣਾਂ ਤੋਂ ਬਿਲਕੁਲ ਬਾਅਦ ਹਜੇ ਨਵੀਂ ਸਰਕਾਰ ਨੇ ਸਹੁੰ ਵੀ ਚੁੱਕਣੀ ਆ, ਤੇ ਜਿਸ ਤਰ੍ਹਾਂ ਅਜੇ ਇਹਦੇ ਉੱਪਰ ਕੋਈ ਵੀ ਟਿੱਪਣੀ ਕਰਨੀ, ਕਿਉਂਕਿ ਮੈਂ ਨਹੀਂ ਸਮਝਦਾ, ਮੇਰਾ ਜਾਤੀ ਤੌਰ ਦੇ ਉੱਤੇ ਵੀ ਤਜਰਬਾ ਆ, ਮੈਂ ਇਹ ਨਹੀਂ ਸਮਝਦਾ ਕਿ ਕੋਈ ਵੀ ਇਸ ਗੱਲ ਨੂੰ ਕਿਸੇ ਰਾਜਨੀਤਿਕ ਐਂਗਲ ਦੇ ਨਾਲ ਜੋੜ ਦਿੱਤਾ ਜਾਏ। ਲਾਅ ਐਂਡ ਆਰਡਰ ਦੀ ਘਟਨਾ ਆ, ਇੱਕ ਬਹੁਤ ਮੰਦਭਾਗੀ ਘਟਨਾ ਆ, ਇਹਦਾ ਟਾਈਮ ਦਿੱਤਾ ਜਾਏ, ਇਹ ਟਾਈਮ ਦੇ ਵਿੱਚ ਸਾਹਮਣੇ ਦੋਸ਼ੀ ਆਉਣ ਤਾਂ ਕਿ ਫੇਰ ਹੀ ਕਿਸੇ ਨਾ ਕਿਸੇ ਨੂੰ ਪੁੱਛਿਆ ਜਾ ਸਕੇ। ਬਿਲਕੁਲ ਬਹਿਲ ਸਾਹਿਬ, ਧੰਨਵਾਦ ਜੀ ਤੁਹਾਡਾ। ਅਸੀਂ ਮਤਲਬ ਬੜਾ ਇਹ ਜਿਹੜਾ ਇੱਕ ਘਟਨਾ ਵਾਪਰੀ ਆ, ਬੜੀ ਨਿੰਦਣਯੋਗ ਘਟਨਾ ਆ, ਤੇ ਗੱਲਬਾਤ ਕਰਨ ਲਈ ਧੰਨਵਾਦ ਜੀ। ਪੰਜਾਬ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਹੀ ਇੱਕ ਵੱਡੀ ਘਟਨਾ ਵਾਪਰੀ ਹੈ। ਹਾਲੇ ਨਵੀਂ ਸਰਕਾਰ ਨੇ ਸਹੁੰ ਨਹੀਂ ਚੁੱਕੀ, ਪਰ ਪੰਜਾਬ ਦੇ ਦੁਆਬਾ ਇਲਾਕੇ ਤੋਂ ਟਾਂਡੇ ਸ਼ਹਿਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ, ਜਿੱਥੇ 19 ਦੇ ਕਰੀਬ ਗਾਵਾਂ ਨੂੰ ਬੜੀ ਬੁਰੀ ਤਰ੍ਹਾਂ ਵੱਢ ਕੇ ਤੇ ਸੁੱਟਿਆ ਗਿਆ ਆ। ਇਹ ਖਬਰ ਟਾਂਡੇ ਤੋਂ ਸਾਹਮਣੇ ਆ ਰਹੀ ਆ, ਜਿੱਥੇ 19 ਦੇ ਕਰੀਬ ਗਾਵਾਂ ਨੂੰ, ਜਿਨ੍ਹਾਂ ਦੇ ਸਿਰ ਵੱਢ ਦਿੱਤੇ ਗਏ ਤੇ ਹੋਰ ਬੁਰੀ ਤਰ੍ਹਾਂ ਵੱਢਿਆ ਗਿਆ ਤੇ ਵੱਢ ਕੇ ਉੱਥੇ ਸੁੱਟਿਆ ਗਿਆ ਆ, ਜਿਸ ਕਰਕੇ ਟਾਂਡੇ ਦੇ ਵਿੱਚ ਮਾਹੌਲ ਜਿਹੜਾ ਆ ਉਹ ਤਣਾਅਪੂਰਨ ਬਣਿਆ ਹੋਇਆ ਆ। ਇਸ ਸਮੇਂ ਟਾਂਡੇ ਦੇ ਵਿੱਚ ਮੁੱਖ ਮਾਰਗ ਦੇ ਉੱਤੇ ਹਿੰਦੂ ਜਥੇਬੰਦੀਆਂ ਤੇ ਹੋਰ ਸ਼ਹਿਰ ਦੀਆਂ ਸਥਾਨਕ ਜਥੇਬੰਦੀਆਂ ਵੱਲੋਂ ਸੜਕ ਜਾਮ ਕਰ ਦਿੱਤੀ ਗਈ ਆ, ਤੇ ਵੱਡਾ ਇਕੱਠ ਜਿਹੜਾ ਆ ਉਹ ਮੌਕੇ ਤੇ ਹੋ ਚੁੱਕਿਆ ਆ। 3 ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਆ ਉਹ ਟਾਂਡੇ ਪਹੁੰਚੀ ਹੋਈ ਆ ਤੇ ਸਥਿਤੀ ਤਣਾਅਪੂਰਨ ਆ। ਤਾਂ ਇਹ ਵੱਡੀ ਅਪਡੇਟ ਜਿਹੜੀ ਆ, ਇਹ ਵੱਡੀ ਖਬਰ ਆ, ਪੰਜਾਬ ਦੇ ਦੁਆਬਾ ਇਲਾਕੇ ਤੋਂ ਸਾਹਮਣੇ ਆ ਰਹੀ ਆ ਕਿ ਗਾਵਾਂ ਨੂੰ ਬੁਰੀ ਤਰ੍ਹਾਂ ਵੱਢਿਆ ਗਿਆ ਹੈ ਤੇ ਵੱਢ ਕੇ ਟਾਂਡੇ ਦੇ ਵਿੱਚ ਸੁੱਟਿਆ ਗਿਆ ਆ। ਤਾਂ ਕੌਣ ਇਹ ਸਾਰੀ ਘਟਨਾ ਦੇ ਪਿੱਛੇ ਆ? ਇਸ ਘਟਨਾ ਨੂੰ ਇਹ ਘਟਨਾ ਇੱਕ ਸਾਜ਼ਿਸ਼ ਦੇ ਤੌਰ ਤੇ ਕੀਤੀ ਗਈ ਆ? ਕੀ ਇਹ ਘਟਨਾ ਪੰਜਾਬ ਦੇ ਵਿੱਚ, ਕਿਉਂਕਿ ਇੱਕ ਵੱਡੀ ਸਿਆਸੀ ਤਬਦੀਲੀ ਪੰਜਾਬ 'ਚ ਹੋਈ ਆ ਚੋਣਾਂ ਦੇ ਵਿੱਚ, ਤਾਂ ਕੀ ਇਹ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਆ? ਕੌਣ ਇਸ ਘਟਨਾ ਦੇ ਪਿੱਛੇ? ਹਾਲੇ ਤੱਕ ਇਹ ਸਾਫ਼ ਨਹੀਂ ਹੋ ਪਾ ਰਿਹਾ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੌਕੇ ਦੇ ਉੱਤੇ ਜਿਹੜੇ ਲੋਕ ਮੌਜੂਦ ਨੇ ਉਹਨਾਂ ਤੋਂ ਸਾਰੀ ਜਾਣਕਾਰੀ ਜਿਹੜੀ ਲਈਏ ਤੇ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੀਏ। ਤਾਂ ਅਸੀਂ ਸੰਦੀਪ ਸਿੰਘ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਨੇ, ਉਹ ਮੌਕੇ ਤੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕੀ ਮੌਕੇ ਦੇ ਉੱਤੇ ਸਥਿਤੀ ਆ। ਹੈਲੋ ਸੰਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ ਜੀ, TV 84 ਚੈਨਲ ਤੋਂ। ਹਾਂਜੀ ਭਾਈ ਸਾਹਿਬ। ਤੇ ਇਹ ਜਿਹੜਾ ਟਾਂਡੇ ਘਟਨਾ ਵਾਪਰੀ ਆ, ਸਾਡੇ ਕੋਲ ਰਿਪੋਰਟ ਆਈ ਆ ਕਿ ਕੁਝ ਗਾਵਾਂ ਨੇ ਜਿਹੜੀਆਂ, ਜਿਨ੍ਹਾਂ ਨੂੰ ਕਿ ਬੜੀ ਬੁਰੀ ਤਰ੍ਹਾਂ ਜਿਹੜਾ ਆ ਉਹ ਵੱਢਿਆ ਗਿਆ ਤੇ ਵੱਢ ਕੇ ਸੁੱਟਿਆ ਗਿਆ ਇੱਥੇ ਟਾਂਡੇ। ਤਾਂ ਸਾਨੂੰ ਪਤਾ ਲੱਗਿਆ ਜੀ ਤੁਸੀਂ ਉੱਥੇ ਮੌਕੇ ਤੇ ਹੋ, ਤੇ ਕੀ ਸਥਿਤੀ ਹੈ ਜੀ ਹੁਣ ਇੱਥੇ? ਕੀ ਘਟਨਾ ਕੀ ਵਾਪਰੀ ਹੈ ਇਹ? ਘਟਨਾ ਭਾਈ ਸਾਹਿਬ ਇੱਥੇ ਮਤਲਬ ਕਾਫੀ ਜ਼ੁਲਮ ਹੋਇਆ ਜੀ, ਮਤਲਬ ਬਹੁਤ ਬੁਰੀ ਤਰ੍ਹਾਂ ਨਾਲ ਜਿਹੜੇ ਗਾਈਆਂ ਹੈਗੀਆਂ ਡਿਸਟਰੋਏ ਕੀਤੀਆਂ ਹੋਈਆਂ ਜੀ। ਓਕੇ ਜੀ, ਇਹ ਕਿੰਨੀਆਂ ਗਾਵਾਂ ਨੇ ਜੀ? ਹਾਂਜੀ, ਗਾਵਾਂ ਇਹ 19 ਗਾਵਾਂ ਦੇ ਸਿਰ ਇੱਥੇ ਜਿਹੜੇ ਹੈਗੇ ਨੇ ਪਏ ਹੋਏ ਆ ਜੀ। ਅੱਛਾ ਜੀ। ਤੇ ਮਤਲਬ ਉਹਨਾਂ ਨੂੰ ਵੱਢਿਆ ਵੀ ਨਹੀਂ ਪੂਰੀ ਤਰ੍ਹਾਂ, ਕਿ ਕਿਸੇ ਨੇ ਬੀਫ ਵੇਚਣ ਵਾਲੇ ਜਿਹੜੇ ਹੁੰਦੇ ਆ, ਮਾਸ ਜਿਹੜੇ ਤਸਕਰੀ ਕਰਦੇ ਆ, ਅੱਛਾ ਜੀ, ਉਹਨਾਂ ਨੇ ਮਤਲਬ ਹਾਂਜੀ
ਨੇ ਵੱਢ ਟੋਕ ਕੀਤੀ ਹੋਈ ਹੈ ਜੀ। ਮਤਲਬ ਸਾਰੇ ਅੰਗ ਜਿਹੜੇ ਖਿਲਰੇ ਹੋਏ ਨੇ ਉੱਥੇ, ਤੇ ਕੋਸ਼ਿਸ਼ ਉਹਨਾਂ ਨੇ ਮਤਲਬ ਜਿੰਨਾ ਹੀ ਜਲਦਬਾਜ਼ੀ ਵਿੱਚ ਉਹ ਲਿਜਾ ਸਕੇ ਮਾਸ ਵਗੈਰਾ ਉਹਦਾ ਜਿਹੜਾ ਹੈਗਾ ਉਹ, ਤੇ ਉਹਨਾਂ ਦੇ ਟੁਕੜੇ ਜਿਹੜੇ ਸਰੀਰ ਦੇ ਹੁੰਦੇ ਆ ਉਹ ਲੈ ਗਏ ਨੇ। ਜ਼ਿਆਦਾਤਰ ਪਿੰਜਰ ਪਿਆ ਹੋਇਆ ਜਾਂ ਜਿਹੜਾ ਮਤਲਬ ਵੈਸੇ ਵੇਸਟ ਮਤਲਬ ਆ ਉਹ ਸੁੱਟਿਆ ਹੋਇਆ, ਤੇ ਹੱਥ ਪੈਰ ਪਏ ਹੋਏ ਨੇ। ਅੱਛਾ, ਇਹ ਲੱਗ ਰਿਹਾ ਕਿ ਜਿਹੜੇ ਮਾਸ ਦੀ ਤਸਕਰੀ ਕਰਦੇ ਲੋਕ ਨੇ ਉਹਨਾਂ ਵੱਲੋਂ ਇਸ ਵਾਰਦਾਤ ਨੂੰ, ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹਾਂਜੀ ਬਿਲਕੁਲ ਜੀ। ਇਹ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਇੱਥੇ ਮੌਕੇ ਤੇ? ਪੁਲਿਸ ਪ੍ਰਸ਼ਾਸਨ ਨਾਲ ਹਜੇ ਇੱਕ ਦੋ ਨਾਲ ਗੱਲ ਕੀਤੀ, 2 ਦਿਨ ਥਾਣੇ ਦੀ ਪੁਲਿਸ ਇੱਥੇ ਆਈ ਹੋਈ ਹੈ, ਤੇ ਹਜੇ ਮੇਨ ਕਿਸੇ ਆਫਿਸਰ ਨਾਲ ਮੇਰੀ ਹਜੇ ਗੱਲ ਨਹੀਂ ਹੋਈ। ਉਹ ਵੈਸੇ ਦੱਸ ਰਹੇ ਨੇ ਜੀ ਗਾਈਆਂ ਇੱਥੇ ਵੱਢ ਕੇ ਸੁੱਟੀਆਂ ਹੋਈਆਂ ਜੀ, ਤੇ ਹਜੇ ਕੋਈ ਮੌਕੇ ਦਾ ਅਫਸਰ ਇੱਥੇ ਮੇਰੇ ਕੋਈ ਮੱਥੇ ਨਹੀਂ ਲੱਗਾ। ਤੇ ਹੋਰ ਇੱਥੇ ਮਾਹੌਲ ਕਿਵੇਂ ਦਾ ਜੀ? ਸ਼ਹਿਰ 'ਚ ਕੋਈ ਤਣਾਅ ਦੀ ਸਥਿਤੀ ਤੇ ਨਹੀਂ? ਤਾਂ ਹਜੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਜੀ। ਅੱਛਾ ਜੀ। ਰੋਡ ਜਾਮ ਕੀਤਾ ਹੋਇਆ ਹੈ, ਜਿਹੜਾ ਫੋਕਲ ਪੁਆਇੰਟ ਹੈਗਾ ਉਹਦੇ ਬਿਲਕੁਲ ਐਨ ਸਾਹਮਣੇ ਰੋਡ ਦੇ ਉੱਪਰ ਜਿਹੜਾ ਉਹ ਜਾਮ ਲਗਾਇਆ ਹੋਇਆ, ਧਰਨਾ ਦੇ ਰਹੇ ਨੇ। ਹਿੰਦੂ ਸੰਗਠਨ ਵੀ ਹੈ, ਕੁਛ ਹੋਰ ਵੀ ਜਥੇਬੰਦੀਆਂ ਨਾਲ ਆ ਕੇ ਬੈਠੀਆਂ ਹੋਈਆਂ, ਤੇ ਹਾਂਜੀ। ਤੇ ਇਹ ਕਿਹੜੀ ਜਗ੍ਹਾ ਤੇ ਵਾਪਰੀ? ਸ਼ਹਿਰ 'ਚ ਘਟਨਾ ਕਿੱਥੇ ਵਾਪਰੀ ਹੈ ਜੀ? ਇਹ ਕਿੱਥੇ ਗਾਵਾਂ ਨੂੰ ਸੁੱਟਿਆ ਗਿਆ? ਸ਼ਹਿਰ ਤੋਂ ਜਿਹੜਾ ਹਾਈਵੇ ਹੈਗਾ ਨਹੀਂ ਉੱਥੇ ਆਈ ਥਿੰਕ ਵੱਢ ਟੁੱਕ ਵੀ ਉੱਥੇ ਹੋਈ ਆ, ਤਾਂ ਤੇ ਮੌਕੇ ਤੇ ਜਿਸ ਤਰ੍ਹਾਂ ਖੂਨ ਡੁੱਲਿਆ ਹੋਇਆ ਆਲੇ ਦੁਆਲੇ ਸਾਰੀ ਸਾਈਡ ਤੇ ਨਾ, ਵੱਢ ਟੁੱਕ ਵੀ ਇੱਥੇ ਖੇਤਾਂ ਦੇ ਵਿੱਚ ਰੇਲਵੇ ਲਾਈਨ ਹੈ। ਫੋਕਲ ਪੁਆਇੰਟ ਦੇ ਬਿਲਕੁਲ ਸਾਹਮਣੇ ਜਿਹੜਾ ਟਾਂਡੇ ਦਾ ਫੋਕਲ ਪੁਆਇੰਟ ਹੈ, ਉਹਦੇ ਬਿਲਕੁਲ ਸਾਹਮਣੇ ਰੇਲਵੇ ਲਾਈਨ ਹੈ ਜੀ। ਉਹਦੇ ਨਾਲ ਇੱਕ ਖਾਲੀ ਜਗ੍ਹਾ ਪਈ ਹੋਈ ਆ, ਉੱਥੇ ਜਿਹੜੀ ਇਹ ਇਸ ਤਰ੍ਹਾਂ ਕੀਤਾ ਹੋਇਆ ਜੀ ਜੋ ਉਹਨਾਂ ਨੇ। ਇਹ ਕਿਵੇਂ ਇੱਥੇ ਆਬਾਦੀ ਘੱਟ ਆ ਜੀ? ਲੋਕਾਂ ਦਾ ਆਂਦਕ ਜਾਂਦਕ ਲੋਕਾਂ ਦੀ ਇੱਥੇ ਨਹੀਂ ਰਹਿੰਦੀ? ਨਹੀਂ, ਇੱਥੇ ਜਿਹੜੀ ਰੇਲਵੇ ਲਾਈਨ ਸਾਈਡ ਤੇ ਕੋਈ ਆਬਾਦੀ ਨਹੀਂ ਆ, ਕੋਈ ਘਰ ਨਹੀਂ ਆ, ਖੇਤ ਨੇ, ਖੇਤਾਂ ਦੇ ਆਸ-ਪਾਸ ਜਿਹੜਾ ਸਾਈਡ ਤੇ ਕੀਤਾ ਹੋਇਆ ਜੀ। ਸੋ ਸੰਦੀਪ ਸਿੰਘ ਨੇ ਜਿਵੇਂ ਦੱਸਿਆ ਆ ਕਿ ਜਿਹੜੀ ਮੌਕੇ ਦੇ ਉੱਤੇ ਸਥਿਤੀ ਆ ਕਿ ਕਿਵੇਂ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਨੇ, ਤੇ ਹਜੇ ਤੱਕ ਫਿਲਹਾਲ ਇਹ ਸਪਸ਼ਟ ਨਹੀਂ ਹੋ ਪਾ ਰਿਹਾ ਕਿ ਕੌਣ ਇਸ ਘਟਨਾ ਦੇ ਪਿੱਛੇ ਆ। ਸੰਦੀਪ ਸਿੰਘ ਮੁਤਾਬਕ ਕਿ ਜਿਵੇਂ ਤਸਕਰ ਹੁੰਦੇ ਨੇ, ਜਿਵੇਂ ਤਸਕਰੀ ਕਰਦੇ ਨੇ ਬੀਫ ਦੀ ਤੇ ਮਾਸ ਦੀ ਤਸਕਰੀ ਕਰਨ ਵਾਲੇ, ਜਿਵੇਂ ਮਾਸ ਕੱਢ ਕੇ ਲੈ ਗਏ ਨੇ ਤੇ ਗਾਵਾਂ ਦੇ ਬੜੇ ਹੋਰ ਹਿੱਸੇ ਜਿਹੜੇ ਆ ਉਹ ਲੈ ਗਏ ਨੇ, ਤੇ ਉੱਥੇ ਜਿਹੜਾ ਪਿੰਜਰ ਆ ਉਹ ਸੁੱਟ ਗਏ ਨੇ। ਤਾਂ ਇਹ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ ਗਿਆ? ਇੱਕ ਸੁੰਨਸਾਨ ਥਾਂ ਸ਼ਹਿਰ ਦੀ ਚੁਣੀ ਗਈ ਆ ਜਿੱਥੇ ਲੋਕਾਂ ਦੀ ਆਵਾਜਾਈ ਨਹੀਂ ਆ, ਰੇਲਵੇ ਸਟੇਸ਼ਨ ਦੇ ਨੇੜੇ ਦੱਸਿਆ ਜਾ ਰਿਹਾ ਹੈ। ਜਿਵੇਂ ਸੰਦੀਪ ਸਿੰਘ ਨੇ ਦੱਸਿਆ, ਤੁਸੀਂ ਸਾਰੀ ਗੱਲ ਸੁਣੀ ਆ। ਤਾਂ ਹੁਣ ਸਨਾਤਨ ਸਭਾ ਦੇ ਆਗੂ ਵੀ ਸਾਡੇ ਨਾਲ ਜੁੜ ਰਹੇ ਨੇ, ਬਹਿਲ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਤੇ ਬਹਿਲ ਸਾਹਿਬ ਦੇ ਨਾਲ ਉਹਨਾਂ ਤੋਂ ਜਾਣਦੇ ਆ ਕਿ ਕੀ ਇਸ ਘਟਨਾ ਨੂੰ ਉਹ ਕਿਵੇਂ ਸਮਝ ਰਹੇ ਨੇ, ਹਿੰਦੂ ਭਾਈਚਾਰੇ ਦਾ ਇਸ ਘਟਨਾ ਦੇ ਉੱਤੇ ਕੀ ਕਮੈਂਟ ਆ, ਕੀ ਟਿੱਪਣੀਆਂ ਨੇ। ਤਾਂ ਬਹਿਲ ਸਾਹਿਬ ਨੂੰ ਅਸੀਂ ਕੋਲ ਤੇ ਲੈ ਰਹੇ ਹਾਂ, ਬਹਿਲ ਸਾਹਿਬ ਤੋਂ ਜਾਣਦੇ ਆ ਕਿ ਉਹਨਾਂ ਦਾ ਕੀ ਕਹਿਣਾ ਇਸ ਘਟਨਾ ਬਾਰੇ। ਹੈਲੋ, ਹਾਂਜੀ ਦੀਪਕ ਬਹਿਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ, TV 84 ਤੋਂ ਜਰਨਲਿਸਟ। ਹਾਂਜੀ ਹਾਂਜੀ ਹਾਂਜੀ, ਜਿਹੜੀ ਅੱਜ ਇਹ ਮੰਦਭਾਗੀ ਘਟਨਾ ਵਾਪਰੀ ਹੈ ਜੀ ਇੱਥੇ, ਇਹ ਕੀ ਲੱਗ ਰਿਹਾ ਜੀ? ਇਹਦੇ ਪਿੱਛੇ ਤੁਹਾਨੂੰ ਕੀ ਕੋਈ ਸਾਜ਼ਿਸ਼ ਲੱਗ ਰਹੀ ਆ? ਭਾਈ ਸਾਹਿਬ ਦੇਖੋ, ਮੈਂ ਸ਼੍ਰੀ ਸਨਾਤਨ ਧਰਮ ਸਭਾ ਟਾਂਡਾ ਉੜਮੜ ਦਾ ਪ੍ਰਧਾਨ ਵੀ ਹਾਂ। ਠੀਕ ਹੈ ਜੀ। ਅਸੀਂ ਅੱਜ ਇਸ ਵੇਲੇ, ਕਿਉਂਕਿ ਇਹ ਘਟਨਾ ਹੁਣੇ ਵਾਪਰੀ ਆ ਅੱਜ ਤੋਂ ਕੁਝ ਘੰਟੇ ਪਹਿਲਾਂ, ਇਸ ਵੇਲੇ ਕੁਝ ਕਹਿ ਦੇਣਾ ਕਿ ਇਹ ਘਟਨਾ ਕਿਸੇ ਚੀਜ਼ ਨਾਲ ਜੋੜ ਦੇਣਾ ਜਲਦਬਾਜ਼ੀ ਹੋਊਗੀ, ਪਰ ਇਹ ਬਹੁਤ ਨਿੰਦਣਯੋਗ ਘਟਨਾ ਹੈ। ਇਹ ਇੱਕ ਜ਼ੁਲਮ ਆ, ਇਹ ਇੱਕ ਸਮੂਹਿਕ ਗਊ ਦਾ ਹੱਤਿਆਕਾਂਡ ਆ। ਇਹਨੂੰ ਕਿਸੇ ਤਸਕਰਾਂ ਨਾਲ ਜੋੜ ਕੇ ਦੇਖ ਲੈਣਾ ਵੀ ਬੇਵਕੂਫੀ ਹੋਊਗੀ। ਪਰ ਕੀ ਜਗ੍ਹਾ ਨੂੰ, ਟਾਂਡਾ ਨੂੰ ਚੁਣਿਆ ਗਿਆ, ਉਸ ਜਗ੍ਹਾ ਨੂੰ ਚੁਣਿਆ ਗਿਆ, ਉਹਨਾਂ ਖੇਤਾਂ ਨੂੰ ਚੁਣਿਆ ਗਿਆ, ਕਿਹੜੇ ਬੰਦੇ ਇਹਦੇ 'ਚ ਇਨਵੋਲਵ ਸੀਗੇ, ਕਿੱਦਾਂ ਉਹ ਆਰੇ ਮਸ਼ੀਨਾਂ ਲੈ ਕੇ ਆਏ, ਕਿੱਦਾਂ ਇੱਥੇ ਸਲੋਟਿੰਗ ਕੀਤੀ ਗਈ ਉਹਨਾਂ ਦੀ, ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਹੈ। ਪਰ ਫਿਰ ਹਾਰ ਸਾਡੀ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਇੱਕੋ ਰਿਕੁਐਸਟ ਆ ਕਿ ਇਹਦੇ ਖਿਲਾਫ ਪਹਿਲਾਂ FIR ਲੌਜ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਏ, ਤੇ ਜਾਂਚ ਦਾ ਵਿਸ਼ਾ ਬਣਾ ਕੇ ਇਸ ਗੱਲ ਨੂੰ, ਜਿਹਦੇ ਨਾਲ ਲੋਕਾਂ ਦੇ ਹਿਰਦੇ ਬਲੁੰਦਰੇ ਹੈ ਇਸ ਘਟਨਾ ਨਾਲ, ਕਿਉਂਕਿ ਇਹ ਇਕੱਲੀ ਹਿੰਦੂ ਸਮਾਜ ਦੀ, ਸਿੱਖ ਸਮਾਜ ਦੀ ਜਾਂ ਕਿਸੇ ਹੋਰ ਕਾਸਟ, ਕਲਰ ਐਂਡ ਕਰੀਡ ਦੀ ਨਹੀਂ, ਇਹ ਹੱਤਿਆਕਾਂਡ ਹੋਇਆ। ਇਹ ਸਾਰੇ ਧਰਮਾਂ ਦਾ ਸਾਂਝਾ ਇੱਕ ਹੱਤਿਆਕਾਂਡ ਕੀਤਾ ਗਿਆ, ਗਊ ਮਾਤਾ ਦੇ ਰੂਪ ਦੇ ਵਿੱਚ ਉਹਦਾ ਕਤਲ ਕਰਕੇ, ਤੇ ਜਲਦ ਤੋਂ ਜਲਦ ਅਸੀਂ ਉਹ ਕਰ ਲੈਂਦੇ। ਨਹੀਂ, ਬਿਲਕੁਲ ਜੀ ਬਹਿਲ ਸਾਹਿਬ, ਜਿਹੜੀ ਤੁਸੀਂ ਇਹ ਗੱਲ ਕੀਤੀ ਆ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ, ਤਾਂ ਹੁਣ ਜਿਹੜਾ ਇਹ ਧਰਨਾ ਲਾਇਆ ਗਿਆ, ਸੜਕ ਜਾਮ ਕੀਤੀ ਗਈ ਹੈ, ਕਦੋਂ ਤੱਕ ਤੁਸੀਂ ਇਹ ਧਰਨਾ ਜਾਰੀ ਰੱਖੋਗੇ ਜੀ? ਅਜੇ ਤੱਕ ਸਾਡਾ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਤੈਅ ਹੋਇਆ, ਉਹ ਕਾਮਨ ਮਿਨੀਮਮ ਪ੍ਰੋਗਰਾਮ ਇਹ ਤੈਅ ਹੋਇਆ ਕਿ ਜਦੋਂ ਤੱਕ ਇਸ ਮਸਲੇ ਦੇ ਸੰਬੰਧ ਦੇ ਵਿੱਚ ਕੋਈ ਸਾਰਥਕ ਨਤੀਜੇ ਨਹੀਂ ਆਉਂਦੇ ਆ, ਉਦੋਂ ਤੱਕ ਇਸ ਧਰਨੇ ਨੂੰ ਇੱਦਾਂ ਹੀ ਜਿਹੜਾ ਆ ਜਾਰੀ ਰੱਖਿਆ ਜਾਊਗਾ। ਇਹਦਾ ਇੱਕ ਰੁਖ ਬਦਲਿਆ ਜਾ ਸਕਦਾ ਪੁਲਿਸ ਸਟੇਸ਼ਨ ਦੇ ਸਾਹਮਣੇ ਦਾ, ਜਾਂ ਜੋ ਜਥੇਬੰਦੀਆਂ ਸਾਰੀਆਂ ਅੱਜ ਇਕੱਠੀਆਂ ਹੋਈਆਂ ਉਹਨਾਂ ਨਾਲ ਗੱਲਬਾਤ ਕਰਕੇ ਕੀ ਆਪਾਂ ਇੱਥੇ ਉਡੀਕ ਰਹੇ ਹਾਂ। ਤੇ ਬਹਿਲ ਸਾਹਿਬ, ਜਿਹੜਾ ਜਿਵੇਂ ਚੋਣਾਂ ਤੋਂ ਬਿਲਕੁਲ ਬਾਅਦ ਹਜੇ ਨਵੀਂ ਸਰਕਾਰ ਨੇ ਸਹੁੰ ਵੀ ਚੁੱਕਣੀ ਆ,
ਤੇ ਜਿਸ ਤਰ੍ਹਾਂ ਅਜੇ ਇਹਦੇ ਉੱਪਰ ਕੋਈ ਵੀ ਟਿੱਪਣੀ ਕਰਨੀ, ਕਿਉਂਕਿ ਮੈਂ ਨਹੀਂ ਸਮਝਦਾ, ਮੇਰਾ ਜਾਤੀ ਤੌਰ ਦੇ ਉੱਤੇ ਵੀ ਤਜਰਬਾ ਆ, ਮੈਂ ਇਹ ਨਹੀਂ ਸਮਝਦਾ ਕਿ ਕੋਈ ਵੀ ਇਸ ਗੱਲ ਨੂੰ ਕਿਸੇ ਰਾਜਨੀਤਿਕ ਐਂਗਲ ਦੇ ਨਾਲ ਜੋੜ ਦਿੱਤਾ ਜਾਏ। ਲਾਅ ਐਂਡ ਆਰਡਰ ਦੀ ਘਟਨਾ ਆ, ਇੱਕ ਬਹੁਤ ਮੰਦਭਾਗੀ ਘਟਨਾ ਆ, ਇਹਦਾ ਟਾਈਮ ਦਿੱਤਾ ਜਾਏ, ਇਹ ਟਾਈਮ ਦੇ ਵਿੱਚ ਸਾਹਮਣੇ ਦੋਸ਼ੀ ਆਉਣ ਤਾਂ ਕਿ ਫੇਰ ਹੀ ਕਿਸੇ ਨਾ ਕਿਸੇ ਨੂੰ ਪੁੱਛਿਆ ਜਾ ਸਕੇ। ਬਿਲਕੁਲ ਬੈਲ ਸਾਹਿਬ, ਧੰਨਵਾਦ ਜੀ ਤੁਹਾਡਾ। ਅਸੀਂ ਮਤਲਬ ਬੜਾ ਇਹ ਜਿਹੜਾ ਇੱਕ ਘਟਨਾ ਵਾਪਰੀ ਆ, ਬੜੀ ਨਿੰਦਣਯੋਗ ਘਟਨਾ ਆ, ਤੇ ਗੱਲਬਾਤ ਕਰਨ ਲਈ ਧੰਨਵਾਦ ਜੀ। ਪੰਜਾਬ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਹੀ ਇੱਕ ਵੱਡੀ ਘਟਨਾ ਵਾਪਰੀ ਹੈ। ਹਾਲੇ ਨਵੀਂ ਸਰਕਾਰ ਨੇ ਸਹੁੰ ਨਹੀਂ ਚੁੱਕੀ, ਪਰ ਪੰਜਾਬ ਦੇ ਦੁਆਬਾ ਇਲਾਕੇ ਤੋਂ ਟਾਂਡੇ ਸ਼ਹਿਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ, ਜਿੱਥੇ 19 ਦੇ ਕਰੀਬ ਗਾਵਾਂ ਨੂੰ ਬੜੀ ਬੁਰੀ ਤਰ੍ਹਾਂ ਵੱਢ ਕੇ ਤੇ ਸੁੱਟਿਆ ਗਿਆ ਆ। ਇਹ ਖਬਰ ਟਾਂਡੇ ਤੋਂ ਸਾਹਮਣੇ ਆ ਰਹੀ ਆ, ਜਿੱਥੇ 19 ਦੇ ਕਰੀਬ ਗਾਵਾਂ ਨੂੰ ਜਿਨ੍ਹਾਂ ਦੇ ਸਿਰ ਵੱਢ ਦਿੱਤੇ ਗਏ ਤੇ ਹੋਰ ਬੁਰੀ ਤਰ੍ਹਾਂ ਵੱਢਿਆ ਗਿਆ ਤੇ ਵੱਢ ਕੇ ਉੱਥੇ ਸੁੱਟਿਆ ਗਿਆ ਆ, ਜਿਸ ਕਰਕੇ ਟਾਂਡੇ ਦੇ ਵਿੱਚ ਮਾਹੌਲ ਜਿਹੜਾ ਆ ਉਹ ਤਣਾਅਪੂਰਨ ਬਣਿਆ ਹੋਇਆ ਆ। ਇਸ ਸਮੇਂ ਟਾਂਡੇ ਦੇ ਵਿੱਚ ਮੁੱਖ ਮਾਰਗ ਦੇ ਉੱਤੇ ਹਿੰਦੂ ਜਥੇਬੰਦੀਆਂ ਤੇ ਹੋਰ ਸ਼ਹਿਰ ਦੀਆਂ ਸਥਾਨਕ ਜਥੇਬੰਦੀਆਂ ਵੱਲੋਂ ਸੜਕ ਜਾਮ ਕਰ ਦਿੱਤੀ ਗਈ ਆ ਤੇ ਵੱਡਾ ਇਕੱਠ ਜਿਹੜਾ ਆ ਉਹ ਮੌਕੇ ਤੇ ਹੋ ਚੁੱਕਿਆ ਆ। 3 ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਆ ਉਹ ਟਾਂਡੇ ਪਹੁੰਚੀ ਹੋਈ ਆ ਤੇ ਸਥਿਤੀ ਤਣਾਅਪੂਰਨ ਆ। ਤਾਂ ਇਹ ਵੱਡੀ ਅਪਡੇਟ ਜਿਹੜੀ ਆ, ਇਹ ਵੱਡੀ ਖਬਰ ਆ ਪੰਜਾਬ ਦੇ ਦੁਆਬਾ ਇਲਾਕੇ ਤੋਂ ਸਾਹਮਣੇ ਆ ਰਹੀ ਆ ਕਿ ਗਾਵਾਂ ਨੂੰ ਬੁਰੀ ਤਰ੍ਹਾਂ ਵੱਢਿਆ ਗਿਆ ਹੈ ਤੇ ਵੱਢ ਕੇ ਟਾਂਡੇ ਦੇ ਵਿੱਚ ਸੁੱਟਿਆ ਗਿਆ ਆ। ਤਾਂ ਕੌਣ ਇਹ ਸਾਰੀ ਘਟਨਾ ਦੇ ਪਿੱਛੇ ਆ? ਇਸ ਘਟਨਾ ਨੂੰ ਇਹ ਘਟਨਾ ਇੱਕ ਸਾਜ਼ਿਸ਼ ਦੇ ਤੌਰ ਤੇ ਕੀਤੀ ਗਈ ਆ? ਕੀ ਇਹ ਘਟਨਾ ਪੰਜਾਬ ਦੇ ਵਿੱਚ, ਕਿਉਂਕਿ ਇੱਕ ਵੱਡੀ ਸਿਆਸੀ ਤਬਦੀਲੀ ਪੰਜਾਬ 'ਚ ਹੋਈ ਆ ਚੋਣਾਂ ਦੇ ਵਿੱਚ, ਤਾਂ ਕੀ ਇਹ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਆ? ਕੌਣ ਹੈ ਇਸ ਘਟਨਾ ਦੇ ਪਿੱਛੇ? ਹਾਲੇ ਤੱਕ ਇਹ ਸਾਫ਼ ਨਹੀਂ ਹੋ ਪਾ ਰਿਹਾ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੌਕੇ ਦੇ ਉੱਤੇ ਜਿਹੜੇ ਲੋਕ ਮੌਜੂਦ ਨੇ ਉਹਨਾਂ ਤੋਂ ਸਾਰੀ ਜਾਣਕਾਰੀ ਜਿਹੜੀ ਲਈਏ ਤੇ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੀਏ। ਤਾਂ ਅਸੀਂ ਸੰਦੀਪ ਸਿੰਘ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਨੇ, ਉਹ ਮੌਕੇ ਤੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕੀ ਮੌਕੇ ਦੇ ਉੱਤੇ ਸਥਿਤੀ ਆ। ਹੈਲੋ ਸੰਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ ਜੀ, TV 84 ਚੈਨਲ ਤੋਂ। ਹਾਂਜੀ ਭਾਈ ਸਾਹਿਬ। ਤੇ ਇਹ ਜਿਹੜਾ ਟਾਂਡੇ ਘਟਨਾ ਵਾਪਰੀ ਆ, ਸਾਡੇ ਕੋਲ ਰਿਪੋਰਟ ਆਈ ਆ ਕਿ ਕੁਝ ਗਾਵਾਂ ਨੇ ਜਿਹੜੀਆਂ, ਜਿਨ੍ਹਾਂ ਨੂੰ ਕਿ ਬੜੀ ਬੁਰੀ ਤਰ੍ਹਾਂ ਜਿਹੜਾ ਆ ਉਹ ਵੱਢਿਆ ਗਿਆ ਤੇ ਵੱਢ ਕੇ ਸੁੱਟਿਆ ਗਿਆ ਇੱਥੇ ਟਾਂਡੇ। ਤਾਂ ਸਾਨੂੰ ਪਤਾ ਲੱਗਿਆ ਜੀ ਤੁਸੀਂ ਉੱਥੇ ਮੌਕੇ ਤੇ ਹੋ, ਤੇ ਕੀ ਸਥਿਤੀ ਹੈ ਜੀ ਹੁਣ ਇੱਥੇ? ਕੀ ਘਟਨਾ ਕੀ ਵਾਪਰੀ ਹੈ ਇਹ? ਘਟਨਾ ਭਾਈ ਸਾਹਿਬ ਇੱਥੇ ਮਤਲਬ ਕਾਫੀ ਜ਼ੁਲਮ ਹੋਇਆ ਜੀ, ਮਤਲਬ ਬਹੁਤ ਬੁਰੀ ਤਰ੍ਹਾਂ ਨਾਲ ਜਿਹੜੇ ਗਾਈਆਂ ਹੈਗੀਆਂ ਡਿਸਟਰੋਏ ਕੀਤੀਆਂ ਹੋਈਆਂ ਜੀ। ਓਕੇ, ਇਹ ਕਿੰਨੀਆਂ ਗਾਵਾਂ ਨੇ ਜੀ? ਹਾਂਜੀ, ਗਾਵਾਂ ਇਹ 19 ਗਾਵਾਂ ਦੇ ਸਿਰ ਇੱਥੇ ਜਿਹੜੇ ਹੈਗੇ ਨੇ ਪਏ ਹੋਏ ਆ ਜੀ। ਅੱਛਾ ਜੀ। ਤੇ ਮਤਲਬ ਉਹਨਾਂ ਨੂੰ ਵੱਢਿਆ ਵੀ ਨਹੀਂ ਪੂਰੀ ਤਰ੍ਹਾਂ, ਕਿ ਕਿਸੇ ਨੇ ਬੀਫ ਵੇਚਣ ਵਾਲੇ ਜਿਹੜੇ ਹੁੰਦੇ ਆ, ਮਾਸ ਜਿਹੜੇ ਤਸਕਰੀ ਕਰਦੇ ਆ, ਅੱਛਾ ਜੀ, ਉਹਨਾਂ ਨੇ ਮਤਲਬ ਹਾਂਜੀ ਵੱਢ ਟੋਕ ਕੀਤੀ ਹੋਈ ਹੈ ਜੀ। ਮਤਲਬ ਸਾਰੇ ਅੰਗ ਜਿਹੜੇ ਖਿਲਰੇ ਹੋਏ ਨੇ ਉੱਥੇ, ਤੇ ਕੋਸ਼ਿਸ਼ ਉਹਨਾਂ ਨੇ ਮਤਲਬ ਜਿੰਨਾ ਹੀ ਜਲਦਬਾਜ਼ੀ ਵਿੱਚ ਉਹ ਲਿਜਾ ਸਕੇ ਮਾਸ ਵਗੈਰਾ ਉਹਦਾ ਜਿਹੜਾ ਹੈਗਾ ਉਹ, ਤੇ ਉਹਨਾਂ ਦੇ ਟੁਕੜੇ ਜਿਹੜੇ ਸਰੀਰ ਦੇ ਹੁੰਦੇ ਆ ਉਹ ਲੈ ਗਏ ਨੇ। ਜ਼ਿਆਦਾਤਰ ਪਿੰਜਰ ਪਿਆ ਹੋਇਆ ਜਾਂ ਜਿਹੜਾ ਮਤਲਬ ਵੈਸੇ ਵੇਸਟ ਮਾਲ ਵਾ ਉਹ ਸੁੱਟਿਆ ਹੋਇਆ, ਤੇ ਹੱਥ ਪੈਰ ਪਏ ਹੋਏ ਨੇ। ਅੱਛਾ, ਇਹ ਲੱਗ ਰਿਹਾ ਕਿ ਜਿਹੜੇ ਮਾਸ ਦੀ ਤਸਕਰੀ ਕਰਦੇ ਲੋਕ ਨੇ ਉਹਨਾਂ ਵੱਲੋਂ ਇਸ ਵਾਰਦਾਤ ਨੂੰ, ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹਾਂਜੀ ਬਿਲਕੁਲ ਜੀ। ਇਹ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਜੀ ਹੁਣ ਇੱਥੇ ਮੌਕੇ ਤੇ? ਪੁਲਿਸ ਪ੍ਰਸ਼ਾਸਨ ਨਾਲ ਹਜੇ 1-2 ਨਾਲ ਗੱਲ ਕੀਤੀ, 2-3 ਥਾਣੇ ਦੀ ਪੁਲਿਸ ਇੱਥੇ ਆਈ ਹੋਈ ਹੈ, ਤੇ ਹਜੇ ਮੇਨ ਕਿਸੇ ਆਫਿਸਰ ਨਾਲ ਮੇਰੀ ਹਜੇ ਗੱਲ ਨਹੀਂ ਹੋਈ। ਉਹ ਵੈਸੇ ਦੱਸ ਰਹੇ ਨੇ ਜੀ ਗਾਈਆਂ ਇੱਥੇ ਵੱਢ ਕੇ ਸੁੱਟੀਆਂ ਹੋਈਆਂ ਜੀ, ਤੇ ਹਜੇ ਕੋਈ ਮੌਕੇ ਦਾ ਅਫਸਰ ਤੇ ਮੇਰੇ ਕੋਈ ਮੱਥੇ ਨਹੀਂ ਲੱਗਾ। ਤੇ ਹੋਰ ਇੱਥੇ ਮਾਹੌਲ ਕਿਵੇਂ ਦਾ ਜੀ? ਸ਼ਹਿਰ 'ਚ ਕੋਈ ਤਣਾਅ ਦੀ ਸਥਿਤੀ ਤੇ ਨਹੀਂ? ਤਾਂ ਹਜੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਜੀ। ਅੱਛਾ ਜੀ। ਰੋਡ ਜਾਮ ਕੀਤਾ ਹੋਇਆ ਹੈ, ਜਿਹੜਾ ਫੋਕਲ ਪੁਆਇੰਟ ਹੈਗਾ ਉਹਦੇ ਬਿਲਕੁਲ ਐਨ ਸਾਹਮਣੇ ਰੋਡ ਦੇ ਉੱਪਰ ਜਿਹੜਾ ਉਹ ਜਾਮ ਲਗਾਇਆ ਹੋਇਆ, ਧਰਨਾ ਦੇ ਰਹੇ ਨੇ। ਹਿੰਦੂ ਸੰਗਠਨ ਵੀ ਹੈ, ਕੁਛ ਹੋਰ ਵੀ ਜਥੇਬੰਦੀਆਂ ਨਾਲ ਆ ਕੇ ਬੈਠੀਆਂ ਹੋਈਆਂ। ਤੇ ਹਾਂਜੀ, ਤੇ ਇਹ ਕਿਹੜੀ ਜਗ੍ਹਾ ਤੇ ਵਾਪਰੀ? ਸ਼ਹਿਰ 'ਚ ਘਟਨਾ ਕਿੱਥੇ ਵਾਪਰੀ ਹੈ ਜੀ? ਇਹ ਕਿੱਥੇ ਗਾਵਾਂ ਨੂੰ ਸੁੱਟਿਆ ਗਿਆ? ਸ਼ਹਿਰ ਤੋਂ ਜਿਹੜਾ ਹਾਈਵੇ ਹੈਗਾ ਨਹੀਂ, ਉੱਥੇ ਆਈ ਥਿੰਕ ਵੱਢ ਟੁੱਕ ਵੀ ਉੱਥੇ ਹੋਈ ਆ। ਤਾਂ ਤੇ ਮੌਕੇ ਤੇ ਜਿਸ ਤਰ੍ਹਾਂ ਖੂਨ ਡੁੱਲਿਆ ਹੋਇਆ ਆਲੇ ਦੁਆਲੇ ਸਾਰੀ ਸਾਈਡ ਤੇ ਨਾ, ਵੱਢ ਟੁੱਕ ਵੀ ਇੱਥੇ ਖੇਤਾਂ ਦੇ ਵਿੱਚ ਰੇਲਵੇ ਲਾਈਨ ਹੈ। ਫੋਕਲ ਪੁਆਇੰਟ ਦੇ ਬਿਲਕੁਲ ਸਾਹਮਣੇ ਜਿਹੜਾ ਟਾਂਡੇ ਦਾ ਫੋਕਲ ਪੁਆਇੰਟ ਹੈ, ਉਹਦੇ ਬਿਲਕੁਲ ਸਾਹਮਣੇ ਰੇਲਵੇ ਲਾਈਨ ਹੈ ਜੀ। ਉਹਦੇ ਨਾਲ ਇੱਕ ਖਾਲੀ ਜਗ੍ਹਾ ਪਈ ਹੋਈ ਆ, ਉੱਥੇ ਜਿਹੜੀ ਇਹ ਇਸ ਤਰ੍ਹਾਂ ਕੀਤਾ ਹੋਇਆ ਜੀ ਜੋ ਬਣਾਉਣਾ। ਇਹ ਕਿਵੇਂ ਇੱਥੇ ਆਬਾਦੀ ਘੱਟ ਆ ਜੀ ਲੋਕਾਂ ਦਾ, ਆਂਦਕ ਜਾਂਦਕ ਲੋਕਾਂ ਦੀ ਇੱਥੇ ਨਹੀਂ ਰਹਿੰਦੀ? ਨਹੀਂ, ਇੱਥੇ ਜਿਹੜੀ ਰੇਲਵੇ ਲਾਈਨ ਸਾਈਡ ਤੇ ਕੋਈ ਆਬਾਦੀ ਨਹੀਂ ਆ, ਕੋਈ ਘਰ ਨਹੀਂ ਆ, ਖੇਤ ਨੇ। ਖੇਤਾਂ ਦੇ ਆਸ-ਪਾਸ ਜਿਹੜਾ ਸਾਈਡ ਤੇ ਕੀਤਾ ਹੋਇਆ ਜੀ।
ਸੋ ਸੰਦੀਪ ਸਿੰਘ ਨੇ ਜਿਵੇਂ ਦੱਸਿਆ ਆ ਕਿ ਜਿਹੜੀ ਮੌਕੇ ਦੇ ਉੱਤੇ ਸਥਿਤੀ ਆ ਕਿ ਕਿਵੇਂ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਨੇ ਤੇ ਹਜੇ ਤੱਕ ਫਿਲਹਾਲ ਇਹ ਸਪਸ਼ਟ ਨਹੀਂ ਹੋ ਪਾ ਰਿਹਾ ਕਿ ਕੌਣ ਇਸ ਘਟਨਾ ਦੇ ਪਿੱਛੇ ਆ। ਸੰਦੀਪ ਸਿੰਘ ਮੁਤਾਬਕ ਕਿ ਜਿਵੇਂ ਤਸਕਰ ਹੁੰਦੇ ਨੇ, ਜਿਵੇਂ ਤਸਕਰੀ ਕਰਦੇ ਨੇ ਬੀਫ ਦੀ ਤੇ ਮਾਸ ਦੀ ਤਸਕਰੀ ਕਰਨ ਵਾਲੇ ਜਿਵੇਂ ਮਾਸ ਕੱਢ ਕੇ ਲੈ ਗਏ ਨੇ ਤੇ ਗਾਵਾਂ ਦੇ ਬੜੇ ਹੋਰ ਹਿੱਸੇ ਜਿਹੜੇ ਆ ਉਹ ਲੈ ਗਏ ਨੇ ਤੇ ਉੱਥੇ ਜਿਹੜਾ ਪਿੰਜਰ ਆ ਉਹ ਸੁੱਟ ਗਏ ਨੇ। ਤਾਂ ਇਹ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ ਗਿਆ? ਇੱਕ ਸੁੰਨਸਾਨ ਥਾਂ ਸ਼ਹਿਰ ਦੀ ਚੁਣੀ ਗਈ ਆ ਜਿੱਥੇ ਲੋਕਾਂ ਦੀ ਆਵਾਜਾਈ ਨਹੀਂ ਆ, ਰੇਲਵੇ ਸਟੇਸ਼ਨ ਦੇ ਨੇੜੇ ਦੱਸਿਆ ਜਾ ਰਿਹਾ ਹੈ। ਜਿਵੇਂ ਸੰਦੀਪ ਸਿੰਘ ਨੇ ਦੱਸਿਆ, ਤੁਸੀਂ ਸਾਰੀ ਗੱਲ ਸੁਣੀ ਆ। ਤਾਂ ਹੁਣ ਸਨਾਤਨ ਸਭਾ ਦੇ ਆਗੂ ਵੀ ਸਾਡੇ ਨਾਲ ਜੁੜ ਰਹੇ ਨੇ, ਬਹਿਲ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਬਹਿਲ ਸਾਹਿਬ ਦੇ ਨਾਲ ਉਹਨਾਂ ਤੋਂ ਜਾਣਦੇ ਆ ਕਿ ਕੀ ਇਸ ਘਟਨਾ ਨੂੰ ਉਹ ਕਿਵੇਂ ਸਮਝ ਰਹੇ ਨੇ, ਹਿੰਦੂ ਭਾਈਚਾਰੇ ਦਾ ਇਸ ਘਟਨਾ ਦੇ ਉੱਤੇ ਕੀ ਕਮੈਂਟ ਆ, ਕੀ ਟਿੱਪਣੀਆਂ ਨੇ। ਤਾਂ ਬਹਿਲ ਸਾਹਿਬ ਨੂੰ ਅਸੀਂ ਕਾਲ ਤੇ ਲੈ ਰਹੇ ਹਾਂ, ਬਹਿਲ ਸਾਹਿਬ ਤੋਂ ਜਾਣਦੇ ਆ ਕਿ ਉਹਨਾਂ ਦਾ ਕੀ ਕਹਿਣਾ ਇਸ ਘਟਨਾ ਬਾਰੇ। ਹੈਲੋ, ਹਾਂਜੀ ਦੀਪਕ ਬਹਿਲ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ, TV 84 ਤੋਂ ਜਰਨਲਿਸਟ। ਹਾਂਜੀ ਹਾਂਜੀ ਹਾਂਜੀ, ਜਿਹੜੀ ਅਜੇ ਮੰਦਭਾਗੀ ਘਟਨਾ ਵਾਪਰੀ ਹੈ ਜੀ ਇੱਥੇ, ਇਹ ਕੀ ਲੱਗ ਰਿਹਾ ਜੀ? ਇਹਦੇ ਪਿੱਛੇ ਤੁਹਾਨੂੰ ਕੀ ਕੋਈ ਸਾਜ਼ਿਸ਼ ਲੱਗ ਰਹੀ ਆ? ਭਾਈ ਸਾਹਿਬ ਦੇਖੋ, ਮੈਂ ਸ਼੍ਰੀ ਸਨਾਤਨ ਧਰਮ ਸਭਾ ਟਾਂਡਾ ਉੜਮੜ ਦਾ ਪ੍ਰਧਾਨ ਵੀ ਹਾਂ। ਠੀਕ ਹੈ ਜੀ। ਅਸੀਂ ਅੱਜ ਇਸ ਵੇਲੇ, ਕਿਉਂਕਿ ਇਹ ਘਟਨਾ ਹੁਣੇ ਵਾਪਰੀ ਆ ਅੱਜ ਤੋਂ ਕੁਝ ਘੰਟੇ ਪਹਿਲਾਂ, ਇਸ ਵੇਲੇ ਕੁਝ ਕਹਿ ਦੇਣਾ ਕਿ ਇਹ ਘਟਨਾ ਕਿਸੇ ਚੀਜ਼ ਨਾਲ ਜੋੜ ਦੇਣਾ ਜਲਦਬਾਜ਼ੀ ਹੋਊਗੀ, ਪਰ ਇਹ ਬਹੁਤ ਨਿੰਦਣਯੋਗ ਘਟਨਾ ਹੈ। ਇਹ ਇੱਕ ਜ਼ੁਲਮ ਆ, ਇਹ ਇੱਕ ਸਮੂਹਿਕ ਗਊ ਦਾ ਹੱਤਿਆਕਾਂਡ ਆ। ਇਹਨੂੰ ਕਿਸੇ ਤਸਕਰਾਂ ਨਾਲ ਜੋੜ ਕੇ ਦੇਖ ਲੈਣਾ ਵੀ ਬੇਵਕੂਫੀ ਹੋਊਗੀ। ਪਰ ਕੀ ਜਗ੍ਹਾ ਨੂੰ, ਟਾਂਡਾ ਨੂੰ ਚੁਣਿਆ ਗਿਆ, ਉਸ ਜਗ੍ਹਾ ਨੂੰ ਚੁਣਿਆ ਗਿਆ, ਉਹਨਾਂ ਖੇਤਾਂ ਨੂੰ ਚੁਣਿਆ ਗਿਆ, ਕਿਹੜੇ ਬੰਦੇ ਇਹਦੇ 'ਚ ਇਨਵੋਲਵ ਸੀਗੇ, ਕਿੱਦਾਂ ਉਹ ਆਰੇ ਮਸ਼ੀਨਾਂ ਲੈ ਕੇ ਆਏ, ਕਿੱਦਾਂ ਇੱਥੇ ਸਲੋਟਿੰਗ ਕੀਤੀ ਗਈ ਉਹਨਾਂ ਦੀ, ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਹੈ। ਪਰ ਫਿਰ ਸਾਡੀ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਇੱਕੋ ਰਿਕੁਐਸਟ ਆ ਕਿ ਇਹਦੇ ਖਿਲਾਫ ਪਹਿਲਾਂ FIR ਲੌਜ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਏ ਤੇ ਜਾਂਚ ਦਾ ਵਿਸ਼ਾ ਬਣਾ ਕੇ ਇਸ ਗੱਲ ਨੂੰ, ਜਿਹਦੇ ਨਾਲ ਲੋਕਾਂ ਦੇ ਹਿਰਦੇ ਬਲੁੰਦਰੇ ਹੋਏ ਇਸ ਘਟਨਾ ਨਾਲ, ਕਿਉਂਕਿ ਇਹ ਇਕੱਲੀ ਹਿੰਦੂ ਸਮਾਜ ਦੀ, ਸਿੱਖ ਸਮਾਜ ਦੀ ਜਾਂ ਕਿਸੇ ਹੋਰ ਕਾਸਟ, ਕਲਰ ਐਂਡ ਕਰੀਡ ਦੀ ਨਹੀਂ, ਇਹ ਹੱਤਿਆਕਾਂਡ ਹੋਇਆ। ਇਹ ਸਾਰੇ ਧਰਮਾਂ ਦਾ ਸਾਂਝਾ ਇੱਕ ਹੱਤਿਆਕਾਂਡ ਕੀਤਾ ਗਿਆ, ਗਊ ਮਾਤਾ ਦੇ ਰੂਪ ਦੇ ਵਿੱਚ ਉਹਦਾ ਕਤਲ ਕਰਕੇ, ਤੇ ਜਲਦ ਤੋਂ ਜਲਦ ਅਸੀਂ ਉਹ ਕਰ ਲੈਂਦੇ ਹਾਂ। ਨਹੀਂ, ਬਿਲਕੁਲ ਜੀ ਬਹਿਲ ਸਾਹਿਬ, ਜਿਹੜੀ ਤੁਸੀਂ ਇਹ ਗੱਲ ਕੀਤੀ ਆ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ, ਤਾਂ ਹੁਣ ਜਿਹੜਾ ਇਹ ਧਰਨਾ ਲਾਇਆ ਗਿਆ, ਸੜਕ ਜਾਮ ਕੀਤੀ ਗਈ ਹੈ, ਕਦੋਂ ਤੱਕ ਤੁਸੀਂ ਇਹ ਧਰਨਾ ਜਾਰੀ ਰੱਖੋਗੇ ਜੀ? ਅਜੇ ਤੱਕ ਸਾਡਾ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਤੈਅ ਹੋਇਆ, ਉਹ ਕਾਮਨ ਮਿਨੀਮਮ ਪ੍ਰੋਗਰਾਮ ਇਹ ਤੈਅ ਹੋਇਆ ਕਿ ਜਦੋਂ ਤੱਕ ਇਸ ਮਸਲੇ ਦੇ ਸੰਬੰਧ ਦੇ ਵਿੱਚ ਕੋਈ ਸਾਰਥਕ ਨਤੀਜੇ ਨਹੀਂ ਆਉਂਦੇ ਆ, ਉਦੋਂ ਤੱਕ ਇਸ ਧਰਨੇ ਨੂੰ ਇੱਦਾਂ ਹੀ ਜਿਹੜਾ ਆ ਜਾਰੀ ਰੱਖਿਆ ਜਾਊਗਾ। ਇਹਦਾ ਇੱਕ ਰੁਖ ਬਦਲਿਆ ਜਾ ਸਕਦਾ ਪੁਲਿਸ ਸਟੇਸ਼ਨ ਦੇ ਸਾਹਮਣੇ ਦਾ, ਜਾਂ ਜੋ ਜਥੇਬੰਦੀਆਂ ਸਾਰੀਆਂ ਅੱਜ ਇਕੱਠੀਆਂ ਹੋਈਆਂ ਉਹਨਾਂ ਨਾਲ ਗੱਲਬਾਤ ਕਰਕੇ ਕੀ ਆਪਾਂ ਇੱਥੇ ਉਡੀਕ ਰਹੇ। ਤੇ ਬਹਿਲ ਸਾਹਿਬ, ਜਿਹੜਾ ਜਿਵੇਂ ਚੋਣਾਂ ਤੋਂ ਬਿਲਕੁਲ ਬਾਅਦ ਹਜੇ ਨਵੀਂ ਸਰਕਾਰ ਨੇ ਸਹੁੰ ਵੀ ਚੁੱਕਣੀ ਆ, ਤੇ ਜਿਸ ਤਰ੍ਹਾਂ ਅਜੇ ਇਹਦੇ ਉੱਪਰ ਕੋਈ ਵੀ ਟਿੱਪਣੀ ਕਰਨੀ, ਕਿਉਂਕਿ ਮੈਂ ਨਹੀਂ ਸਮਝਦਾ, ਮੇਰਾ ਜਾਤੀ ਤੌਰ ਦੇ ਉੱਤੇ ਵੀ ਤਜਰਬਾ ਆ, ਮੈਂ ਇਹ ਨਹੀਂ ਸਮਝਦਾ ਕਿ ਕੋਈ ਵੀ ਇਸ ਗੱਲ ਨੂੰ ਕਿਸੇ ਰਾਜਨੀਤਿਕ ਐਂਗਲ ਦੇ ਨਾਲ ਜੋੜ ਦਿੱਤਾ ਜਾਏ। ਲਾਅ ਐਂਡ ਆਰਡਰ ਦੀ ਘਟਨਾ ਆ, ਇੱਕ ਬਹੁਤ ਮੰਦਭਾਗੀ ਘਟਨਾ ਆ, ਇਹਦਾ ਟਾਈਮ ਦਿੱਤਾ ਜਾਏ, ਇਹ ਟਾਈਮ ਦੇ ਵਿੱਚ ਸਾਹਮਣੇ ਦੋਸ਼ੀ ਆਣ ਤਾਂ ਕਿ ਫੇਰ ਹੀ ਕਿਸੇ ਨਾ ਕਿਸੇ ਨੂੰ ਪੁੱਛਿਆ ਜਾ ਸਕੇ। ਬਿਲਕੁਲ ਬਹਿਲ ਸਾਹਿਬ, ਧੰਨਵਾਦ ਜੀ ਤੁਹਾਡਾ। ਅਸੀਂ ਮਤਲਬ ਬੜਾ ਇਹ ਜਿਹੜਾ ਇੱਕ ਘਟਨਾ ਵਾਪਰੀ ਆ, ਬੜੀ ਨਿੰਦਣਯੋਗ ਘਟਨਾ ਆ, ਤੇ ਗੱਲਬਾਤ ਕਰਨ ਲਈ ਧੰਨਵਾਦ। ਪੰਜਾਬ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਹੀ ਇੱਕ ਵੱਡੀ ਘਟਨਾ ਵਾਪਰੀ ਹੈ। ਹਾਲੇ ਨਵੀਂ ਸਰਕਾਰ ਨੇ ਸਹੁੰ ਨਹੀਂ ਚੁੱਕੀ, ਪਰ ਪੰਜਾਬ ਦੇ ਦੁਆਬਾ ਇਲਾਕੇ ਤੋਂ ਟਾਂਡੇ ਸ਼ਹਿਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ, ਜਿੱਥੇ 19 ਦੇ ਕਰੀਬ ਗਾਵਾਂ ਨੂੰ ਬੜੀ ਬੁਰੀ ਤਰ੍ਹਾਂ ਵੱਢ ਕੇ ਤੇ ਸੁੱਟਿਆ ਗਿਆ ਆ।